ਅਮਰੀਕਾ ਦੀ ਬਾਂਹ ਮਰੋੜ ਕੇ ਹਮਲਾ ਕਰਾ ਕੇ ਕਿਤੇ ਨਾ ਕਿਤੇ ਗੱਲ ਇੰਨੀ ਪਚਣ ਦੇ ਵਿੱਚ ਨਹੀਂ ਆ ਰਹੀ ਵੀ ਇਹ ਚੱਕਰ ਕੀ ਆ। ਕੀ ਇਜ਼ਰਾਈਲ ਦਾ ਇੰਨਾ ਜ਼ਿਆਦਾ ਦਬਦਬਾ ਆ ਸਾਡੇ ਰਾਸ਼ਟਰਪਤੀ ਦੇ ਉੱਤੇ, ਅਮਰੀਕਾ ਦੇ ਉੱਤੇ, ਇਹਨਾਂ ਦੀ ਜਿਹੜੀ ਉਹ ਸਿਆਸਤ ਦੇ ਉੱਤੇ। ਜਿਹੜੀਆਂ ਡਿਸਪਲਿਨਡ ਸਟੇਟਸ ਨਹੀਂ ਹੈਗੀਆਂ, ਜਿਹੜੀਆਂ ਰਿਸਪੌਂਸਿਬਲ ਸਟੇਟਸ ਨਹੀਂ ਹੈਗੀਆਂ, ਸੋ ਜਦੋਂ ਉਹਨਾਂ ਕੋਲ ਜਿਹੜੇ ਹਥਿਆਰਾਂ ਦੇ ਜ਼ਖੀਰੇ ਆਉਂਦੇ ਆ, ਉਹ ਕਿਤੇ ਨਾ ਕਿਤੇ ਫਿਊਚਰ ਵਿੱਚ ਆ ਜਿਹੜੇ ਸਮੁੱਚੀ ਦੁਨੀਆ ਦੀ ਤਬਾਹੀ ਦਾ ਕਾਰਨ ਆ ਜਿਹੜਾ ਬਣ ਸਕਦੇ ਆ। ਤੁਸੀਂ ਦੇਖੋ ਵੀ ਕੀ ਭਾਰਤ ਨੇ ਦਿਖਾ ਦਿੱਤਾ ਵੀ ਉਹ ਹੁਣ ਵੈਸਟਰਨ ਅਲਾਇੰਸ ਦੇ ਨਾਲ, ਅਮਰੀਕਾ ਇਜ਼ਰਾਈਲ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਆ ਕੇ ਖੜ ਗਿਆ ਹੈ। ਕਿਉਂਕਿ ਇਜ਼ਰਾਈਲ ਨੇ ਜਿਹੜਾ ਹੈਗਾ ਭਾਰਤ ਨੂੰ ਵਿਸ਼ਵਾਸ ਦਵਾਇਆ ਹੋਇਆ ਵੀ ਈਰਾਨ ਵਾਲਾ ਕੰਡਾ ਕੱਢਣ ਤੋਂ ਬਾਅਦ ਅਸੀਂ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਤਬਾਹ ਕਰਨਾ ਹੈਗਾ। ਰਾਸ਼ਟਰਪਤੀ ਟਰੰਪ ਨੂੰ ਵੀ ਲੱਗਦਾ ਸੀਗਾ ਵੀ ਸਥਿਤੀ ਐਸਕਾਲੇਟ ਹੋ ਜਾਏਗੀ, ਸੋ ਜਿਹੜੇ ਵੈਸਟਰਨ ਅਲਾਈਜ਼ ਹੈਗੇ ਆ ਮਿਡਲ ਈਸਟ ਵਿੱਚ, ਉਹਨਾਂ ਦਾ ਨੁਕਸਾਨ ਹੋਏਗਾ, ਉਹਨਾਂ ਦੀ ਇਕਨੋਮੀ ਦਾ, ਤੇ ਜਿਹੜੀ ਸਪਲਾਈ ਚੇਨ ਹੈਗੀ ਆ। ਹੁਣ ਸਟੇਟ ਆਫ ਹਾਰਮਜ਼ ਤੇ ਤੁਸੀਂ ਦੇਖੋ ਵੀ ਕਿੰਨੇ ਜ਼ਿਆਦਾ ਉੱਥੇ ਟੈਂਕਰ ਆ ਉਹ ਫਸ ਗਏ ਹੋਏ ਆ ਇਸ ਲੜਾਈ ਨਾਲ। ਇਜ਼ਰਾਈਲੀ ਜਿਹੜੀ ਨੀਤੀ ਹੈਗੀ ਆ ਜਾਂ ਇਜ਼ਰਾਈਲੀ ਦਬਾਅ ਹੈਗਾ ਉਹ ਅਮਰੀਕੀ ਪ੍ਰਸ਼ਾਸਨ ਤੇ ਇੰਨਾ ਜ਼ਿਆਦਾ ਹੈਗਾ ਵੀ ਉਹ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਜਿਹੜਾ ਹੈਗਾ ਇਜ਼ਰਾਈਲ ਦੇ ਨਾਲ ਖੜ ਰਹੇ ਨੇ। ਈਵਨ ਤੁਸੀਂ ਦੇਖੋ ਵੀ ਇਹ ਵੀ ਆਪਸ 'ਚ ਸ਼ੀਆ ਸੁੰਨੀ ਦੇ ਵਿੱਚ ਜਿਹੜਾ ਇਹ ਵੰਡੇ ਹੋਏ ਆ। ਸੋ ਇਹ ਸਾਰਾ ਮਸਲਾ ਸ਼ੀਆ ਦੇ ਨਾਲ ਹੀ ਕਿਉਂ? ਕੀ ਇਹ ਵਾਕਿਆ ਹੀ ਕ੍ਰਿਸਚੀਅਨਿਟੀ ਵਰਸਸ ਇਸਲਾਮ ਆ ਜਾਂ ਇਹ ਇਜ਼ਰਾਈਲ ਵਰਸਸ ਸਿਰਫ ਈਰਾਨ ਨੂੰ ਖਤਮ ਕਰਨ ਵਾਲੀ ਗੱਲ ਹੀ ਆ? ਸੋ ਇਹ ਇੱਕ ਸੁਪਨਾ ਲੈ ਕੇ ਆ ਜਿਹੜਾ ਚੱਲ ਰਿਹਾ ਗ੍ਰੇਟਰ ਇਜ਼ਰਾਈਲ ਦਾ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਬਣਿਆ ਹੋਇਆ ਹੈਗਾ, ਕਿਉਂਕਿ ਉਹ ਬਹੁਤ ਸਾਰੇ ਜਿਹੜੇ ਹੈਗੇ ਇਜ਼ਰਾਈਲ ਨਾਲ ਉਹਨਾਂ ਦੇ ਚੰਗੇ ਰਿਲੇਸ਼ਨ। ਇਹਨਾਂ ਨੇ ਹੁਣ ਆਪਣੇ ਗਵਾਂਢੀ ਮੁਲਕਾਂ ਦੇ ਉੱਤੇ ਵੀ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ। ਇਹ ਕੀ ਸੰਕੇਤ ਦੇ ਰਹੇ ਗੱਲਾਂ? ਹਾਂਜੀ, ਸੋ ਕਿਉਂਕਿ ਗਵਾਂਢੀ ਮੁਲਕ ਉਹਨਾਂ ਨੂੰ ਲੱਗਦਾ ਹੈ ਵੀ ਅਸਲ 'ਚ ਗਵਾਂਢੀ ਮੁਲਕਾਂ ਤਾਂ ਨਹੀਂ, ਗਵਾਂਢੀ ਮੁਲਕਾਂ ਵਿੱਚ ਜਿਹੜੇ ਵੈਸਟਰਨ ਐਸੈਟਸ ਨੇ, ਅਮਰੀਕਨ ਐਸੈਟਸ ਆ ਖਾਸ ਕਰਕੇ ਜਿਹੜੇ ਉਹ ਕਰ ਰਹੇ ਵੀ ਹੁਣ ਪਏ ਗਵਾਂਢੀ ਮੁਲਕਾਂ 'ਚ ਨੇ, ਉਹਨਾਂ ਨੂੰ ਜਿਹੜੇ ਹੈਗੇ ਉੱਥੇ ਹਮਲੇ ਕਰਨੇ ਪੈ ਰਹੇ ਆ। ਸੋ ਉਹ ਮਿਡਲ ਈਸਟ ਦੇ ਕੰਟਰੀਜ਼ ਹੈਗੇ ਆ, ਉਹ ਬਿਹਾਈਂਡ ਦੀ ਸੀਨ ਈਰਾਨ ਨਾਲ ਵੀ ਰਿਲੇਸ਼ਨ ਰੱਖ ਰਹੇ ਹੋਣਗੇ। ਇੰਨੇ ਉਹ ਨਹੀਂ ਹੈਗੇ, ਬੇਸ਼ੱਕ ਉਹ ਉੱਪਰਲੇ ਫੇਸ ਤੋਂ ਅਮਰੀਕਾ ਨਾਲ ਖੜੇ ਆ। ਚੀਨ ਦੀਆਂ ਜਿਹੜੀ ਲਾਈਫ ਲਾਈਨ ਆ ਉਹ ਕੱਟੀ ਜਾ ਰਹੀ ਹੈਗੀ ਆ। ਇਹ ਬਹੁਤ ਵੱਡਾ ਤੁਹਾਡਾ ਅਹਿਮ ਸਵਾਲ ਹੈਗਾ। ਚੀਨ ਵੈਨਜ਼ੂਏਲਾ ਤੋਂ ਤੇਲ ਲੈਂਦਾ ਸੀ ਤੇ ਈਰਾਨ ਤੋਂ ਤੇਲ ਲੈਂਦਾ ਸੀ। ਸੋ ਮੈਨੂੰ ਲੱਗਦਾ ਵੀ ਇਹ ਬਹੁਤ ਲੰਬੀ ਜੰਗ ਆ, ਗਾਜ਼ਾ ਵਾਂਗ 2 ਸਾਲ ਨਹੀਂ ਚਲਾ ਸਕਦੇ, ਹੋਰ 10-15 ਦਿਨਾਂ ਤੱਕ ਹੀ ਹਾਲੇ ਤੱਕ ਮੈਨੂੰ ਇਹ ਲੱਗਦਾ। ਪਰ ਪਤਾ ਨਹੀਂ ਵੀ ਇਹ ਵੀ ਜੇ ਉਹ ਕ੍ਰਿਪਲ ਹੁੰਦੇ ਆ ਬਹੁਤ ਜ਼ਿਆਦਾ, ਫਿਰ ਰਜੀਮ ਚੇਂਜ ਦਾ ਅੱਗੇ ਜਿਹੜਾ ਹੈਗਾ ਆ ਸਕਦਾ। ਫਿਰ ਚੀਨ ਦਾ ਹੈਗਾ ਵੀ ਚੀਨ ਸਿੱਧੇ ਹਮਲੇ ਵਿੱਚ ਜ਼ਿਆਦਾ ਨਹੀਂ ਪੈਂਦਾ, ਉਹ ਜਿਹੜਾ ਹੈਗਾ ਵੀ ਇਨਡਾਇਰੈਕਟ ਲੜਾਈ ਆ ਜਿਹੜੀ ਉਹ ਲੜ ਸਕਦਾ। ਸਾਊਥ ਚਾਈਨਾ ਸੀ ਤੇ ਜਾਂ ਤਾਈਵਾਨ ਵਾਲਾ ਪ੍ਰੈਸ਼ਰ ਆ ਜਿਹੜਾ ਉਹ ਵਧਾ ਸਕਦਾ ਅਮਰੀਕਾ। ਅਫਗਾਨਿਸਤਾਨ ਨੂੰ ਇਜ਼ਰਾਈਲ ਪੈਸੇ ਵੀ ਦੇ ਰਿਹਾ, ਉਹਨਾਂ ਦੀਆਂ ਇਕਨੋਮਿਕ ਲੋੜਾਂ ਵੀ ਪੂਰੀਆਂ ਕਰ ਰਿਹਾ, ਉਹਨਾਂ ਦੀਆਂ ਹਥਿਆਰਾਂ ਦੀ ਲੋੜ ਵੀ ਪੂਰੀ ਹੋ ਰਹੀ ਹੈ। ਸੋ ਬਿਹਾਈਂਡ ਦੀ ਸੀਨ ਉਹਦੇ ਨਾਲ ਜਿਹੜਾ ਹੈਗਾ ਭਾਰਤ ਦਾ ਜਿਹੜਾ ਜੁੜਿਆ ਹੋਇਆ। ਸੋ ਜਿਹੜਾ ਕੁਝ ਬਲੋਚਿਸਤਾਨ ਵਿੱਚ ਹੋ ਰਿਹਾ ਉਹ ਇਜ਼ਰਾਈਲ ਕਰਵਾ ਰਿਹਾ ਹੈਗਾ, ਤਾਂ ਕਿ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਹੱਥ ਪਾਉਣ ਤੱਕ ਜਿਹੜਾ ਹੈਗਾ ਪਹਿਲਾ ਡੰਡਾ ਸਰ ਕਰਿਆ ਜਾਵੇ। ਸੋ ਵੀ ਉਹ ਸਾਡੀ ਧਰਤੀ ਤੇ ਇਸ ਤਰ੍ਹਾਂ ਆ ਕੇ ਕੋਈ ਦੂਜਾ ਦੇਸ਼ ਆ ਬੰਦਾ ਕਿਵੇਂ ਮਾਰ ਜਾਵੇ। ਸੋ ਉਹ ਆਪਣੀ ਪੈਟਰੀਓਟਿਕ ਤੇ ਆਪਣੇ ਜਿਹੜਾ ਕੌਮੀ ਜਜ਼ਬਾ ਹੈਗਾ ਉਹਨੂੰ ਉਹ ਕਰ ਰਹੇ ਹੈਗੇ। ਸਾਨੂੰ ਲੱਗਦਾ ਵੀ ਇਹ ਕਾਫੀ ਜ਼ਿਆਦਾ ਅੱਗੇ ਜਾਊਗਾ, ਹਨਾ। ਬੇਸ਼ੱਕ ਅਦਾਲਤ ਵਿੱਚ ਕੋਈ ਵੀ ਪਾਬੰਦੀ ਲੱਗ ਜੇ, ਜਿਹੜੀ ਕੌਮ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਡਿਪਲੋਮੇਸੀ ਨਹੀਂ ਕਰ ਸਕਦੀ, ਉਹ ਕੌਮ ਅੱਜ ਵੀ ਗਈ ਤੇ ਕੱਲ ਵੀ। ਸੋ ਸਾਨੂੰ ਭਾਵੁਕਤਾ ਚੋਂ ਜਾਂ ਜਿਹੜੀ ਹੈਗਾ ਸੈਂਟੀਮੈਂਟਸ ਚੋਂ ਜਿਹੜਾ ਹੈਗਾ ਕਿਸੇ ਦੇ ਵਿਰੋਧ ਵਿੱਚ ਜਾਂ ਹੱਕ ਵਿੱਚ ਖੜਨ ਦੀ ਲੋੜ ਨਹੀਂ ਹੈ। ਫਾਇਦਾ ਨਹੀਂ ਹੋਵੇਗਾ। ਲੱਖ ਤੁਹਾਡੀਆਂ ਭਾਵਨਾਵਾਂ ਹੋਣ, ਲੱਖ ਕਿਸ ਕਿਸਮ ਦੀਆਂ ਧਾਰਮਿਕ ਜਾਂ ਹੋਰ ਜਿਹੜੀਆਂ ਜਜ਼ਬਾਤ ਆ ਤੁਹਾਡੇ ਤੇ ਭਾਰੂ ਹੋਣ, ਪਰ ਵੈਸਟ ਨਾਲ ਕਨਫਰੰਟ੍ਰੇਸ਼ਨ ਵਿੱਚ ਆ ਕੇ ਸਿੱਖਾਂ ਨੂੰ ਕੋਈ ਵੀ ਫਾਇਦਾ ਨਹੀਂ ਹੈ। ਸੋ ਵੈਸਟ ਨਾਲ ਹਮੇਸ਼ਾ ਅਲਾਈ ਰਹਿ ਕੇ ਹੀ ਸਿੱਖਾਂ ਦਾ ਜਿਹੜਾ ਪੋਲੀਟੀਕਲ ਭਵਿੱਖ ਆ ਉਹ ਬਚਾਇਆ ਜਾ ਸਕਦਾ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਜੋ ਇਸ ਟਾਈਮ ਦੁਨੀਆ ਦਾ ਸਭ ਤੋਂ ਹੌਟ ਇਸ਼ੂ ਬਣਿਆ ਪਿਆ ਆ। ਜੋ ਕੁਛ ਆਪਾਂ ਦੇਖ ਰਹੇ ਹਾਂ, US ਇਜ਼ਰਾਈਲ ਤੇ ਈਰਾਨ ਦਾ ਜਿਹੜਾ ਕੌਨਫਲਿਕਟ ਆ, ਜੋ ਕਿ ਖਾੜੀ ਦੇ ਮੁਲਕਾਂ 'ਚ ਤੇ ਨਾਲ ਅਰਬ ਵਰਲਡ ਦੇ ਵਿੱਚ ਵੀ ਉਹ ਵਧਿਆ ਪਿਆ ਆ। ਬੀਤੇ ਕੁਛ ਦਿਨ ਪਹਿਲਾਂ ਅਮਰੀਕਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਹਮਲਾ ਹੋਇਆ।
ਕੀ ਉਸ ਦੇ ਪਿੱਛੇ ਆ, ਕੀ ਇਸ ਟਾਈਮ ਮੌਜੂਦਾ ਸਥਿਤੀ ਆ, ਕੀ ਜਿਹੜਾ ਉਹ ਹੋ ਰਿਹਾ ਤੇ ਕੀ ਅੱਗੇ ਕਿਆਸ ਰਹੀਆਂ ਨੇ, ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਸੋ ਅਵਤਾਰ ਸਿੰਘ ਜੀ ਆਪਾਂ ਨੂੰ ਉਸ ਦਾ ਜਿਹੜਾ ਐਨਾਲਿਸਿਸ ਆ ਉਸ ਦੇ ਬਾਰੇ ਜਿਹੜਾ ਉਹ ਜਾਣੂ ਕਰਾਉਣਗੇ, ਤੇ ਆਪਾਂ ਇਹਦੇ ਵਿੱਚੋਂ ਇਹ ਵੀ ਦੇਖਣਾ ਵੀ ਸਿੱਖਾਂ ਨੂੰ ਇਸ ਸੰਬੰਧ ਦੇ ਵਿੱਚ ਇਸ ਦੇ ਕੀ ਅਰਥ ਨੇ, ਕੀ ਮਤਲਬ ਨੇ, ਕੀ ਸਿੱਖਣ ਨੂੰ ਆ ਤੇ ਕੀ ਕੁਛ ਜਿਹੜਾ ਉਹ ਹੋਣਾ ਜਿਹੜਾ ਉਹ ਚਾਹੀਦਾ। ਆਖਿਰਕਾਰ ਅਵਤਾਰ ਸਿੰਘ ਜੀ, ਈਰਾਨ ਦੇ ਉੱਤੇ ਹਮਲਾ ਹੋ ਹੀ ਗਿਆ, ਇਸ ਦੇ ਨਾਲ ਜਿਹੜਾ ਗਲੋਬਲ ਵਰਲਡ ਆਰਡਰ ਆ ਉਸ ਦੀ ਹੁਣ ਕੀ ਸ਼ਕਲ ਜਿਹੜੀ ਉਹ ਅਖਤਿਆਰ ਕਰੇਗਾ? ਹਾਂਜੀ ਹਾਂਜੀ, ਸੋ ਕਾਫੀ ਦੇਰ ਤੋਂ ਓਵਰਡਿਊ ਸੀਗਾ। ਸੋ ਕਿਉਂਕਿ ਜਦੋਂ 2023 ਇਹਦੇ ਵਿੱਚ 23 ਵਿੱਚ ਗਾਜ਼ਾ ਵਾਲਿਆਂ ਨੇ ਇਜ਼ਰਾਈਲ ਤੇ ਹਮਲਾ ਕਰਿਆ ਸੀ, ਤਾਂ PM ਨੇਤਨਯਾਹੂ ਨੇ ਕਿਹਾ ਸੀਗਾ ਵੀ ਇਹ ਇੱਕ ਫੈਸਲਾਕੁਨ ਜੰਗ ਹੋਊਗੀ ਔਰ ਉਹ ਜੰਗ ਆ ਜਿਹੜੀ ਮਿਡਲ ਈਸਟ ਦੀ ਜਿਹੜੀ ਸਥਿਤੀ ਆ ਉਹ ਬਦਲ ਦੇਗੀ ਨਾ। ਤੁਸੀਂ ਦੇਖੋ ਵੀ ਉਹ ਤੋਂ ਬਾਅਦ ਗਾਜ਼ਾ ਦਾ ਉਹਨਾਂ ਨੇ ਬਹੁਤ ਜਿਹੜਾ ਹੈਗਾ ਬੁਰੀ ਤਰ੍ਹਾਂ ਉੱਥੇ ਕਤਲੋਗਾਰਤ ਹੋਈ, ਇੱਕ ਤਰ੍ਹਾਂ ਨਾਲ ਖਤਮ ਕਰਿਆ, ਸਾਰਾ ਕੁਝ ਹਟਾ ਦਿੱਤਾ ਗਿਆ। ਗਾਜ਼ਾ ਤੋਂ ਹੁੰਦੀ ਹੁੰਦੀ ਜੰਗ, ਕਿਉਂਕਿ ਤੁਸੀਂ ਦੇਖੋ ਵੀ ਉਹਦੇ ਹਮਾਸ ਦੇ 2 ਸੀਨੀਅਰ ਲੀਡਰ ਆ ਜਿਹੜੇ ਉਹ ਮਾਰੇ ਗਏ। ਉਹ ਤੋਂ ਬਾਅਦ ਜਿਹੜਾ ਹੈਗਾ ਲਬਨਾਨ ਦਾ ਹਿਜ਼ਬੁੱਲਾ ਦਾ ਲੀਡਰ ਆ ਜਿਹੜਾ ਬਹੁਤ ਦੇਰ ਤੋਂ ਸੀਗਾ ਵੀ ਓਵਰਡਿਊ ਸੀਗਾ ਵੀ ਉਹ ਲੱਭ ਨਹੀਂ ਸੀ ਰਿਹਾ ਕਿਸੇ ਨੂੰ, ਉਹ ਮਾਰਿਆ ਗਿਆ ਹਨਾ। ਸੋ ਕਾਫੀ ਕੁਛ ਈਵਨ ਸੀਰੀਆ ਤੱਕ ਵੀ ਆ ਜਿਹੜੀ ਜੰਗ ਗਈ। ਤੇ ਹੁਣ ਜਿਹੜਾ ਹੈਗਾ ਉਹ ਤੋਂ ਬਾਅਦ ਈਰਾਨ ਤੇ ਪਹਿਲਾਂ ਵੀ ਹਮਲਾ ਹੋਇਆ ਸੀਗਾ ਕੁਝ ਸਮਾਂ ਪਹਿਲਾਂ, ਉਦੋਂ ਜਿਹੜਾ ਹੈਗਾ ਉਹਦੇ ਜਿਹੜੇ ਹਥਿਆਰ ਨੇ, ਪਰਮਾਣੂ ਹਥਿਆਰ, ਉਹਨਾਂ ਤੇ ਹਮਲਾ ਹੋਇਆ ਸੀ। ਪਰ ਹੁਣ ਜਿਹੜਾ ਹੈਗਾ ਪੂਰੀ ਤਰ੍ਹਾਂ ਉਹਨਾਂ ਦੇ ਐਡੇ ਵੱਡੇ ਲੀਡਰ ਨੂੰ ਜਿਹੜਾ ਹੈਗਾ ਆਇਤੁੱਲਾ ਖਮੇਨੀ ਨੂੰ ਜਿਹੜਾ ਮਾਰ ਦਿੱਤਾ ਜਾਣਾ ਸੀਗਾ। ਸੋ ਇਹਦੇ ਨਾਲ ਇੱਕ ਓਵਰਡਿਊ ਸੀਗਾ। ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਵੀ ਇੱਕ ਜਿਹੜੀ ਵੈਸਟਰਨ ਡੈਮੋਕ੍ਰੇਸੀ ਦਾ ਇਹ ਹੈਗਾ ਵੀ ਜਿਹੜੀਆਂ ਰੋਗ ਸਟੇਟਸ ਨੇ ਜਿਨ੍ਹਾਂ ਕੋਲ ਮਾਰੂ ਹਥਿਆਰ ਨੇ, ਵੀ ਉਹਨਾਂ ਤੇ ਚੈੱਕ ਐਂਡ ਬਾਲਸ ਆ ਜਿਹੜੇ ਉਹ ਰੱਖੇ ਜਾਣ। ਸੋ ਇਹ ਚੈਕਸ ਐਂਡ ਬੈਲੈਂਸਿਸ ਲਈ ਯਤਨ ਕਰਿਆ। ਵੈਸੇ ਕਿਤੇ ਈਰਾਨ ਆ ਜਿਹੜਾ ਉਹ ਕੰਪਲਾਈ ਵੀ ਕਰਦਾ ਸੀਗਾ, ਪਰ ਜਿਹੜੀ ਇਜ਼ਰਾਈਲ ਦੀ ਹੈਗੀ ਆ ਥੋੜੀ ਜਿਹੀ ਜੰਗਬਾਜ਼ ਵਾਲੀ ਨੀਤੀ, ਉਹਦੇ ਚੋਂ ਇਹ ਹੋਇਆ ਵੀ ਉਹਨਾਂ ਨੇ ਅਮਰੀਕਾ ਨੂੰ ਤੇ ਵੱਡਾ ਦਬਾਅ ਪਾਇਆ। ਸੋ ਮਾਰਕੋ ਰੂਬੀਓ ਦਾ ਵੀ ਆਇਆ ਵੀ ਸਾਡੇ ਹੱਥ ਹੀ ਜਿਹੜੇ ਹੈਗੇ ਆ ਬੰਨੇ ਗਏ ਸੀਗੇ। ਹੋ ਸਕਦਾ ਕਿਉਂਕਿ ਬਿਹਾਈਂਡ ਦੀ ਸੀਨ ਗੱਲਬਾਤ ਵੀ ਚੱਲ ਰਹੀ ਸੀ। ਸੋ ਗੱਲਬਾਤ ਚੱਲਣ ਦੌਰਾਨ ਜਿਹੜੀ ਇਹ ਗੱਲਬਾਤ ਹੋ ਜਾਣੀ ਤੇ ਮਾਰਕੋ ਰੂਬੀਓ ਦਾ ਇਹ ਆਉਣਾ ਵੀ ਹਾਂ ਸਾਡੇ ਹੱਥ ਬੰਨੇ ਗਏ ਹੋਏ ਆ। ਇਟ ਮੀਨਸ ਜਿਹੜੀ ਇਜ਼ਰਾਈਲੀ ਲੌਬੀ ਆ ਉਹ ਜ਼ਿਆਦੇ ਜਿਹੜੀ ਹੈਗੀ ਆ ਅਮਰੀਕਾ ਤੇ ਕਾਫੀ ਜ਼ਿਆਦੇ ਭਾਰੂ ਹੋਈ ਆ। ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਜਿਹੜਾ ਹੈਗਾ ਇਹ ਕਰਨਾ ਹੈਗਾ ਪੈ ਗਿਆ ਹੋਇਆ। ਪਰ ਇਹਦੇ ਚੋਂ ਆਪਾਂ ਵਾਰ-ਵਾਰ ਗੱਲ ਕਰੀ ਹੈਗੀ ਆ ਵੀ ਜਿਹੜੀ ਸੰਸਾਰ ਦੀ ਰਾਜਨੀਤੀ ਵਿੱਚ 2 ਤਰ੍ਹਾਂ ਦੇ ਐਕਸਿਸ ਹੋਣੇ ਆ। ਇੱਕ ਐਕਸਿਸ ਆਫ ਡੈਮੋਕ੍ਰੇਸੀ ਆ, ਇੱਕ ਐਕਸਿਸ ਆਫ ਟਾਇਰਨੀ ਆ, ਜਿਹੜੀ ਤਾਨਾਸ਼ਾਹੀ ਆ, ਜਿਹੜੀ ਆਪਾਂ ਕਹਿ ਸਕਦੇ ਆ ਵੀ ਰੂਲ ਬੇਸਡ ਜਿਹੜਾ ਗਲੋਬਲ ਵਰਲਡ ਆਰਡਰ ਆ ਉਹਦੀ ਬਹੁਤੀ ਜ਼ਿਆਦਾ ਹੈਗੀ ਆ। ਇੱਕ ਤਾਂ ਵੀ ਸਤਿਕਾਰ ਨਹੀਂ ਕਰਦੇ ਤੇ ਉਹ ਤੋਂ ਬਾਹਰ ਜਾ ਕੇ ਜਿਹੜੇ ਕਾਰਜ ਕਰਦੇ ਹੈਗੇ ਆ ਉਹਦੇ ਵਿੱਚ ਰਸ਼ੀਆ ਵੀ ਸ਼ਾਮਲ ਹੈ। ਰਸ਼ੀਆ ਦੀ ਰੀਸਟਰਕਚਰਿੰਗ ਦੀ ਆਪਾਂ ਬਹੁਤ ਦੇਰ ਪਹਿਲਾਂ ਤੋਂ ਗੱਲ ਕਰਦੇ ਆ ਰਹੇ ਹਾਂ। ਸੋ ਈਰਾਨ ਵੀ ਉਹਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਅੜਿੱਕਾ ਜਿਹੜੀ ਰੀਸਟਰਕਚਰਿੰਗ ਆਫ ਵਰਲਡ ਦੇ ਮੈਪਸ ਦੀ ਹੋਣੀ ਆ ਤੇ ਗਲੋਬਲ ਆਰਡਰ ਦੀ ਹੋਣੀ, ਦੋਹੇ ਚੀਜ਼ਾਂ ਦੀ ਜਿਹੜੀ ਰੀਸਟਰਕਚਰਿੰਗ ਹੋਣੀ ਆ। ਸੋ ਉਹਦੇ ਚੋਂ ਜਿਹੜਾ ਹੈਗਾ ਈਰਾਨ ਤੇ ਰਸ਼ੀਆ ਉਹਨਾਂ ਲਈ ਜਿਹੜਾ ਵੱਡਾ ਚੈਲੰਜ ਤੋਂ ਸਾਹਮਣੇ ਆ ਰਿਹਾ। ਚੀਨ ਆ ਜਿਹੜਾ ਚੀਨ ਸਾਇਲੈਂਟ ਚੈਲੰਜ ਜਿਹੜਾ ਹੈਗਾ ਅਮਰੀਕਾ ਨੂੰ ਦੇ ਰਿਹਾ। ਬੇਸ਼ੱਕ ਉਹ ਮਿਲੀਟੈਰਲੀ ਸਾਹਮਣੇ ਨਹੀਂ ਆ ਰਿਹਾ, ਪਰ ਬਿਹਾਈਂਡ ਦੀ ਸੀਨ ਈਰਾਨ ਨਾਲ ਜਿਸ ਕਿਸਮ ਦੇ ਉਹਦੇ ਰਿਲੇਸ਼ਨਸ ਆ ਤੇ ਰਸ਼ੀਆ ਨਾਲ ਜਿਸ ਕਿਸਮ ਦੇ ਰਿਲੇਸ਼ਨ ਹੈਗੇ ਆ। ਸੋ ਇਹ ਜਿਹੜੀਆਂ ਵੈਸਟਰਨ ਜਿਹੜੀਆਂ ਲਿਬਰਲ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਨੂੰ ਮਹਿਸੂਸ ਹੁੰਦਾ ਹੈਗਾ ਵੀ ਫਿਊਚਰ ਵਿੱਚ ਸਿਵਲਾਈਜੇਸ਼ਨ ਦੀ ਜਿਹੜੀ ਆਪਾਂ ਕਹਿੰਦੇ ਸਮੂਥ ਗਰੋਥ ਹੈਗੀ ਆ, ਉਸ ਸਮੂਥ ਗਰੋਥ ਲਈ ਇਹ ਦੁਬਾਰੇ ਹੈਗੇ ਕੋਈ ਵੱਡੇ ਅੜਿੱਕੇ, ਜਿਸ ਤਰ੍ਹਾਂ ਅਫਗਾਨਿਸਤਾਨ ਚੋਂ ਥ੍ਰੈਟ ਪੈਦਾ ਹੋਈ, ਬਿਨ ਲਾਦਨ ਵਾਲੀ ਥ੍ਰੈਟ ਪੈਦਾ ਹੋਈ, ਉਹ ਤੋਂ ਬਾਅਦ ਇਰਾਕ ਦੀ ਜਿਹੜੀ ਸੀਗੀ ਥ੍ਰੈਟ। ਸੋ ਤੇ ਇਹਦੇ ਨਾਲ ਹੀ ਸੀਰੀਆ ਚ ਜਿਹੜਾ IS ਦਾ ਹੋਇਆ। ਸੋ ਮੈਨੂੰ ਲੱਗਦਾ ਹੈਗਾ ਵੀ ਜਿਹੜਾ ਇਹ ਈਸਟਰਨ ਵਰਲਡ ਹੈਗਾ, ਜਿਹੜੀ ਖਾਸ ਕਰਕੇ ਇਸਲਾਮਿਕ ਵਰਲਡ ਹੈਗੀ ਆ, ਸੋ ਇਹ ਕਲੈਸ਼ ਆਫ ਸਿਵਲਾਈਜੇਸ਼ਨ ਦਾ ਪੀਕ ਅੱਜ ਆਪਾਂ ਜਿਹੜਾ ਹੈਗਾ ਦੇਖ ਰਹੇ ਹੈਗੇ ਆ। ਸੋ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਬੇਸ਼ੱਕ ਉਹਦੇ ਨਾਲ ਇਰਾਕ, ਅਫਗਾਨਿਸਤਾਨ ਔਰ ਜਿਹੜਾ ਸੀਰੀਆ ਹੈਗਾ ਉਹ ਵਾਰ-ਵਾਰ ਆ ਜਿਹੜੇ ਇਹਦੇ ਲਪੇਟ ਵਿੱਚ ਆਉਂਦੇ ਰਹੇਗੇ। ਪਰ ਜਿਹੜਾ ਆਇਤੁੱਲਾ ਖਮੀਨੀ ਦਾ ਕਤਲ, ਈਰਾਨ ਤੇ ਵੱਡਾ ਹਮਲਾ ਔਰ ਉਹਨਾਂ ਦੀ ਜਿਹੜੀ ਵੱਡੀ ਲੀਡਰਸ਼ਿਪ ਆ ਉਹਦਾ ਕਤਲ ਕਰ ਦੇਣਾ, ਇਹ ਹੈਗਾ ਵੀ ਜਿਹੜੀ ਇੱਕ ਕਲੈਸ਼ ਚੱਲ ਰਿਹਾ ਕ੍ਰਿਸਚੈਨਿਟੀ ਤੇ ਇਸਲਾਮ ਦਾ। ਬੇਸ਼ੱਕ ਉਹ ਕਹਿਣ ਨਾ ਕਹਿਣ ਉਹ ਵੱਖਰੀ ਗੱਲ ਹੈਗੀ ਆ, ਪਰ ਇਹ ਜਿਸ ਤਰ੍ਹਾਂ ਹੈਗਾ ਵੀ ਕਲੈਸ਼ ਆਫ ਸਿਵਲਾਈਜੇਸ਼ਨਸ ਹੈਗਾ। ਸੋ ਇਸ ਕਲੈਸ਼ ਨੂੰ ਜਿਹੜਾ ਹੈਗਾ ਇਹਦੇ ਚੋਂ ਹੁਣ ਜਿਹੜੀਆਂ ਵੈਸਟਰਨ ਫੋਰਸਿਸ ਹੈਗੀਆਂ ਉਹਨਾਂ ਦੇ ਆਪਣੇ ਨੋਰਮਸ ਨੇ ਸੁਸਾਇਟੀ ਨੂੰ ਤੇ ਸਿਵਲਾਈਜੇਸ਼ਨ ਨੂੰ ਦੇਖਣ ਦੇ।
ਪਰ ਜਿਹੜੀਆਂ ਈਸਟ ਦੀਆਂ ਜਿਹੜੀਆਂ ਕੰਟਰੀਜ਼ ਹੈਗੀਆਂ ਉਹਨਾਂ ਦੇ ਆਪਣੇ ਨੋਰਮਸ ਆ ਸੋਸਾਇਟੀ ਨੂੰ ਤੇ ਸਿਵਲਾਈਜੇਸ਼ਨ ਨੂੰ ਦੇਖਣ ਦੇ। ਸੋ ਇਹ ਜਿਹੜੇ ਨੋਰਮਸ ਦਾ ਜਿਹੜਾ ਕਲੈਸ਼ ਹੈਗਾ ਇਹੋ ਹੀ ਕਲੈਸ਼ ਆਫ ਸਿਵਲਾਈਜੇਸ਼ਨਸ ਆ। ਦੋ ਸਿਵਲਾਈਜੇਸ਼ਨਸ ਆ, ਇੱਕ ਈਸਟ ਦੀ ਆ ਇੱਕ ਵੈਸਟ ਦੀ ਹੈਗੀ ਆ। ਸੋ ਵੈਸਟ ਵਾਲੇ ਜੇ ਉਹਨਾਂ ਨੂੰ ਲੱਗਦਾ ਹੈਗਾ ਵੀ ਕਿਉਂਕਿ ਉਹਦੇ ਚੋਂ ਇੱਕ ਖਤਰਾ ਵੱਡਾ ਇਹ ਆਉਂਦਾ ਵੀ ਜਦੋਂ ਰੋਗ ਸਟੇਟਸ ਕੋਲ ਜਿਹੜੇ ਹੈਗੇ ਆ ਉਹ ਮਾਰੂ ਹਥਿਆਰ ਆਉਂਦੇ ਆ, ਚਾਹੇ ਉਹ ਇਰਾਕ ਸੀ ਤੇ ਚਾਹੇ ਉਹ ਈਰਾਨ ਹੈਗੇ ਆ। ਸੋ ਜਦੋਂ ਰੋਗ ਸਟੇਟ ਜਿਹੜੀਆਂ ਡਿਸਿਪਲਿਨਡ ਸਟੇਟਸ ਨਹੀਂ ਹੈਗੀਆਂ, ਜਿਹੜੀਆਂ ਰਿਸਪੌਂਸਿਬਲ ਸਟੇਟਸ ਨਹੀਂ ਹੈਗੀਆਂ, ਸੋ ਜਦੋਂ ਉਹਨਾਂ ਕੋਲ ਜਿਹੜੇ ਹਥਿਆਰਾਂ ਦੇ ਜ਼ਖੀਰੇ ਆਉਂਦੇ ਆ ਉਹ ਕਿਤੇ ਨਾ ਕਿਤੇ ਫਿਊਚਰ ਵਿੱਚ ਆ ਜਿਹੜੇ ਸਮੁੱਚੀ ਦੁਨੀਆ ਦੀ ਤਬਾਹੀ ਦਾ ਕਾਰਨ ਆ ਜਿਹੜਾ ਬਣ ਸਕਦੇ ਆ। ਤੁਸੀਂ ਦੇਖੋ ਵੀ ਕੁਝ ਮੁਲਕਾਂ ਕੋਲ ਹੈਗੇ ਨੇ ਜਿਹੜੇ ਪਰਮਾਣੂ ਹਥਿਆਰ ਨੇ, ਚਾਹੇ ਅਮਰੀਕਾ ਕੋਲ ਆ, ਚਾਹੇ ਯੂਕੇ ਕੋਲ ਹੋਣ ਜਾਂ ਫਰਾਂਸ ਕੋਲ ਹੋਣ, ਪਰ ਇਹ ਜਿਹੜੀਆਂ ਹੈਗੀਆਂ ਰਿਸਪੌਂਸਿਵ ਤੇ ਰਿਸਪੌਂਸਿਬਲ ਜਿਹੜੀਆਂ ਡੈਮੋਕ੍ਰੇਸੀਜ਼ ਹੈਗੀਆਂ। ਜਿਹੜੀਆਂ ਇਰਰਿਸਪੌਂਸਿਵ ਆ ਉਹਦੇ ਚੋਂ ਆਪਾਂ ਪਾਕਿਸਤਾਨ ਵੀ ਦੇਖ ਸਕਦੇ ਹਾਂ, ਭਾਰਤ ਵੀ ਦੇਖ ਸਕਦੇ ਹਾਂ ਤੇ ਈਰਾਨ ਵੀ ਆ ਜਿਹੜਾ ਉਹ ਦੇਖ ਸਕਦੇ ਹਾਂ ਵੀ ਇਹ ਇੰਨੀਆਂ ਜ਼ਿਆਦਾ ਰਿਸਪੌਂਸਿਵ ਡੈਮੋਕ੍ਰੇਸੀਜ਼ ਨਹੀਂ ਹੈਗੀਆਂ। ਇਹਨਾਂ ਦੇ ਜਿਹੜੇ ਮਾਰੂ ਹਥਿਆਰ ਨੇ ਉਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈਗਾ ਉਹ ਮਨੁੱਖਤਾ ਦੇ ਘਾਣ ਲਈ ਅੱਗੇ ਆ ਸਕਦੇ ਹੈਗੇ ਆ। ਸੋ ਇਹ ਡਿਊ ਸੀ, ਓਵਰ ਡਿਊ ਸੀ ਕਲੈਸ਼ ਆਫ ਸਿਵਲਾਈਜੇਸ਼ਨਸ। ਪਰ ਉਸ ਕਲੈਸ਼ ਆਫ ਸਿਵਲਾਈਜੇਸ਼ਨਸ ਜਿਹੜਾ ਬੱਚਿਆਂ ਦਾ ਕਤਲੇਆਮ ਹੋ ਰਿਹਾ, ਚਾਹੇ ਉਹ ਗਾਜ਼ਾ ਦੇ ਬੱਚਿਆਂ ਦਾ ਹੋਇਆ ਤੇ ਬਜ਼ੁਰਗਾਂ ਦਾ ਹੋਇਆ, ਤੇ ਚਾਹੇ ਜਿਹੜਾ ਹੈਗਾ ਇੱਥੇ ਈਰਾਨ ਵਿੱਚ ਜਿਹੜਾ ਹੈਗਾ ਇੱਕ ਸਕੂਲ ਤੇ ਹਮਲਾ ਕਰਕੇ ਬੱਚੀਆਂ ਦਾ ਜਿਹੜਾ ਕਤਲੇਆਮ 165 ਬੱਚੀਆਂ ਦਾ ਹੋਇਆ। ਸੋ ਇਸ ਤਰ੍ਹਾਂ ਨਾਲ ਇਹ ਜਿਹੜੀਆਂ ਗੱਲਾਂ ਨੇ ਇਹ ਜਦੋਂ ਰਿਸਪੌਂਸਿਵ ਨਹੀਂ ਰਹਿੰਦਾ ਹੈਗਾ, ਜਿਹੜੀ ਵਾਰ ਹੈਗੀ ਰਿਸਪੌਂਸਿਵ ਨਹੀਂ ਰਹਿੰਦੀ, ਉਦੋਂ ਫਿਰ ਜਿਹੜਾ ਹੈਗਾ ਵੈਸਟ ਦੀ ਇਮਾਨਦਾਰੀ ਤੇ ਵੀ ਜਿਹੜੇ ਹੈਗੇ ਸਵਾਲ ਆ ਉੱਠਣੇ ਸ਼ੁਰੂ ਹੋ ਜਾਂਦੇ ਹੈਗੇ ਆ। ਸੋ ਇਹ ਓਵਰਡਿਊ ਸੀ ਕਲੈਸ਼ ਆਫ ਸਿਵਲਾਈਜੇਸ਼ਨਸ ਦਾ ਜਿਹੜੀ ਪੀਕ ਹੈਗੀ ਆ ਉਹ ਓਵਰਡਿਊ ਸੀ। ਇਜ਼ਰਾਈਲ, ਕਿਉਂਕਿ ਇਜ਼ਰਾਈਲ ਦੀ ਇਨਸਿਕਿਉਰਿਟੀ ਆ, ਹੁਣ ਤੁਸੀਂ ਇਜ਼ਰਾਈਲ ਦੀ ਸਿਚੁਏਸ਼ਨ ਦੇਖੋ, ਇਜ਼ਰਾਈਲ ਇੱਕ ਕੱਲਾ ਘਿਰਿਆ ਹੋਇਆ, ਬਾਕੀ ਸਾਰੇ ਆਲੇ ਦੁਆਲੇ ਦੇ ਜਿਹੜੇ ਇਸਲਾਮਿਕ ਮੁਲਕ ਹੈਗੇ। ਸੋ ਇੱਕ ਹੁਣ ਇਹਦੇ ਚੋਂ ਤੁਸੀਂ ਆਪਣੇ ਆਪ ਨੂੰ ਦੇਖੋ, ਕਈ ਵਾਰ ਤੁਸੀਂ ਦੇਖੋ ਵੀ ਸਿੱਖਾਂ ਦਾ ਇੱਕ ਮੁਲਕ ਹੋਵੇ, ਆਲੇ ਦੁਆਲੇ ਭਾਰਤ ਦਾ ਪਰਮਾਣੂ ਹਥਿਆਰ ਨੇ, ਉਹਦੇ ਦੁਆਲੇ ਪਾਕਿਸਤਾਨ ਦੇ ਪਰਮਾਣੂ ਹਥਿਆਰ ਨੇ, ਉਹਦੇ ਕੋਲ ਫਿਰ ਚੀਨ ਦੇ ਪਰਮਾਣੂ ਹਥਿਆਰ ਨੇ। ਸੋ ਇਸ ਸਿਚੁਏਸ਼ਨ ਵਿੱਚ ਜੇ ਸਿੱਖਾਂ ਦਾ ਮੁਲਕ ਘਿਰਿਆ ਹੋਵੇ ਤਾਂ ਸਿੱਖ ਕੀ ਕਰਨਗੇ? ਸੋ ਇਹ ਕਾਫੀ ਇਸ ਤਰ੍ਹਾਂ ਆਪਣੀ ਸਿਚੁਏਸ਼ਨ ਨੂੰ ਜਿਹੜਾ ਹੈਗਾ ਦੇਖ ਕੇ ਜਿਹੜਾ ਹੈਗਾ ਕਰੀਏ ਤਾਂ ਸਾਨੂੰ ਲੱਗਦਾ ਹੈਗਾ ਵੀ ਇਜ਼ਰਾਈਲ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਵੀ ਜਿਹੜੀ ਬਣੀ ਹੋਈ ਆ ਵੀ ਉਹਦੀ ਐਗਜ਼ਿਸਟੈਂਸ ਜਿਹੜੀ 2000 ਸਾਲ ਦੀ ਗੁਲਾਮੀ ਤੋਂ ਬਾਅਦ ਐਗਜ਼ਿਸਟੈਂਸ ਹੋਈ ਆ। ਸੋ ਇਹ ਸੀਗਾ ਵੀ ਗੱਲਬਾਤ ਰਾਹੀਂ ਉਹਨੂੰ ਮਨਾ ਲਿਆ ਜਾਂਦਾ ਸੀ, ਕਿਤੇ ਕਿਤੇ ਉਹ ਰਿਸਪੌਂਸ ਵੀ ਕਰਦਾ ਰਿਹਾ। ਸੋ ਕਿਉਂਕਿ IAEA ਦੀਆਂ ਜਿਹੜੀਆਂ ਇੰਸਪੈਕਟਰਸ ਆ ਉਹ ਵੀ ਗਏ ਹੈਗੇ ਆ, ਆਪਣੇ ਸਟਾਕ ਪਾਈਲਸ ਦੀ ਚੈੱਕ ਵੀ ਕਰਾਈ ਹੈਗੀ ਆ, ਪਰ ਫਿਰ ਵੀ ਜਿਹੜਾ ਹੈਗਾ ਅਗਰੈਸਿਵਲੀ ਉਹਦੇ ਤੇ ਜਿਹੜਾ ਇੰਪੋਜ਼ ਕਰਿਆ। ਮੈਨੂੰ ਲੱਗਦਾ ਵੀ ਇਹ ਜ਼ਿਆਦੇ ਉਸ ਥਰੈਟੀਕਲ ਜਿਹੜੀ ਸਿਧਾਂਤਕ ਕਾਰਵਾਈ ਹੈਗੀ ਆ ਵੀ ਕਲੈਸ਼ ਜਿਹੜਾ ਹੈਗਾ ਇਸਲਾਮਿਕ ਸਿਵਲਾਈਜੇਸ਼ਨ ਤੇ ਕ੍ਰਿਸਚੈਨਿਟੀ ਦੀ ਸਿਵਲਾਈਜੇਸ਼ਨ ਹੈ ਜਿਹੜੀ। ਸੋ ਇਹਨਾਂ ਦੋਹਾਂ ਸਿਵਲਾਈਜੇਸ਼ਨ ਦੇ ਕਲੈਸ਼ ਦੀਆਂ ਜਿਹੜੀ ਇਹ ਚਰਮ ਸੀਮਾ ਹੈ ਜਿਹੜੀ ਹੋਈ ਹੈ। ਹੁਣ ਹੋਰ ਕੋਈ ਵੱਡੀ ਚਰਮ ਸੀਮਾ ਹੋ ਸਕਦੀ ਹੈ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਬਾਕੀ ਦੀਆਂ ਸਾਰੀਆਂ ਜਿਹੜੀਆਂ ਅਰਬ ਵਰਲਡ ਹੈਗਾ ਉਹਨਾਂ ਨੇ ਕੰਟੇਨ ਕਰਿਆ ਹੋਇਆ ਉਹ ਵੈਸਟ ਨਾਲ, ਔਰ ਖਾਸ ਕਰਕੇ ਇਜ਼ਰਾਈਲ ਨਾਲ ਜਿਹੜੇ ਹੈਗੇ ਉਹਦੇ ਚੰਗੇ ਸੰਬੰਧ ਆ। ਇਹ ਤੇ ਇਰਾਕ ਆ ਜਿਹੜੇ ਇਹ ਲਗਾਤਾਰ ਇੱਕ ਤਰ੍ਹਾਂ ਨਾਲ ਕਨਫਰੰਟ ਕਰਦੇ ਸੀ। ਸੋ ਇਹਨਾਂ ਦੇ ਬੇਸ ਤੇ ਹੀ ਫਿਰ ਜਿਹੜੀ ਸਮੁੱਚੀ ਇਸਲਾਮਿਕ ਮੂਵਮੈਂਟ ਹੈਗੀ ਆ ਉਹਦੇ ਨਾਲ ਜਿਹੜਾ ਕਲੈਸ਼ ਜਿਹੜਾ ਵੈਸਟਰਨ ਸਭਿਅਤਾ ਦਾ ਹੋ ਰਿਹਾ, ਅਸੀਂ ਉਹਦੀਆਂ ਜਿਹੜੀਆਂ ਚਰਮ ਸੀਮਾ ਨੂੰ ਅਨਫੋਲਡ ਹੁੰਦੇ ਦੇਖ ਰਹੇ ਹੈਗੇ ਆ। ਪਰ ਇਹਦੇ ਚੋਂ ਆਮ ਛੋਟੇ ਬੱਚਿਆਂ ਦਾ ਕਤਲੇਆਮ ਹੋ ਜਾਣਾ ਤੇ ਹੋਰ ਆਮ ਨਾਗਰਿਕਾਂ ਦਾ ਕਤਲੇਆਮ ਹੋਣਾ ਜਿਹੜਾ ਉਹ ਕਾਫੀ ਦਰਦਨਾਕ ਮੰਨਿਆ ਜਾ ਸਕਦਾ ਜੀ। ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਇਹ ਆਪਸ ਦੇ ਵਿੱਚ ਗੱਲਬਾਤ ਇਹਨਾਂ ਦੀ ਚੱਲ ਰਹੀ ਸੀ, 2-3 ਇਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ, ਉਹਦੇ ਵਿੱਚ ਇਹ ਗੱਲਾਂ ਆ ਰਹੀਆਂ ਸੀ, ਜਿਹੜਾ ਓਮਾਨ ਦਾ ਫੋਰਨ ਮਿਨਿਸਟਰ ਸੀਗਾ ਜਿਹੜਾ ਇਹਨਾਂ ਦੇ ਵਿੱਚ ਵਿਚੋਲਗਰੀ ਕਰ ਰਿਹਾ ਸੀ, ਕਹਿੰਦਾ ਵੀ ਇਹ ਮੰਨ ਰਹੇ ਸੀਗੇ ਪਰ ਫਿਰ ਵੀ ਇਸ ਦੇ ਬਾਵਜੂਦ ਇਹ ਹਮਲਾ ਹੋ ਜਾਣਾ। ਤੇ ਖਾਸ ਕਰਕੇ ਜਿਹੜਾ ਮਾਰਕੋ ਰੂਬੀਓ ਦਾ ਕਹਿਣਾ ਵੀ ਇਹਨਾਂ ਨੇ ਤਾਂ ਵੀ ਅਮਰੀਕਾ ਦੀ ਬਾਂਹ ਮਰੋੜ ਕੇ ਹਮਲਾ ਕਰਾ ਕੇ ਕਿਤੇ ਨਾ ਕਿਤੇ ਗੱਲ ਇੰਨੀ ਪਚਣ ਦੇ ਵਿੱਚ ਨਹੀਂ ਆ ਰਹੀ ਵੀ ਇਹ ਚੱਕਰ ਕੀ ਆ। ਕੀ ਇਜ਼ਰਾਈਲ ਦਾ ਇੰਨਾ ਜ਼ਿਆਦਾ ਦਬਦਬਾ ਆ ਸਾਡੇ ਰਾਸ਼ਟਰਪਤੀ ਦੇ ਉੱਤੇ, ਅਮਰੀਕਾ ਦੇ ਉੱਤੇ, ਇਹਨਾਂ ਦੀ ਜਿਹੜੀ ਉਹ ਸਿਆਸਤ ਦੇ ਉੱਤੇ ਇੰਨਾ ਜ਼ਿਆਦਾ ਇਹਨਾਂ ਦਾ ਕੰਟਰੋਲ ਹੋ ਚੁੱਕਾ ਆ ਵੀ ਉਹ ਜਿੱਦਾਂ ਮਰਜ਼ੀ ਇਹਨਾਂ ਤੋਂ ਕਰਵਾ ਸਕਦੇ ਆ? ਹਾਂਜੀ। ਸੁਣ ਇਹ ਗੱਲਾਂ ਨੇ ਜਿਹੜੀਆਂ, ਕਿਉਂਕਿ ਓਮਾਨ ਦੇ ਜਿਹੜਾ ਵਿਚੋਲੇ ਹੈਗੇ ਆ ਉਹਨਾਂ ਦਾ ਆਉਣਾ, ਉਹਨਾਂ ਨੇ ਸਪਸ਼ਟ ਕਿਹਾ ਹੈਗਾ ਵੀ ਜਿਹੜੀ ਗੱਲ ਹੈਗੀ ਆ ਕਾਫੀ ਅੱਗੇ ਤੱਕ ਪਹੁੰਚ ਗਈ ਸੀ। ਸੋ ਈਰਾਨ ਦਾ ਵੀ ਸਾਨੂੰ ਲੱਗਦਾ ਵੀ ਉਹਦੇ ਲਈ ਵੀ ਹੁਣ ਬਹੁਤ ਵੱਡੇ ਖਤਰੇ ਮੁੱਲ ਲੈਣੇ ਮੈਨੂੰ ਲੱਗਦੇ ਵੀ ਉਹਦੇ ਲਈ ਵੀ ਠੀਕ ਨਹੀਂ ਸੀ। ਹੋ ਸਕਦਾ ਵੀ ਉਹ ਜਿਹੜਾ ਹੈਗਾ ਕੰਪਲਾਇੰਸ ਵਿੱਚ ਜਿਹੜਾ ਹੋਵੇ, ਹਨਾ ਵੀ ਕਿੱਥੇ ਤੱਕ ਗੱਲ ਵਧੀ ਹੋਈ ਆ ਉਹ ਤਾਂ ਜਿਹੜੇ ਮੈਡੀਏਟਰਸ ਹੈਗੇ ਨੇ ਉਹ ਹੀ ਗੱਲ ਦੱਸ ਸਕਦੇ ਹੈਗੇ ਆ। ਪਰ ਇਹ ਗੱਲ ਹੈਗੀ ਆ ਵੀ ਇਜ਼ਰਾਈਲ ਦਾ, ਕਿਉਂਕਿ
ਨੇਤਨਯਾਹੂ ਨੇ ਐਲਾਨ ਕਰ ਦਿੱਤਾ ਸੀਗਾ ਵੀ ਮਿਡਲ ਈਸਟ ਨੂੰ ਚੇਂਜ ਕਰ ਦਿਆਂਗੇ ਅਸੀਂ। ਸੋ ਉਹ ਆਪਣੀ ਉਸ ਜਿੱਦ ਤੇ, ਸੋ ਨੇਤਨਯਾਹੂ ਦਾ ਲਗਾਤਾਰ ਇੱਕ ਤਾਂ ਰਿਹਾ ਹੈਗਾ ਵੀ ਉਹ ਜੰਗਬਾਜ਼ ਕਿਸਮ ਦਾ ਨੇਤਾ ਹੈਗਾ। ਸੋ ਉਹਨੇ ਆਪਣੀ ਜੰਗਬਾਜ਼ੀ ਆ ਪਿਛਲੇ 2 ਸਾਲਾਂ ਤੋਂ, ਹੁਣ ਤਾਂ 2 ਤੋਂ ਵੀ ਜ਼ਿਆਦਾ ਹੀ ਹੋ ਗਿਆ, 2.5 ਸਾਲ ਹੀ ਹੋ ਉਹ ਗਏ ਤਾਂ 1996 ਤੋਂ ਕਹਿ ਰਿਹਾ ਵੀ ਕੁਝ ਮਹੀਨਿਆਂ 'ਚ ਕੁਝ ਹਫ਼ਤਿਆਂ 'ਚ ਇਹਨਾਂ ਨੇ ਕਰ ਹਥਿਆਰ ਦੇਣਾ। ਬਣਾ ਲੈਣਾ। ਹਾਂਜੀ ਹਾਂਜੀ। ਸੋ ਉਹ ਲਗਾਤਾਰ ਆ ਜਿਹੜਾ ਵੀ 1996 ਤੋਂ ਤੁਸੀਂ ਦੇਖ ਰਹੇ ਹੋ, ਉਦੋਂ ਡਿਪਲੋਮੈਟ ਹੁੰਦੇ ਸੀਗੇ ਯੂਐਨਓ UN 'ਚ। ਵਿੱਚ। ਸੋ ਉਦੋਂ ਤੋਂ ਇੱਕ ਕਈ ਵਾਰੀ ਹੁੰਦਾ ਵੀ ਮੁਲਕਾਂ ਨੂੰ ਇਸ ਤਰ੍ਹਾਂ ਦਾ ਨੇਤਾ ਮਿਲ ਜਾਂਦਾ ਹੈਗਾ ਜਿਹੜਾ ਕੰਪਲਾਇੰਸ ਤੇ ਗੱਲਬਾਤ ਵਿੱਚ ਜਿਹੜਾ ਹੈਗਾ ਉਹ ਬਹੁਤੀ ਜ਼ਿਆਦਾ ਸਹਿਮਤੀ ਨਹੀਂ ਰੱਖਦਾ ਤੇ ਉਹ ਹਥਿਆਰਾਂ ਦੇ ਜ਼ੋਰ ਤੇ ਅੱਗੇ ਵਧਣਾ ਚਾਹੁੰਦਾ। ਹੋ ਸਕਦਾ ਇਹ ਲੱਗਦਾ ਹੈਗਾ ਵੀ ਅਮਰੀਕਨ ਪ੍ਰਸ਼ਾਸਨ ਆ ਜਿਹੜਾ ਉਹ ਈਰਾਨ ਤੇ ਹਮਲਾ ਨਹੀਂ ਸੀ ਕਰਨਾ ਚਾਹੁੰਦਾ। ਸੋ ਉਹਨਾਂ ਨੂੰ ਲੱਗਦਾ ਸੀਗਾ, ਰਾਸ਼ਟਰਪਤੀ ਟਰੰਪ ਨੂੰ ਵੀ ਲੱਗਦਾ ਸੀਗਾ ਵੀ ਸਥਿਤੀ ਐਸਕਾਲੇਟ ਹੋ ਜਾਏਗੀ। ਸੋ ਜਿਹੜੇ ਵੈਸਟਰਨ ਅਲਾਈਜ਼ ਹੈਗੇ ਆ ਮਿਡਲ ਈਸਟ ਵਿੱਚ, ਉਹਨਾਂ ਦਾ ਨੁਕਸਾਨ ਹੋਏਗਾ, ਉਹਨਾਂ ਦੀ ਇਕਨੋਮੀ ਦਾ, ਤੇ ਜਿਹੜੀ ਸਪਲਾਈ ਚੇਨ ਹੈਗੀ ਆ, ਹੁਣ ਸਟੇਟ ਆਫ ਹਾਰਮਜ਼ ਤੇ ਤੁਸੀਂ ਦੇਖੋ ਵੀ ਕਿੰਨੇ ਜ਼ਿਆਦਾ ਉੱਥੇ ਟੈਂਕਰ ਆ ਉਹ ਫਸ ਗਏ ਹੋਏ ਆ ਇਸ ਲੜਾਈ ਨਾਲ। ਬਹੁਤ ਸਾਰੇ ਹਵਾਈ ਅੱਡਿਆਂ ਤੇ ਜਿਹੜਾ ਕਿਆਸ ਆ ਉਹ ਹੋ ਗਿਆ ਹੋਇਆ। ਸੋ ਮੇਰਾ ਖਿਆਲ, ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਮਾਰਕੋ ਰੂਬੀਓ ਨੇ ਕਿਹਾ ਹੈਗਾ, ਅਮਰੀਕੀ ਪ੍ਰਸ਼ਾਸਨ ਇਸ ਤਰ੍ਹਾਂ ਦੇ ਹਮਲੇ ਦਾ ਜਿਹੜਾ ਹੈਗਾ ਉਹ ਨਹੀਂ ਸੀ ਕਰਨਾ ਚਾਹੁੰਦਾ, ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕਰਿਆ ਸੀ ਵੀ 4 ਕੁ ਥਾਵਾਂ ਤੇ ਉਹਨਾਂ ਦੇ ਜਿਹੜੀਆਂ ਨਿਊਕਲੀਅਰ ਸਾਈਟ ਸੀ ਉਹਨਾਂ ਤੇ ਹਮਲਾ ਕਰਕੇ ਤੇ ਉਹਨੂੰ ਸਿਰਫ ਸੰਦੇਸ਼ ਦੇ ਕੇ ਟੇਬਲ ਦੇ ਜਿਹੜਾ ਟਾਕਿੰਗ ਟੇਬਲ ਸੀਗਾ ਉਹਦੇ ਤੇ ਲਿਆਉਣ ਲਈ ਮਜਬੂਰ ਕਰ ਰਹੇ ਸੀ, ਔਰ ਉਹ ਆ ਵੀ ਰਹੇ ਸੀ। ਪਰ ਇਜ਼ਰਾਈਲ ਦੀ ਆਪਣੀ ਨੀਤੀ ਹੈ ਜਿਹੜੀ ਉਹ ਜਿਹੜਾ ਹੈਗਾ ਵੀ ਬਿਲਕੁਲ ਵਾਈਪ ਆਊਟ ਕਰਨਾ। ਸੋ ਹੁਣ ਉਹਨਾਂ ਦੀ ਲੀਡਰਸ਼ਿਪ ਨੂੰ ਮਾਰਨਾ, ਇਹ ਸਾਰਾ ਜਿਹੜਾ ਹੈਗਾ ਇਜ਼ਰਾਈਲ ਦੀਆਂ ਜਿਹੜੀਆਂ ਨੀਤੀਆਂ ਉਹ ਅਮਰੀਕਨ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਵੀ ਇਜ਼ਰਾਈਲੀ ਜਿਹੜੀ ਨੀਤੀ ਹੈਗੀ ਆ ਜਾਂ ਇਜ਼ਰਾਈਲੀ ਦਬਾਅ ਹੈਗਾ ਉਹ ਅਮਰੀਕੀ ਪ੍ਰਸ਼ਾਸਨ ਤੇ ਇੰਨਾ ਜ਼ਿਆਦਾ ਹੈਗਾ ਵੀ ਉਹ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਜਿਹੜਾ ਹੈਗਾ ਇਜ਼ਰਾਈਲ ਦੇ ਨਾਲ ਖੜ ਰਹੇ ਨੇ। ਈਵਨ ਤੁਸੀਂ ਦੇਖੋ ਵੀ ਫਰਾਂਸ ਵਿੱਚ ਜਾਂ ਯੂਕੇ ਵੀ, ਜਿਹੜਾ ਯੂਕੇ ਬੇਸ਼ੱਕ ਟਰਾਈ ਕਰ ਰਿਹਾ ਹੈਗਾ ਪਰ ਉਹਨਾਂ ਨੂੰ ਦਿਲੋਂ ਨਹੀਂ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਠੀਕ ਹੋਈਆਂ। ਸੋ ਨੈਟੋ ਦੇ ਬਹੁਤ ਸਾਰੇ ਮੁਲਕਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਠੀਕ ਨਹੀਂ ਹੋਇਆ ਹੈਗਾ। ਸੋ ਜਿਹੜੇ ਡਿਫਰੈਂਸ ਆਫ ਓਪੀਨੀਅਨ ਆ ਉਹ ਵੈਸਟਰਨ ਵਰਲਡ ਵਿੱਚ ਵੀ ਜਿਹੜੇ ਪੈਦਾ ਹੋ ਗਏ ਆ। ਸੋ ਇਜ਼ਰਾਈਲ ਦੀਆਂ ਸਾਰੀਆਂ ਗੱਲਾਂ ਦੀ ਹਮਾਇਤ ਆ ਜਿਹੜੇ ਈਵਨ ਯੂਰਪੀਅਨ ਮੁਲਕ ਵੀ ਆ ਉਹ ਅੰਨ੍ਹੇਵਾਹ ਨਹੀਂ ਕਰ ਰਹੇ। ਤੇ ਅਮਰੀਕਾ ਨੂੰ ਮੇਰਾ ਖਿਆਲ ਹੈਗਾ ਵੀ ਕਿਸੇ ਮਜਬੂਰੀ, ਬਸ ਉਹਨਾਂ ਦੀਆਂ ਕੀ ਮਜਬੂਰੀਆਂ, ਇਹ ਬਹੁਤ ਵੱਡੀ ਗੱਲ ਹੈਗੀ ਆ। ਸੋ ਇਹ ਸਾਡੇ ਜਿੱਦਾਂ ਅਸੀਂ ਇਹਦੇ ਤੇ ਪ੍ਰੈਕਟੀਕਲੀ ਨੌਲੇਜੇਬਲ ਜਿਹੜੇ ਨਹੀਂ ਹੈਗੇ ਵਾਈਟ ਹਾਊਸ ਤੇ, ਬਹੁਤ ਇਹ ਉੱਚੇ ਲੈਵਲ ਦੀਆਂ ਗੱਲਾਂ ਨੇ। ਸੋ ਅਸੀਂ ਤਾਂ ਜੋ ਮੀਡੀਆ ਵਿੱਚ ਆਉਂਦਾ ਉਹਦੇ ਰਾਹੀਂ ਹੀ ਜਿਹੜਾ ਹੈਗਾ ਗਾਂ ਜਿਹੜਾ ਅਖਬਾਰਾਂ ਵਿੱਚ ਛਪੇਗਾ ਉਹ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਪਰ ਹਾਂ, ਇੱਕ ਗੱਲ ਹੈਗੀ ਆ ਵੀ ਅਮਰੀਕੀ ਪ੍ਰਸ਼ਾਸਨ ਇਹ ਹਮਲਾ ਨਹੀਂ ਸੀ ਕਰਨਾ ਚਾਹੁੰਦਾ। ਈਵਨ ਯੂਰਪੀਅਨ ਕੰਟਰੀਜ਼ ਤੇ ਨੈਟੋ ਅਲਾਈਜ਼ ਵੀ ਨਹੀਂ ਸੀ ਚਾਹੁੰਦੇ। ਉਹ ਚਾਹੁੰਦੇ ਸੀ ਕਿਸੇ ਨਾ ਕਿਸੇ ਤਰ੍ਹਾਂ ਨੈਗੋਸ਼ੀਏਟ ਹੋ ਜੇ, ਪਰ ਇਹ ਇਜ਼ਰਾਈਲੀ ਪ੍ਰੈਸ਼ਰ ਕਰਕੇ ਇਹ ਸਾਰਾ ਹਮਲਾ ਹੋਇਆ ਹੈ। ਜਦੋਂ ਹੁਣ ਤੁਸੀਂ ਕਹਿੰਦੇ ਵੀ ਕ੍ਰਿਸਚੈਨਿਟੀ ਵਰਸਸ ਇਸਲਾਮ ਦਾ ਇਹ ਚਰਮ ਸੀਮਾ ਆ, ਇਹ ਇਸਲਾਮ ਦੇ ਵਿੱਚੋਂ ਫਿਰ ਇੱਕ ਫਿਰਕਾ ਹੀ ਕਿਉਂ ਇਹਨਾਂ ਨੂੰ ਰੜਕ ਰਿਹਾ? ਬਾਕੀ ਆਲੇ ਦੁਆਲੇ ਅਰਬ ਮੁਲਕ ਨੇ, ਗਲਫ ਕੰਟਰੀਆਂ ਨੇ, 2 ਦਰਜਨ ਤੋਂ ਵੱਧ ਮੁਸਲਿਮ ਮੈਜੋਰਟੀ ਮੁਲਕ ਨੇ, ਉਹਨਾਂ ਦੀਆਂ ਸੱਤਾ ਆ, ਉਹਨਾਂ ਦੇ ਉਹ ਆਪ ਇਹ ਵੀ ਆਪਸ 'ਚ ਸ਼ੀਆ ਸੁੰਨੀ ਦੇ ਵਿੱਚ ਜਿਹੜਾ ਇਹ ਵੰਡੇ ਹੋਏ ਆ। ਸੋ ਇਹ ਸਾਰਾ ਮਸਲਾ ਸ਼ੀਆ ਦੇ ਨਾਲ ਹੀ ਕਿਉਂ? ਕੀ ਇਹ ਵਾਕਿਆ ਹੀ ਕ੍ਰਿਸਚੈਨਿਟੀ ਵਰਸਸ ਇਸਲਾਮ ਆ ਜਾਂ ਇਹ ਇਜ਼ਰਾਈਲ ਵਰਸਸ ਸਿਰਫ ਈਰਾਨ ਨੂੰ ਖਤਮ ਕਰਨ ਵਾਲੀ ਗੱਲ ਹੀ ਆ? ਨਹੀਂ, ਇਹ ਦੇਖੋ ਜਿਹੜਾ ਮਿਨੀਏਚਰ ਹੈਗਾ ਉਹ ਤਾਂ ਇਜ਼ਰਾਈਲ ਵਰਸਸ ਈਰਾਨ ਹੈਗਾ, ਪਰ ਜਿਹੜੀ ਕਲੈਸ਼ ਆਫ ਸਿਵਲਾਈਜੇਸ਼ਨਸ ਆ ਉਹਨਾਂ ਨਾਲ ਵੀ ਹੁਣ ਤੁਸੀਂ ਦੇਖੋ ਵੀ ਇੱਕ ਹੈ ਤਾਂ ਮੁਸਲਿਮ ਹੀ ਹੈ, ਦੋਵੇਂ ਤਰ੍ਹਾਂ ਦੇ ਨਾ, ਵੀ ਇੱਕੋ ਹੀ ਰਮਦਾਨ ਇੱਕੋ ਟਾਈਮ ਹੁੰਦਾ, ਸਾਰਾ ਕੁਝ ਇੱਕੋ ਜਿਹੀਆਂ ਨੇ, ਬਹੁਤ ਛੋਟਾ ਫਰਕ ਹੈ ਜਿਹੜਾ ਹੋ ਸਕਦਾ ਹੈ। ਇਹਦੇ ਬਾਵਜੂਦ ਵੀ ਜਿੱਦਾਂ ਆਈਸੋਲੇਸ਼ਨ ਕਿੰਨੀ ਹੈਗੀ ਵੀ ਬਾਕੀ ਦਾ ਕੋਈ ਮੁਲਕ ਵੀ ਹੈ ਜਿਹੜਾ ਉਹ ਨਹੀਂ ਬੋਲਿਆ। ਇਟ ਮੀਨਸ ਉਹਨਾਂ ਦੇ ਅੰਦਰ ਜਿਹੜੇ ਡਿਫਰੈਂਸਿਸ ਨੇ ਉਸ ਕਰਕੇ ਉਹ ਆਈਸੋਲੇਸ਼ਨ ਕਰਕੇ ਜਿਹੜਾ ਹੈਗਾ ਵੀ ਉਹ ਕਲੈਸ਼ ਵੱਲ ਵਧਾ ਰਹੇ ਨੇ। ਜੇ ਸਾਰਿਆਂ ਦੀ ਏਕਤਾ ਹੁੰਦੀ ਤਾਂ ਹੋ ਸਕਦਾ ਹੈਗਾ ਵੀ ਜਿਹੜਾ ਈਰਾਨ ਤੇ ਇਸ ਤਰ੍ਹਾਂ ਦਾ ਹਮਲਾ ਨਾ ਹੁੰਦਾ। ਸੋ ਇਹ ਗੱਲ ਜਿਹੜੀ ਤੁਹਾਡੀ ਇਹ ਹੈਗਾ ਵੀ ਈਰਾਨ ਵਰਸਸ ਉਹੀ ਹੈਗਾ ਕਿ ਨਹੀਂ। ਹੁਣ ਈਰਾਨ ਵਰਸਸ ਇਜ਼ਰਾਈਲ ਰਹਿਣ ਵਾਲਾ ਨਹੀਂ ਹੈ, ਅਗਲਾ ਨੰਬਰ ਪਾਕਿਸਤਾਨ ਦਾ ਆਉਣਾ ਹੈ। ਸੋ ਇਟ ਮੀਨਸ ਉਹ ਕਲੈਸ਼ ਆਫ ਸਿਵਲਾਈਜੇਸ਼ਨ। ਉਹ ਕਿੱਦਾਂ? ਕਿਉਂਕਿ ਪਾਕਿਸਤਾਨ ਦਾ ਵੀ ਜਿਹੜਾ ਉਹ ਪ੍ਰੋਗਰਾਮ ਹੈਗਾ ਦੂਸਰਾ ਪਰਮਾਣੂ ਹਥਿਆਰਾਂ ਦਾ, ਸੋ ਉਹ ਟੋਲਰੇਬਲ ਨਹੀਂ ਹੈਗਾ ਇਜ਼ਰਾਈਲ ਨੂੰ। ਸੋ ਇਹ ਇਕੱਲਾ ਈਰਾਨ ਤੱਕ ਸੀਮਿਤ ਨਹੀਂ ਹੈਗਾ, ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਸੋ ਪਾਕਿਸਤਾਨ ਦਾ ਵੀ ਅੱਗੇ ਨੰਬਰ ਆਉਣਾ। ਸੋ ਇਹ ਇਸਲਾਮ ਜਿਹੜੇ ਇਸਲਾਮਿਕ ਕੰਟਰੀਜ਼
ਜਿਹੜੇ ਹੈਗੇ ਆ ਜਿਨ੍ਹਾਂ ਨੇ ਹਥਿਆਰ ਵੱਡੇ ਬਣਾ ਰੱਖੇ ਹੈਗੇ ਆ, ਸੋ ਉਹਨਾਂ ਸਾਰਿਆਂ ਦਾ ਨੰਬਰ ਆਊਗਾ। ਸੋ ਇਹ ਇਕੱਲੀ ਇਰਾਨ ਐਂਡ ਇਜ਼ਰਾਈਲ ਤੱਕ ਸੀਮਿਤ ਨਹੀਂ ਹੈ। ਸੋ ਅੱਗੇ ਇਹ ਜਿਹੜਾ ਇਸਲਾਮਿਕ ਵਰਲਡ ਕੋਲ ਜਿੰਨੇ ਵੀ ਜਿਹੜੇ ਸਟਾਕ ਪਾਇਲਸ ਨੇ ਉਹਨਾਂ ਤੇ ਜਿਹੜੇ ਹੈਗੇ ਆ ਉਹ ਹਮਲੇ ਹੋਣਗੇ। ਸੋ ਇਹ ਵੱਡੇ ਪਰਸਪੈਕਟਿਵ ਵਿੱਚ ਸਾਰੀ ਗੱਲ ਆ ਦੇਖਣ ਵਾਲੀ। ਇਹ ਇੱਥੇ ਇੱਕ ਜਿਹੜਾ ਇਹਨਾਂ ਦਾ ਜ਼ਾਇਨਿਸਟ ਦਾ ਜਿਹੜਾ ਇੱਕ ਆਈਡੀਆ ਆ ਗ੍ਰੇਟਰ ਇਜ਼ਰਾਈਲ ਦਾ, ਵੀ ਜਿੰਨੇ ਆਲੇ ਦੁਆਲੇ ਦੇ ਮੁਲਕ ਆ, ਮੁਸਲਿਮ ਮੁਲਕ ਆ, ਉਹਨੂੰ ਇੱਕ ਇਜ਼ਰਾਈਲ ਬਣਾ ਦੇਣਾ ਆ, ਇਹ ਉਸੇ ਦੇ ਵੱਲ ਨੂੰ ਹੀ ਵੱਧ ਰਿਹਾ। ਥੋੜੇ ਦਿਨ ਪਹਿਲਾਂ ਮਾਈਕ ਹਕਬੀ ਜਿਹੜੇ ਅੰਬੈਸਡਰ ਨੇ ਇਜ਼ਰਾਈਲ ਨੂੰ ਅਮਰੀਕਾ ਦੇ, ਉਹਨਾਂ ਨੇ ਇਹ ਗੱਲ ਨੂੰ ਵੀ ਪ੍ਰਚਾਰਿਆ, ਆਪਾਂ ਨੇਤਨਿਆਹੂ ਦੇ ਮੂੰਹੋਂ ਵੀ ਇੱਦਾਂ ਦੀਆਂ ਗੱਲਾਂ ਜਾਂ ਇਹਨਾਂ ਦੇ ਅਧਿਕਾਰੀਆਂ ਦੇ ਮੂੰਹੋਂ ਵੀ ਇੱਦਾਂ ਦੀਆਂ ਗੱਲਾਂ ਗ੍ਰੇਟਰ ਇਜ਼ਰਾਈਲ ਵਾਲੀ ਜਿਹੜੀ ਸੁਣਦੇ ਆ, ਕਿ ਉਸੇ ਦੇ ਵੱਲ ਨੂੰ ਵੱਧ ਰਹੇ ਨੇ ਕਦਮ। ਦੇਖੋ ਇਹ ਉਹਨਾਂ ਦਾ ਸੁਪਨਾ ਹੈਗਾ, ਪਰ ਤੁਸੀਂ ਦੇਖੋ ਵੀ ਅੱਜ ਦੀ ਸਥਿਤੀ ਵਿੱਚ ਇਹ ਪ੍ਰੈਕਟੀਕੇਬਲ ਤਾਂ ਨਹੀਂ ਲੱਗ ਰਿਹਾ ਨਾ। ਜਿਹੜੇ ਕੰਟਰੀਜ਼ ਆ, ਕਤਰ ਆ, UAE ਆ, ਦੁਬਈ ਆ, ਜਾਂ ਉਹਨਾਂ ਦਾ ਸਾਰਿਆਂ ਦਾ ਗੱਠਜੋੜ ਆ UAE ਦੀ ਤੌਰ ਤੇ, ਬਹਿਰੀਨ ਆ, ਕੁਵੈਤ ਆ। ਸੋ ਉਹ ਕਦੋਂ ਤੁਸੀਂ ਇਹ ਸੋਚ ਸਕਦੇ ਹੋ ਵੀ ਇੰਨੇ ਜ਼ਿਆਦੇ ਜਿਹੜੇ 15-16 ਕੰਟਰੀਜ਼ ਹੈਗੇ ਆ ਵੀ ਉਹਨਾਂ ਨੂੰ ਤੁਸੀਂ ਇੱਕ ਯਹੂਦੀ ਉਹਦੇ ਪਾਪੂਲੇਸ਼ਨ ਵਿੱਚ ਬਦਲ ਦੋਗੇ? ਇੰਨੀ ਵੱਡੀ ਪਾਪੂਲੇਸ਼ਨ ਦਾ ਤੁਸੀਂ ਕੀ ਕਰ ਸਕਦੇ? ਸੋ ਇਹ ਇੱਕ ਸੁਪਨਾ ਲੈ ਕੇ ਆ ਜਿਹੜਾ ਚੱਲ ਰਿਹਾ ਗ੍ਰੇਟਰ ਇਜ਼ਰਾਈਲ ਦਾ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਬਣਿਆ ਹੋਇਆ ਹੈਗਾ, ਕਿਉਂਕਿ ਉਹ ਬਹੁਤ ਸਾਰੇ ਜਿਹੜੇ ਹੈਗੇ ਆ ਇਜ਼ਰਾਈਲ ਨਾਲ ਉਹਨਾਂ ਦੇ ਚੰਗੇ ਰਿਲੇਸ਼ਨ ਹੈਗੇ ਆ। ਪਰ ਜੇ ਇਹ ਕਹੋ ਵੀ ਹਾਂ ਅਸੀਂ ਸਾਰਿਆਂ ਨੂੰ ਮਾਰ ਕੇ ਉੱਥੇ ਜਿਹੜਾ ਹੈਗਾ ਇਜ਼ਰਾਈਲ ਦਾ ਇੱਕ ਤਰ੍ਹਾਂ ਨਾਲ ਜਿਹੜੀ ਯਹੂਦੀ ਵਸਾ ਦਾਂਗੇ, ਸੋ ਇਹ ਤਾਂ ਸੰਭਵ ਹੀ ਹੈ ਨਹੀਂ। ਜਿਸ ਤਰ੍ਹਾਂ ਉਹਦੇ ਨਾਲ ਤਾਂ ਜਿਹੜਾ ਸਮੁੱਚਾ ਗਲੋਬਲ ਜਿਹੜਾ ਸਿਸਟਮ ਆ, ਸਿਵਲਾਈਜੇਸ਼ਨ ਆ, ਉਹਦੇ ਲਈ ਬਹੁਤ ਵੱਡੀਆਂ ਥ੍ਰੈਟਸ ਆਉਣਗੀਆਂ। ਸੋ ਇਹ ਪਾਕਟਸ ਤੇ ਹਮਲੇ ਹੋ ਸਕਦੇ ਆ, ਵੀ ਇਰਾਨ ਤੇ ਹੋ ਗਿਆ, ਇਰਾਕ ਤੇ ਕਰ ਲਿਆ, ਅਫਗਾਨਿਸਤਾਨ ਤੇ ਕਰ ਲਿਆ। ਕਲੈਕਟਿਵਲੀ ਸਮੁੱਚੇ ਮਿਡਲ ਈਸਟ ਤੇ ਤੁਸੀਂ ਹਮਲਾ ਕਰਕੇ ਉਹਨੂੰ ਵਾਈਪ ਆਊਟ ਕਰ ਦਿਓ, ਔਰ ਫਿਰ ਤੁਸੀਂ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਤਰ੍ਹਾਂ ਨਾਲ ਉਸਾਰ ਲਿਆ ਹੋਇਆ ਇਕਨੋਮਿਕਲੀ, ਉਹਦੇ ਨਾਲ ਤਾਂ ਗਲੋਬਲ ਇਕੋਨਮੀ ਤੇ ਗਲੋਬਲ ਬਲੱਡ ਸ਼ੈਡ ਆ ਜਿਹੜਾ ਉਹ ਬਹੁਤ ਵੱਡੀ ਪੱਧਰ ਤੇ ਜਿਹੜਾ ਹੋਏਗਾ। ਸੋ ਸਾਨੂੰ ਨਹੀਂ ਲੱਗਦਾ ਇਹ ਸੁਪਨਾ ਉਹਨਾਂ ਦਾ ਹੈਗਾ ਇਜ਼ਰਾਈਲ ਦਾ। ਇਜ਼ਰਾਈਲ ਦੇ ਜਿਹੜੇ ਜੰਗਬਾਜ਼ ਨੇ, ਸੋ ਸਮੁੱਚੇ ਇਜ਼ਰਾਈਲ ਦਾ ਨਹੀਂ ਕਹਿ ਸਕਦੇ, ਕਿਉਂਕਿ ਇਜ਼ਰਾਈਲ ਦੇ ਬਹੁਤ ਸਾਰੇ ਜਿਹੜੇ ਚੰਗੇ ਪੜ੍ਹੇ ਲਿਖੇ ਜਿਹੜੇ ਸਿਟੀਜ਼ਨ ਆ ਉਹ ਇਸ ਜੰਗਬਾਜ਼ੀ ਦੀ ਵਿਰੋਧਤਾ ਵੀ ਕਰਦੇ ਆ। ਬੇਸ਼ੱਕ ਉਹਨਾਂ ਦੀਆਂ ਆਵਾਜ਼ਾਂ ਦਬਾ ਦਿੱਤੀਆਂ ਜਾਂਦੀਆਂ। ਸੋ ਗ੍ਰੇਟ ਇਜ਼ਰਾਈਲ ਵਾਲਾ ਸੁਪਨਾ ਹੈਗਾ ਜਿਹੜਾ ਇੱਕ ਸੁਪਨਾ ਹੈ ਉਹਨਾਂ ਦਾ, ਪਰ ਉਹਨੂੰ ਅੱਜ ਦੀ ਸਥਿਤੀ ਵਿੱਚ ਆਪਾਂ 21ਵੀਂ ਸਦੀ ਵਿੱਚ ਜਿਸ ਕਿਸਮ ਨਾਲ ਇੱਕ ਤਰ੍ਹਾਂ ਨਾਲ ਇੰਟਰਲਿੰਕਡ ਆ ਸੋਸਾਇਟੀ, ਉਹਦੇ ਇੱਕ ਦੂਜੇ ਤੇ ਜਿਹੜੀਆਂ ਹੈਗੀਆਂ ਨਿਰਭਰ ਹੈਗੇ ਆਪਾਂ ਸਾਰਾ ਕੁਝ, ਚਾਹੇ ਹਵਾਈ ਸੇਵਾ ਰਾਹੀਂ, ਚਾਹੇ ਇਕੋਨਮੀ ਰਾਹੀਂ, ਚਾਹੇ ਜਿਹੜੀ ਆਊਟਰੀਚ ਆਫ ਸਰਵਿਸਿਜ਼ ਸੈਕਟਰ ਹੈਗੀ ਆ ਉਹਦੇ ਰਾਹੀਂ, ਉਹਦੇ ਨਾਲ ਇਸ ਕਿਸਮ ਦਾ ਕੜਵਾਸ ਪੈਦਾ ਕਰਨਾ, ਫਿਰ ਤਾਂ ਇਹ ਅਹਿਮਦ ਸ਼ਾਹ ਅਬਦਾਲੀ ਵਾਲਾ ਹੀ ਕੰਮ ਆ ਜਿਹੜਾ ਹੋ ਜਾਊਗਾ ਵੀ 21ਵੀਂ ਸਦੀ ਵਿੱਚ ਇੱਕ ਨਵੀਂ ਕਿਸਮ ਦੀ ਸਟੋਨ ਏਜ ਆ, 17ਵੀਂ ਸਦੀ ਵਾਲਾ ਜਿਹੜਾ ਵਰਤਾਰਾ ਵਰਤਾਇਆ ਜਾ ਰਿਹਾ। ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਇਤਿਹਾਸ ਆ ਉਹਨੂੰ ਇੰਨਾ ਰਿਵਰਸ ਕਰਕੇ ਪਿੱਛੇ ਲਿਜਾਇਆ ਜਾ ਸਕਦਾ ਵੀ ਉਹ ਜਿਹੜਾ ਉਹਦਾ ਪਿੱਛੇ ਜਾਣਾ ਹੈਗਾ ਵੀ ਉਹ ਸਿਵਲਾਈਜੇਸ਼ਨ ਨੂੰ ਜਿਹੜਾ ਹੈਗਾ ਸਿਰ ਥੱਲੇ ਕਰ ਦੇਵੇ, ਸਿਵਲਾਈਜੇਸ਼ਨ ਦਾ ਉਹ ਕਰ ਦੇਵੇ। ਸੋ ਸਿਰ ਦੇ ਭਾਰ ਸਿਵਲਾਈਜੇਸ਼ਨ ਨੂੰ ਕਰਨ ਵਾਲਾ ਸੁਪਨਾ ਹੋਏਗਾ। ਸਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਹੈਗਾ ਪ੍ਰੈਕਟੀਕੇਬਲ ਹੈ। ਵੈਸੇ ਵੀ ਆਪਾਂ ਜੇ ਦੇਖਿਆ ਜਾਵੇ ਤਾਂ ਇਹਨਾਂ ਸਾਰੇ ਮੁਲਕਾਂ ਨੂੰ ਜਿਹੜੇ ਇਹਨਾਂ ਨੇ ਇਰਾਕ 'ਚ ਵੀ ਜਾ ਕੇ ਦੇਖਿਆ, ਅਫਗਾਨਿਸਤਾਨ 'ਚ ਵੀ ਜਾ ਕੇ ਦੇਖਿਆ, ਕਿਉਂਕਿ ਬੂਟਸ ਔਨ ਗਰਾਊਂਡ ਤੁਸੀਂ ਕਰ ਨਹੀਂ ਸਕਦੇ। ਉਹਨਾਂ ਨੇ ਕਿੱਥੇ ਮੁਕਾਬਲਾ ਕਰਨਾ ਔਖਾ ਹੁੰਦਾ, ਜਿਨ੍ਹਾਂ ਦੀ ਆਪਣੀ ਬੈਕਯਾਰਡ ਆ, ਤੇ ਇੱਕ ਜਾਣੇ ਨੇ ਦੂਜੇ ਥਾਂ ਦੇ ਉੱਤੇ ਜਾ ਕੇ ਲੜਨਾ, ਉਹ ਟੋਟਲੀ ਡਿਫਰੈਂਟ ਇੱਕ ਐਂਗਲ ਜਿਹੜਾ ਉਹ ਬਣ ਜਾਂਦਾ ਆ। ਸਵਾਲ ਹੁਣ ਇਹ ਆ ਰਿਹਾ ਵੀ ਕੀ ਈਰਾਨ ਦੇ ਕੋਲ ਅਮਰੀਕਾ ਇਜ਼ਰਾਈਲ ਦਾ ਮੁਕਾਬਲਾ ਕਰਨ ਜੋ ਕਿ ਹਥਿਆਰ ਹੈਗੇ ਨੇ? ਇੱਕ ਪਾਸੇ ਜਦੋਂ 6 ਮਹੀਨੇ ਪਹਿਲਾਂ ਜੂਨ ਦੇ ਵਿੱਚ ਹੁੰਦਾ ਆ ਹਮਲਾ, ਉਦੋਂ ਕਹਿੰਦੇ ਵੀ ਅਸੀਂ ਸਾਰਾ ਕੁਝ ਖਤਮ ਕਰਤਾ, ਫਿਰ 6 ਮਹੀਨੇ ਬਾਅਦ ਇਹ ਰੌਲਾ ਆ ਜਾਂਦਾ ਵੀ ਨਹੀਂ ਜੀ ਇਹ ਤਾਂ ਹਥਿਆਰ ਦੁਬਾਰਾ ਬਣਾ ਲੈਣ ਲੱਗੇ ਆ, ਫਿਰ ਦੁਬਾਰਾ ਹਮਲਾ ਹੋ ਗਿਆ। ਕੀ ਈਰਾਨ ਇਸ ਟਾਈਮ ਇੰਨਾ ਸਮਰੱਥ ਹੈਗਾ ਆ ਵੀ ਇਹਨਾਂ ਦਾ ਮੁਕਾਬਲਾ ਕਰ ਸਕੇ? ਨਹੀਂ, ਕਿਉਂਕਿ ਅਮਰੀਕਾ ਦੇ ਹਥਿਆਰਾਂ ਦਾ ਜਾਂ ਇਜ਼ਰਾਈਲ ਦੇ ਹਥਿਆਰਾਂ ਦਾ ਮੁਕਾਬਲਾ ਕਰਨ ਦਾ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਉਹਨਾਂ ਨੇ ਟਰਾਈ ਕਰਿਆ ਆਪਣੇ ਤੌਰ ਤੇ, ਖਾਸ ਕਰਕੇ ਜਿਹੜੇ ਆਪਣੇ ਛੋਟੇ ਹਮਲਾਵਰ ਜਿਹੜੇ ਹੈਗੇ ਆ, ਜਿਹੜੇ ਇਹਨਾਂ ਦੇ ਡਰੋਨ ਸ਼ਹੀਦ ਡਰੋਨ ਜਿਹੜੇ ਆ, ਹਾਂਜੀ ਜਿਹੜੇ ਡਰੋਨਸ ਆ ਉਹ ਕਾਫੀ ਜ਼ਿਆਦਾ ਵੱਡੀ ਪੱਧਰ ਤੇ ਉਹਨਾਂ ਨੇ ਬਣਾਇਆ। ਰਸ਼ੀਆ ਨੂੰ ਵੀ ਇਹੀ ਸਪਲਾਈ ਕਰਦੇ ਸੀ। ਸੋ ਇਹਨਾਂ ਦਾ ਜਿਹੜਾ ਰਸ਼ੀਆ ਦੀ ਲਾਈਫ ਲਾਈਨ ਆ ਉਹ ਵੀ ਜਿਹੜੇ ਇਹਨਾਂ ਦੇ ਸ਼ਹੀਦ ਡਰੋਨ ਸੀਗੇ। ਡਰੋਨ ਹੈਗੇ ਆ, ਮਿਜ਼ਾਈਲਸ ਆ ਜਿਹੜੀਆਂ ਉਹ ਬੇਸ਼ੱਕ ਹੋਣਗੀਆਂ, ਵੀ ਆਪਾਂ ਨੂੰ ਨਹੀਂ ਪਤਾ ਵੀ ਉਹਦੇ ਨੰਬਰ ਕਿੰਨੇ ਆ, ਕਿਉਂਕਿ ਸਾਡਾ ਈਰਾਨ ਨਾਲ ਕੋਈ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਜੋ ਮੀਡੀਆ ਵਿੱਚ ਆਉਂਦੀ ਆ। ਨੰਬਰਸ ਵੀ ਬਹੁਤ ਜ਼ਿਆਦਾ ਨਹੀਂ ਹੋਣਗੇ ਮੈਨੂੰ ਲੱਗਦਾ, ਪਰ ਜਿਹੜੀ ਰੀਚ ਹੋਊਗੀ ਵੀ ਉਹ ਇਜ਼ਰਾਈਲ ਤੱਕ ਜਾਂ ਹੋਰ ਥਾਵਾਂ ਤੇ ਪਹੁੰਚਾ, ਉਹਨਾਂ ਨਾਲ ਜਿਹੜੇ ਹੈਗੇ ਆ ਅਮਰੀਕਾ ਦੇ ਜਿਹੜੇ ਉਹਨੂੰ ਡਾਈਫਿਊਜ਼ ਕਰਨ ਦਾ ਸਿਸਟਮ ਆ,
ਤੇ ਹੋਰ ਕੰਟਰੀਜ਼ ਦਾ ਹੁਣ ਨੈਟੋ ਦਾ ਵੀ ਡਿਫਿਊਜ਼ ਕਰਨ ਵਾਲਾ ਸਿਸਟਮ ਉੱਥੇ ਜਿਹੜਾ ਹੈਗਾ ਆ ਗਿਆ ਹੋਇਆ। ਈਵਨ ਯੂਕੇ ਤੋਂ ਵੀ ਜਿਹੜੇ ਹੈਗੇ ਆ ਜਿਹੜੇ ਜਹਾਜ਼ ਨੇ ਕੁਝ ਸਾਰੇ ਉਹ ਗਏ ਹੈਗੇ ਆ ਜਿਨ੍ਹਾਂ ਨੇ ਜਿਹੜੇ ਇਹਨਾਂ ਦੇ ਡਰੋਨਸ ਨੂੰ ਡਾਈਫਿਊਜ਼ ਕਰਿਆ ਜਿਹੜੇ ਇਜ਼ਰਾਈਲ ਵੱਲ ਜਾ ਰਹੇ ਸੀਗੇ। ਸੋ ਈਰਾਨ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਵੀ ਵੈਸੇ ਹੀ ਅਮੀਰ ਔਰ ਗਰੀਬ ਦੇ ਪੱਧਰ ਤੇ ਹੀ ਉਹ ਇੱਕ ਗਰੀਬੀ ਦਾਅਵੇ ਵਿੱਚ ਵਿਚਰ ਰਿਹਾ। ਬੇਸ਼ੱਕ ਉਹਨੇ ਤੇਲ ਵੇਚਦੇ ਰਹੇ ਆ ਸੈਂਕਸ਼ਨਸ ਦੇ ਬਾਵਜੂਦ, ਸੋ ਤੇਲ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਜਿਹੜੀਆਂ ਲੋੜਾਂ ਸੀ ਉਹੀ ਪੂਰੀਆਂ ਹੁੰਦੀਆਂ। ਉਹਨੇ ਮਿਲੀਟੈਰੀਲੀ ਬਹੁਤ ਜ਼ਿਆਦਾ ਜਿਹੜਾ ਹੈਗਾ ਇਨਵੈਸਟ ਕਰ ਲਿਆ ਹੋਵੇ ਉਹ ਅਸੀਂ ਨਹੀਂ ਕਹਿ ਸਕਦੇ। ਸੋ ਈਰਾਨ ਅਮਰੀਕਾ ਤੇ ਇਜ਼ਰਾਈਲ ਦੇ ਜਾਂ ਵੈਸਟਰਨ ਵਰਲਡ ਦੇ ਜਾਂ ਨੈਟੋ ਦੇ ਹਥਿਆਰਾਂ ਦੇ ਮੁਕਾਬਲੇ ਵਿੱਚ ਇੰਨਾ ਹਥਿਆਰਬੰਦ ਨਹੀਂ ਹੈ। ਹਾਂ, ਉਹ ਰਿਟੈਲੀਏਟ ਕਰ ਰਿਹਾ ਤੇ ਰਿਟੈਲੀਏਟ ਕਰੇਗਾ ਵੀ। ਸੋ ਕਿੰਨੀ ਕੁ ਦੇਰ ਕਰਦਾ ਹੈ? ਜਦੋਂ ਇੱਕ ਪਾਸੇ ਹੈਗਾ ਵੀ ਘਰ ਵਿੱਚ ਉਹਨਾਂ ਦਾ ਜਿਹੜਾ ਟੌਪ ਲੀਡਰ ਮਾਰਿਆ ਗਿਆ, ਉਹਦੇ ਮਿਲਟਰੀ ਕਮਾਂਡ ਦੀ ਜਿਹੜੀ ਫਸਟ ਲਾਈਨ ਆ ਉਹਦੇ ਚੋਂ ਵੱਡੇ ਜਰਨੈਲ ਆ ਜਿਹੜੇ ਉਹ ਮਾਰੇ ਗਏ ਆ। ਸੈਕੰਡ ਲਾਈਨ ਦੇ ਜਰਨੈਲ ਕੀ ਆਰਗੇਨਾਈਜ਼ ਕਰ ਪਾਉਂਦੇ ਆ, ਰਿਟੈਲੀਏਟ ਕਰ ਪਾਉਂਦੇ ਹੈਗੇ ਆ। ਫਿਰ ਜਿਹੜਾ ਹੈਗਾ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਰਾਸ਼ਟਰਪਤੀ ਔਰ ਫੋਰਨ ਮਿਨਿਸਟਰ ਆ ਉਹ ਪ੍ਰੋ ਅਮਰੀਕਨ ਹੈਗੇ ਆ। ਇਹ ਬਹੁਤ ਗੱਲਾਂ ਨੇ ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਫੈਸਲਾਕੁਨ ਰੋਲ ਅਦਾ ਕਰਨਾ। ਸੋ ਸਾਨੂੰ ਨਹੀਂ ਲੱਗਦਾ ਵੀ ਹਥਿਆਰ ਉਹਨਾਂ ਕੋਲ ਇਸ ਪਾਏ ਨੇ ਵੀ ਉਹ ਅਮਰੀਕਾ ਦੀ ਜਿਹੜੀ ਇੱਕ ਤਰ੍ਹਾਂ ਨਾਲ ਆਪਾਂ ਦੇਖੀਆਂ ਆਈਆਂ ਚੱਲਦੀਆਂ ਉਹਨਾਂ ਦੀਆਂ ਮਿਜ਼ਾਈਲਾਂ ਉੱਥੋਂ ਵੀ ਕਿੰਨੀ ਤੇਜ਼ੀ ਨਾਲ ਕਿੰਨਾ ਨੰਬਰਸ ਆਫ ਮਿਜ਼ਾਈਲਸ ਆ ਜਿਹੜੀਆਂ ਜਾਣੀ ਉਹ 1 ਮਿੰਟ ਵਿੱਚ ਹੀ ਪਤਾ ਨਹੀਂ ਹਜ਼ਾਰਾਂ ਹੀ ਮਿਜ਼ਾਈਲਸ ਆ ਜਿਹੜੀਆਂ ਛੋਟੀਆਂ ਤੇ ਵੱਡੀਆਂ ਉਹ ਕੱਢ ਦਿੰਦੇ ਹੈਗੇ ਉਹਨਾਂ ਦੇ। ਸੋ ਈਰਾਨ ਹਥਿਆਰਾਂ ਦੇ ਪੱਖੋਂ ਜਿਹੜਾ ਹੈਗਾ ਵੈਸਟਰਨ ਜਿਹੜੀਆਂ ਕੰਟਰੀਜ਼ ਜਿਹੜੀਆਂ ਲੜ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਉਹਨਾਂ ਨਹੀਂ। ਹਾਂ, ਪਰ ਜਿੰਨੇ ਉਹਦੇ ਕੋਲ ਹਥਿਆਰ ਆ ਉਹਨਾਂ ਨਾਲ ਉਹ ਰਿਟੈਲੀਏਟ ਕਰ ਰਿਹਾ। ਚਾਹੇ ਉਹ ਬਹਿਰੀਨ ਵਿੱਚ ਇੱਕ ਮੇਰੇ ਖਿਆਲ US ਐਮਬੈਸੀ ਤੇ ਹੋਇਆ ਜਾਂ ਹੋਰ ਥਾਵਾਂ ਤੇ ਹੋਇਆ, ਰਿਆਦ ਦੇ ਵਿੱਚ ਹੋਇਆ, ਸਾਊਦੀ ਅਰੇਬੀਆ ਚ। ਉਹ ਆਪਣੇ ਤੌਰ ਤੇ ਉਨਾ ਕੁ ਤਾਂ ਹੁਣ ਇੰਨੀ ਕੁ ਤਾਂ ਉਹਨਾਂ ਦੀ ਪਾਵਰ ਹੈਗੀ ਆ, ਪਰ ਬਹੁਤ ਲੰਬੀ ਨਹੀਂ ਵੀ ਉਹ ਇਜ਼ਰਾਈਲ ਤੇ ਉਸ ਤਰ੍ਹਾਂ ਦਾ ਹਮਲਾ ਕਰ ਸਕਣ ਜਿਸ ਤਰ੍ਹਾਂ ਦਾ ਇਜ਼ਰਾਈਲ ਨੇ ਜਿਹੜਾ ਹੈਗਾ ਤੇ ਅਮਰੀਕਾ ਨੇ ਈਰਾਨ ਤੇ ਕਰਿਆ। ਹਾਂ, ਹਥਿਆਰਾਂ ਦੇ ਮੁਕਾਬਲੇ ਉਹਨੇ ਨਹੀਂ ਭਰਿਆ ਵੀ ਉਹਨਾਂ ਦੇ ਜਿਹੜੇ ਜਨਰਲ ਸੀਗੇ ਉਹ ਤਾਂ ਕਹਿ ਰਹੇ ਵੀ ਅਸੀਂ ਕਈ ਮਹੀਨੇ ਦੇ ਲਈ ਲੜਨ ਦੇ ਲਈ ਰੈਡੀ ਆ। ਕੱਲ ਉਹ ਵੀਡੀਓ ਵੀ ਉਹ ਪਾ ਰਹੇ ਸੀਗੇ, ਬੀਤੇ ਦਿਨਾਂ 'ਚ ਪਾਈਆਂ ਉਹਨਾਂ ਨੇ ਉਹੀ ਜਿਹੜੀਆਂ ਡਰੋਨਸ ਦੀਆਂ ਮਿਜ਼ਾਈਲਸ ਦੀਆਂ ਵੀ ਸਾਡੇ ਕੋਲ ਪੂਰੇ ਸਟਾਕ ਪਾਈਲ ਪਏ ਹੋਏ ਆ, ਅਸੀਂ ਲੰਮਾ ਸਮਾਂ ਜਿਹੜਾ ਉਹ ਕੱਢ ਸਕਦੇ ਹਾਂ। ਸੋ ਇਹ ਵਕਤ ਦੱਸੇਗਾ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ। ਪਿਛਲੀ ਵਾਰੀ ਆਪਾਂ ਜਿਹੜੀ ਉਹ 12 ਡੇ ਵਾਰ ਦੇ ਵਿੱਚ ਅਵਤਾਰ ਸਿੰਘ ਜੀ ਇਹ ਸਾਰਿਆਂ ਦੇ ਐਨਾਲਿਸਿਸ ਜਿਹੜੇ ਮਿਲਟਰੀ ਵਿਸ਼ਲੇਸ਼ਕ ਆ ਉਹਨਾਂ ਨੇ ਕੀਤਾ ਸੀਗਾ ਵੀ ਪਹਿਲਾਂ ਇਹਨਾਂ ਨੇ ਆਪਣੇ ਛੋਟੇ ਮੋਟੇ ਹਥਿਆਰ ਚਲਾ ਕੇ ਇਹਨਾਂ ਦੀਆਂ ਜਿਹੜੀਆਂ ਇੰਟਰਸੈਪਟਰ ਮਿਜ਼ਾਈਲ ਸੀ ਉਹ ਤਕਰੀਬਨ ਖਤਮ ਕਰਾਤੀਆਂ ਤੇ ਫਿਰ ਇਹਨਾਂ ਨੇ ਆਪਣੀਆਂ ਦੂਜੀਆਂ ਜਿਹੜੀਆਂ ਸੁਪਰਸੋਨਿਕ ਹਾਈਪਰਸੋਨਿਕ ਮਿਜ਼ਾਈਲਾਂ ਜਿਹੜੀਆਂ ਆ ਉਹ ਚਲਾਈਆਂ ਜਿਨ੍ਹਾਂ ਨਾਲ ਕੁਛ ਨੁਕਸਾਨ ਵੀ ਜਿਹੜਾ ਉਹ ਕੀਤਾ ਆ। ਸੋ ਇਸ ਵਾਰੀ ਵੀ ਇਹਨਾਂ ਦੀ ਇਹੀ ਸਟ੍ਰੈਟਜੀ ਰਹਿ ਸਕਦੀ ਹੈ। ਹਾਂਜੀ, ਸਟ੍ਰੈਟਜੀ ਤਾਂ ਫਿਰ ਮਿਲੀਟੈਰੀਲੀ ਤਾਂ ਉਹ ਜਿਹੜੀ ਉਹਨਾਂ ਦੀ ਹੈ ਉਹ ਰਹੇਗੀ। ਹੋ ਸਕਦਾ ਹੈ ਇਹ ਵੀ ਹਲੇ ਵੀ ਹੈਗਾ ਵੀ ਸ਼ੋਅ ਆਫ ਸਟਰੈਂਥ ਨਾ ਕਰੋ ਉਹਨਾਂ ਜ਼ਿਆਦਾ, ਦੇਖ ਉਹ ਕਿੱਥੇ ਤੱਕ ਜਿਹੜੇ ਹੈਗੇ ਆ ਅਮਰੀਕਾ ਕਿੰਨਾ ਹੁੰਦਾ। ਇੱਕ ਤਾਂ ਆਪਣੇ ਲੌਂਗ ਟਰਮ ਲਈ ਬਚਾ ਕੇ ਰੱਖੋ, ਬੰਕਰਸ ਵਗੈਰਾ ਜਿਹੜੇ ਹੋਣਗੇ ਉਹਨਾਂ ਵਿੱਚ ਰੱਖੇ ਹੋਣਗੇ। ਸੋ ਤੇ ਹੁਣ ਸਟਾਕ ਪਾਈਲ ਕਿੰਨਾ ਹੈਗਾ, ਕਿੰਨੇ ਕੁ ਉਹਨਾਂ ਕੋਲ ਜਮ੍ਹਾਂ ਨੇ, ਕਿਉਂਕਿ ਸਾਰਾ ਕੁਝ ਇੱਕੋ ਜੰਗ ਵਿੱਚ ਵੀ ਨਹੀਂ ਲਾਇਆ ਜਾ ਸਕਦਾ। ਸਹੀ ਗੱਲ। ਜਿਹੜਾ ਸਿਆਣੇ ਫੌਜੀ ਆ ਜਾਂ ਸਿਆਣੇ ਦੇਸ਼ ਨੇ ਉਹ ਆਪਣੇ ਸਾਰੇ ਹਥਿਆਰ ਇੱਕੋ ਹੀ ਜੰਗ ਵਿੱਚ ਨਹੀਂ ਲਾਉਂਦੇ। ਮੁੜ ਕੇ ਕਿੰਨੇ ਬਣਨ, ਕਿੱਥੋਂ ਆਉਣ, ਕੀ ਨਾ ਹੋਵੇ, ਬਹੁਤ ਕੁਛ ਆ ਜਿਹੜਾ ਮਿਲਟਰੀ ਆਫੀਸਰਸ ਨੇ ਜਾਂ ਮਿਲਟਰੀ ਦੀ ਜਿਹੜੀ ਲੀਡਰਸ਼ਿਪ ਆ ਉਹਨੇ ਦੇਖਣਾ ਹੁੰਦਾ ਹੈਗਾ। ਸੋ ਪਰ ਮੁਕਾਬਲਾ ਉਹਨਾਂ ਦਾ ਕੋਈ ਨਹੀਂ। ਹਾਂ, ਉਹ ਕਿੰਨਾ ਕੁ ਜਜ਼ਬੇ ਨਾਲ ਲੜਦੇ ਆ ਕਿ ਉਹਨਾਂ ਦੀਆਂ ਵੀ ਕੁਛ ਮਿਜ਼ਾਈਲਾਂ ਨੇ ਉਹ ਕਿੱਥੇ ਤੱਕ ਰੇਂਜ ਕਰਦੀਆਂ, ਕਿਹਨਾਂ ਜਿਹੜੇ ਵੈਸਟਰਨ ਐਸੈਟਸ ਆ ਉਹਨਾਂ ਦਾ ਨੁਕਸਾਨ ਪਹੁੰਚਾਉਂਦੀਆਂ। ਇਹ ਡਿਪੈਂਡ ਕਰੂਗਾ ਵੀ ਨਿਸ਼ਾਨੇ ਤੇ ਕਿਹੜੀ ਲੱਗਦੀ ਹੈਗੀ ਆ। ਵੀ ਜੇ 100 ਛੱਡੀਆਂ ਤਾਂ 2 ਜਾਂ 3 ਹੀ ਨਿਸ਼ਾਨੇ ਤੇ ਲੱਗਦੀਆਂ, ਫਿਰ ਬਾਕੀ ਜਿਹੜੀਆਂ 96-97 ਹੈਗੀਆਂ ਉਹ ਐਵੇਂ ਚਲੀਆਂ ਜਾਂਦੀਆਂ। ਸੋ 96-97 ਮਿਜ਼ਾਈਲਾਂ ਬਣਾਉਣੀਆਂ ਕਿੰਨੀਆਂ ਔਖੀਆਂ ਨੇ, ਉਹਨਾਂ ਨੂੰ ਛੱਡ ਕੇ ਇੱਕਦਮ ਤਬਾਹ ਹੋ ਜਾਣਾ। ਸੋ ਇਹ ਬੜੀ ਕੈਲਕੂਲੇਸ਼ਨ ਹੁੰਦੀ ਆ ਵੀ ਭਵਿੱਖ ਵਿੱਚ ਕਿੰਨੀ ਜੰਗ ਚੱਲ ਸਕਦੀ ਹੈਗੀ ਆ, ਆਪਾਂ ਕਿੰਨੀ ਕੁ ਦੇਰ ਸਰਵਾਈਵ ਕਰ ਸਕਦੇ ਹੈਗੇ ਆ। 1 ਸਾਲ ਦਾ, 2 ਸਾਲ ਦਾ, ਹੁਣ ਰਸ਼ੀਆ 4 ਸਾਲ ਹੋ ਗਏ ਹੈਗੇ ਆ ਜਿੱਦਾਂ ਉਹਨੂੰ ਲੱਗੀ ਨੂੰ ਜੰਗ। ਸੋ ਕਈ ਵਾਰ ਇਹ ਖਬਰਾਂ ਆਈਆਂ ਵੀ ਉਹਦਾ ਜਿਹੜਾ ਹਥਿਆਰ ਨੇ ਡਿਪਲੀਟ ਹੋ ਗਏ, ਨਵੇਂ ਹਥਿਆਰ ਬਣ ਨਹੀਂ ਰਹੇ। ਸੋ ਪਰ ਇਹਦੇ ਬਾਵਜੂਦ ਵੀ ਉਹ ਲਗਾਤਾਰ ਸਰਵਾਈਵ ਕਰ ਰਿਹਾ ਹੈਗਾ। ਸੋ ਕਿੰਨੀ ਵੱਡੀ ਪੱਧਰ ਤੇ ਉਹਦੇ ਕੋਲ ਹਥਿਆਰ ਹੈਗੇ ਆ, ਕਿੰਨੀ ਉਹ ਚਲਾਉਂਦਾ, ਜਾਂ ਫਿਰ ਥੋੜੇ ਜਿਹੇ ਸਮੇਂ ਬਾਅਦ ਉਹ ਕਿੰਨੇ ਆਰਗੇਨਾਈਜ਼ ਕਰ ਲੈਂਦਾ, ਇਹ ਕਾਫੀ ਕੁਛ ਹੈਗਾ। ਸੋ ਰਸ਼ੀਆ ਦੀ ਸਿਚੁਏਸ਼ਨ ਈਰਾਨ ਨਾਲੋਂ ਜਿਹੜੀ ਹੈਗੀ ਵੱਖਰੀ ਆ। ਰਸ਼ੀਆ ਉਨਾ ਹਮਲੇ ਹੇਠ ਨਹੀਂ ਹੈਗਾ ਜਿੰਨਾ ਈਰਾਨ ਹੈਗਾ। ਸੋ ਇਹ ਸਾਰਾ ਕੁਛ ਜਿਹੜਾ ਹੈਗਾ ਕੈਲਕੂਲੇਟ ਹੋਏਗਾ। ਮਿਲਟਰੀ ਇੰਟੈਲੀਜੈਂਸ ਜਾਂ ਮਿਲਟਰੀ ਲੀਡਰਸ਼ਿਪ ਦੇ ਕੀ ਫੈਸਲੇ ਆ, ਕਿੰਨਾ ਲੰਬਾ ਸਮਾਂ ਉਹ ਇੰਟਰਸੈਪਟ ਕਰਦੇ ਆ
ਵੀ ਇਹ ਜੰਗ ਚੱਲ ਸਕਦੀ ਆ, ਆਪਣੇ ਕੋਲ ਕਿੰਨੇ ਹਥਿਆਰ ਨੇ, ਇਕਨੋਮੀ ਕੀ ਹੈਗੀ ਆ। ਸੋ ਇਹ ਕਾਫੀ ਕੁਛ ਹੈ ਜਿਹੜਾ ਕਰਦਾ ਹੈਗਾ, ਪਰ ਉਦਾਂ ਹੈਗਾ ਵੀ ਤੋੜ ਕੋਈ ਨਹੀਂ, ਜਿੱਦਾਂ ਉਹਨਾਂ ਕੋਲ ਥੋੜੇ ਨੇ ਤੇ ਵੈਸਟ ਕੋਲ ਜ਼ਿਆਦਾ। ਜੀ ਜੀ ਨਹੀਂ ਬਿਲਕੁਲ। ਇਸ ਦੇ ਵਿੱਚ ਆਪਾਂ ਅੱਗੇ ਜੇ ਗੱਲ ਕਰੀਏ ਵੀ ਇਹਨਾਂ ਨੇ ਹੁਣ ਆਪਣੇ ਗਵਾਂਢੀ ਮੁਲਕਾਂ ਦੇ ਉੱਤੇ ਵੀ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ, ਇਹ ਕੀ ਸੰਕੇਤ ਦੇ ਰਹੇ ਇਹ ਗੱਲਾਂ? ਹਾਂਜੀ ਹਾਂਜੀ, ਸੋ ਕਿਉਂਕਿ ਗੁਆਂਢੀ ਮੁਲਕ ਉਹਨਾਂ ਨੂੰ ਲੱਗਦਾ ਹੈ ਵੀ ਅਸਲ 'ਚ ਗੁਆਂਢੀ ਮੁਲਕਾਂ ਦਾ ਨਹੀਂ, ਗੁਆਂਢੀ ਮੁਲਕਾਂ ਵਿੱਚ ਜਿਹੜੇ ਵੈਸਟਰਨ ਐਸੈਟਸ ਨੇ, ਅਮਰੀਕਨ ਐਸੈਟਸ ਆ ਖਾਸ ਕਰਕੇ ਜਿਹੜੇ ਆ ਉਹ ਕਰ ਰਹੇ ਵੀ ਹੁਣ ਪਏ ਗੁਆਂਢੀ ਮੁਲਕਾਂ 'ਚ ਨੇ, ਉਹਨਾਂ ਨੂੰ ਜਿਹੜੇ ਹੈਗੇ ਉੱਥੇ ਹਮਲੇ ਕਰਨੇ ਪੈ ਰਹੇ ਆ। ਸੋ ਉਹ ਵੈਸਟਰਨ ਐਸੈਟਸ ਨਾਲ ਜਿਹੜਾ ਹੈਗਾ, ਵੈਸਟਰਨ ਐਸੈਟਸ ਤੇ ਜਿਹੜੇ ਹੈਗੇ ਹਮਲੇ ਕਰ ਰਹੇ ਆ। ਇਹਦੇ ਨਾਲ ਫਿਰ ਕਿਤੇ ਨਾ ਕਿਤੇ ਦਾ ਵੀ ਕੁਛ ਆਲੇ ਦੁਆਲੇ ਜਿਹੜੀ ਹੈਗੀ ਆ ਕਤਲੋਗਾਰਤ ਹੋਵੇਗੀ। ਮਿਜ਼ਾਈਲ ਦਾ ਇਹ ਤਾਂ ਹੈ ਨਹੀਂ ਵੀ ਉਹਨੇ ਬਿਲਕੁਲ ਉੱਥੇ ਟਿਕਾਣੇ ਤੇ ਵੱਜਣਾ, ਬਾਕੀ ਵੀ ਆਲੇ ਦੁਆਲੇ ਉੱਥੇ ਵੀ ਆਮ ਲੋਕਾਂ ਦੀ ਜਿਹੜੀ ਹੈਗੀ ਆ ਮੌਤ ਆ ਜਿਹੜੀ ਹੋ ਸਕਦੀ ਹੈ, ਜਾਂ ਉਹਨਾਂ ਦੇ ਜਿਹੜੇ ਹਵਾਈ ਅੱਡੇ ਜਾਂ ਹੋਰ ਰਿਸੋਰਸਿਸ ਹੈਗੇ ਆ। ਸੋ ਜਦੋਂ ਉਹ ਬਹੁਤੇ ਤੰਗ ਹੋ ਗਏ ਤੇ ਫਿਰ ਹੋ ਸਕਦਾ ਵੀ ਆਲੇ ਦੁਆਲੇ ਹਵਾਈ ਅੱਡਿਆਂ ਤੇ ਜਾਂ ਹੋਰ ਥਾਵਾਂ ਤੇ ਜਿਹੜੇ ਆਪਣੇ ਗੁਆਂਢੀ ਮੁਲਕ ਆ ਉਹਨਾਂ ਤੇ ਵੀ ਉਹ ਹਮਲੇ ਕਰਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਵੀ ਉਹ ਸਾਰੇ ਇਸ ਸਥਿਤੀ ਵਿੱਚ ਸਾਡੀ ਹਮਾਇਤ ਵਿੱਚ ਜਿਹੜੇ ਹੈਗੇ ਨਹੀਂ ਖੜੇ, ਮੁਸਲਮਾਨ ਹੋਣ ਦੇ ਬਾਵਜੂਦ ਵੀ, ਕਿਉਂਕਿ ਉਹ ਸਾਰੇ ਜਿਹੜੇ ਨਿਰਭਰ ਹੈਗੇ ਆ ਅਮਰੀਕਾ ਤੇ ਜਿਹੜਾ ਹੈਗਾ ਇਜ਼ਰਾਈਲ ਤੇ। ਇਸ ਕਰਕੇ ਹਾਲ ਦੀ ਘੜੀ ਉਹਨਾਂ ਨੇ ਵੈਸਟਰਨ ਐਸੈਟਸ ਤੇ ਹਮਲੇ ਕਰੇ ਆ ਗੁਆਂਢੀ ਮੁਲਕਾਂ ਤੇ, ਪਰ ਜਦੋਂ ਬੰਦਾ ਬਹੁਤਾ ਤੰਗ ਹੋ ਜਾਂਦਾ ਉਹਨੂੰ ਇੰਨਾ ਕੰਧ ਨਾਲ ਲਾਉਂਦੇ ਤਾਂ ਫਿਰ ਹੋ ਸਕਦਾ ਹੈਗਾ ਵੀ ਉਹ ਇਹਨਾਂ ਮੁਲਕਾਂ ਤੇ ਜਿਹੜੀ ਹੈਗੇ ਆ ਸਿੱਧੇ ਹਮਲੇ ਕਰ ਦੇਣ। ਪਰ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਮਿਡਲ ਈਸਟ ਦੇ ਕੰਟਰੀਜ਼ ਹੈਗੇ ਆ ਉਹ ਬਿਹਾਈਂਡ ਦੀ ਸੀਨ ਈਰਾਨ ਨਾਲ ਵੀ ਰਿਲੇਸ਼ਨ ਰੱਖ ਰਹੇ ਹੋਣਗੇ, ਇੰਨੇ ਉਹ ਨਹੀਂ ਹੈਗੇ। ਬੇਸ਼ੱਕ ਉਹ ਉੱਪਰਲੇ ਫੇਸ ਤੋਂ ਅਮਰੀਕਾ ਨਾਲ ਖੜੇ ਆ, ਪਰ ਬਿਹਾਈਂਡ ਦੀ ਸੀਨ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ ਤੇ ਕਿਸੇ ਤਰ੍ਹਾਂ ਦੇ ਰਿਸੋਰਸਿਸ ਲਈ ਉਹ ਈਰਾਨ ਨਾਲ ਵੀ ਕਿਸੇ ਨਾ ਕਿਸੇ ਢੰਗ ਨਾਲ ਸੰਪਰਕ ਵਿੱਚ ਹੋਣਗੇ ਵੀ ਸਾਡਾ ਜ਼ਿਆਦਾ ਨੁਕਸਾਨ ਆ ਜਿਹੜਾ ਨਾ ਹੋਵੇ। ਸੋ ਇਸ ਕਿਸਮ ਦੀ ਸਟ੍ਰੈਟਜੀ ਹੈ ਜਿਹੜੇ ਮਿਡਲ ਈਸਟ ਦੇ ਮੁਲਕ ਉਹ ਬਣਾ ਕੇ ਚੱਲ ਸਕਦੇ ਆ। ਅੱਛਾ, ਇੱਕ ਹੋਰ ਚੀਜ਼ ਅਵਤਾਰ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਵੈਸਟਰਨ ਮੁਲਕਾਂ ਦਾ ਅਲਾਇੰਸ ਆ ਉਹਦੇ ਵਿੱਚ ਵੀ ਕਿਤੇ ਕਿਤੇ ਦਰਾਰ ਜਿਹੜੀ ਉਹ ਨਜ਼ਰ ਆ ਰਹੀ ਆ। ਸਪੇਨ ਨੇ ਆਪਣੇ ਕੋਈ ਵੀ ਅੱਡੇ ਜਿਹੜੇ ਉਹ ਵਰਤਣ ਤੋਂ ਨਾ ਕਰ ਦਿੱਤੀ। ਟਰੰਪ ਹੁਣਾਂ ਨੇ ਨਜ਼ਲਾ ਝਾੜਿਆ, ਕਹਿੰਦੇ ਅਸੀਂ ਟ੍ਰੇਡ ਹੀ ਉਹਨਾਂ ਨਾਲ ਨਹੀਂ ਕਰਨੀ। ਯੂਕੇ ਵੀ ਪਹਿਲਾਂ ਆਨਾਕਾਨੀ ਕਰ ਰਿਹਾ ਸੀਗਾ, ਹੁਣ ਥੋੜ੍ਹਾ ਬਹੁਤਾ ਉਹ ਸਾਥ ਜਿਹੜਾ ਉਹ ਦੇ ਰਿਹਾ ਆ। ਫਰਾਂਸ ਦੇ ਜਿਹੜੇ ਰਾਸ਼ਟਰਪਤੀ ਮੈਕਰੋਨ ਆ ਉਹਨੇ ਥੋੜ੍ਹੇ ਦਿਨ ਪਹਿਲਾਂ ਬਿਆਨ ਦਿੱਤਾ ਵੀ ਅਸੀਂ ਹੋਰ ਪਰਮਾਣੂ ਹਥਿਆਰ ਜਿਹੜੇ ਬਣਾਵਾਂਗੇ ਤੇ ਨੰਬਰਸ ਵੀ ਜਿਹੜੇ ਅਸੀਂ ਕਿਸੇ ਨੂੰ ਹੁਣ ਦੱਸਣੇ ਨਹੀਂ। ਸੋ ਇਹ ਕੀ ਸੰਕੇਤ ਜਿਹੜਾ ਉਹ ਸਾਹਮਣੇ ਆ ਰਿਹਾ ਖਾਸ ਕਰਕੇ ਵੈਸਟਰਨ ਅਲਾਇੰਸਿਸ ਨੂੰ ਜਿਹੜਾ ਉਹ ਲੈ ਕੇ, ਕੀ ਇਹ ਟ੍ਰੇਡ ਵਾਰ ਦਾ ਫਾਲ ਆਊਟ ਆ? ਟ੍ਰੇਡ ਵਾਰ ਦਾ ਵੀ ਫਾਲ ਆਊਟ ਹੈਗਾ ਜੀ, ਜਿਹੜੀਆਂ ਉਹਨਾਂ ਤੇ ਪਾਬੰਦੀਆਂ ਔਰ ਜਿਹੜਾ ਆਪਾਂ ਕਿਹਾ ਸੀਗਾ, ਤਾਂ ਹੀ ਉਹ ਤੁਹਾਨੂੰ ਕਿਹਾ ਨਾ ਵੀ ਪਿਛਲੀ ਵਾਰੀ ਆਪਾਂ ਕਿਹਾ ਵੀ ਮਾਰਕੋ ਰੂਬੀਓ ਨੂੰ ਇੱਥੇ ਮਿਊਨਿਕ ਵਿੱਚ ਆ ਕੇ ਇੱਕ ਤਰ੍ਹਾਂ ਨਾਲ ਮਾਫੀਓ ਮੰਗੀ ਆ ਉਹਨਾਂ ਨੇ ਵੀ ਅਸੀਂ ਯੂਰਪ ਦੇ ਖਿਲਾਫ ਨਹੀਂ ਹੈਗੇ, ਹਨਾ, ਵੀ ਯੂਰਪ ਹੀ ਸਾਡੀ ਜਿਹੜੀ ਹੈਗੀ ਆ ਜੀਵਨ ਦੀ ਤੰਦ ਹੈਗੀ ਆ। ਸੋ ਜਿਹੜਾ ਯੂਰਪ ਦੇ ਖਿਲਾਫ ਟਰੰਪ ਪ੍ਰਸ਼ਾਸਨ ਦਾ ਇੱਕ ਲਗਾਤਾਰ ਇਹ ਆ ਰਿਹਾ ਸੀਗਾ, ਪ੍ਰੋਪੇਗੰਡਾ ਆ ਰਿਹਾ ਸੀ, ਉਹਦੇ ਚੋਂ ਯੂਰਪ ਆ ਜਿਹੜਾ ਇਕਜੁੱਟ ਹੋਇਆ। ਸੋ ਉਹਨੂੰ ਲੱਗਦਾ ਹੈਗਾ ਵੀ ਟਰੰਪ ਉਹਨੇ ਆਪਣੀਆਂ ਜਿਹੜੀਆਂ ਜੰਗਾਂ ਨੇ ਉਹ ਸਾਡੇ ਤੇ ਥੋਪ ਰਹੇ ਹੈਗੇ ਆ, ਵੀ ਸਾਡੇ ਜਿਹੜੇ ਆਪਣੇ ਰਿਲੇਸ਼ਨਸ ਹੈਗੇ ਆ ਉਹ ਬਾਕੀ ਦੀਆਂ ਕੰਟਰੀਆਂ ਨਾਲ ਇਹਨਾਂ ਦੇ ਮਗਰ ਲੱਗ ਕੇ ਖਰਾਬ ਆ ਜਿਹੜੇ ਹੋ ਸਕਦੇ। ਉਸ ਇਸੇ ਕਰਕੇ ਸਪੇਨ, ਫਰਾਂਸ ਵੀ ਜਿਹੜਾ ਹੈਗਾ ਤੁਹਾਨੂੰ ਕਿਹਾ ਹੈਗਾ, ਯੂਕੇ ਨਾਲ ਵੀ ਰਿਲੈਕਟੈਂਟਲੀ ਅੱਜ ਥੋੜਾ ਜਿਹਾ ਕਿਹਾ ਹੈਗਾ ਵੀ ਅਸੀਂ RAF ਦੇ 1 ਜਾਂ 2 ਜਹਾਜ਼ ਆ ਜਿਹੜੇ ਭੇਜ ਰਹੇ ਹੈਗੇ ਆ। ਸੋ ਉਹ ਆਪਣੇ ਆਪ ਨੂੰ ਉਨਾ ਜ਼ਿਆਦਾ ਜੰਗ ਵਿੱਚ ਜਿਹੜਾ ਹੈਗਾ, ਕਿਉਂਕਿ ਯੂਕੇ ਵਿੱਚ ਬਹੁਤ ਸਾਰੇ ਅਖਬਾਰਾਂ ਨੇ ਖਬਰਾਂ ਲਾਈਆਂ ਵੀ ਸਾਨੂੰ ਇਸ ਜੰਗ ਵਿੱਚ ਉਲਝਣਾ ਨਹੀਂ ਚਾਹੀਦਾ, ਵੀ ਸਾਨੂੰ ਆਪਣੀਆਂ ਜਿਹੜੀਆਂ ਇਕੋਨਮੀ ਤੇ ਆਪਣੇ ਰਿਸੋਰਸਿਸ ਹੈਗੇ ਉਹ ਆਪਣੇ ਲਈ ਬਚਾ ਕੇ ਰੱਖਣੇ ਚਾਹੀਦੇ ਆ, ਵੀ ਇਹ ਆ ਰਿਹਾ ਵੀ ਇਹ ਟਰੰਪ ਦੀ ਵਾਰ ਹੈਗੀ ਆ। ਸੋ ਇਸ ਤਰ੍ਹਾਂ ਦੀ ਅਖਬਾਰਾਂ ਵਿੱਚ ਆਇਆ ਵੀ ਟਰੰਪ ਵਾਰ ਵਿੱਚ ਜਿਹੜਾ ਹੈਗਾ ਸਾਨੂੰ ਇੰਡਲਜ ਜਿਹੜਾ ਨਹੀਂ ਹੋਣਾ ਚਾਹੀਦਾ। ਸੋ ਵੈਸਟਰਨ ਜਿਹੜੇ ਹੈਗੇ ਖਾਸ ਕਰਕੇ ਯੂਰਪੀਅਨ ਕੰਟਰੀਜ਼ ਵਿੱਚ ਕਿਤੇ ਨਾ ਕਿਤੇ ਜਿਹੜਾ ਤਿੜਕਣ ਦਾ ਜਿਹੜਾ ਸਿਚੁਏਸ਼ਨ ਆ ਉਹ ਕ੍ਰੀਏਟ ਹੋ ਰਹੀ ਹੈਗੀ ਆ, ਪਰ ਇਹ ਬਹੁਤ ਵੱਡੀ ਪੱਧਰ ਤੇ ਨਹੀਂ ਹੋ ਰਹੀ ਤੇ ਨਾ ਹੀ ਹੋਵੇਗੀ, ਕਿਉਂਕਿ ਜਿਹੜੀ ਵੈਸਟਰਨ ਵਰਲਡ ਦੀ ਇੱਕ ਤਰ੍ਹਾਂ ਨਾਲ ਰੀੜ ਦੀ ਹੱਡੀ ਹੈਗੀ ਆ ਉਹ ਉਹਦੇ ਨਾਲ ਜੁੜੀ ਹੋਈ ਹੈਗੀ ਹੈ, ਜਿਹੜੀ ਤੰਦ ਹੈਗੀ ਆ ਜੀਵਨ ਦੀ ਉਹ ਅਮਰੀਕਾ ਨਾਲ ਜੁੜੀ ਹੋਈ ਹੈਗੀ ਆ। ਪਰ ਕੁਛ ਨਾ ਕੁਛ ਆਈਸੋਲੇਟਡ ਆਵਾਜ਼ਾਂ ਨੇ ਜਿਹੜੀਆਂ ਉਹ ਲਗਾਤਾਰ ਉੱਠੀਆਂ ਨੇ ਤੇ ਉੱਠਣਗੀਆਂ ਵੀ, ਪਰ ਇਹ ਬਹੁਤ ਵੱਡੀ ਪੱਧਰ ਤੇ ਨਹੀਂ ਉੱਠਣਗੀਆਂ, ਕਿਉਂਕਿ ਇਜ਼ਰਾਈਲ ਦੇ ਖਿਲਾਫ ਜਿਹੜਾ ਹੈਗਾ ਸਮੁੱਚਾ ਜਿਹੜਾ ਯੂਰਪ ਹੈਗਾ ਇਜ਼ਰਾਈਲ ਦੇ ਨਾਲ ਹੀ ਹੈਗਾ ਇੱਕ ਤਰ੍ਹਾਂ ਨਾਲ, ਹਨਾ। ਸੋ ਤੁਸੀਂ ਦੇਖੋ ਵੀ ਇੱਕ ਕੰਟਰੀ ਆ ਜਿਹੜਾ ਬੋਲਿਆ ਸੀ ਗਾਜ਼ਾ ਵਿੱਚ ਜਦੋਂ ਹੋਇਆ, ਸਿਰਫ ਆਇਰਲੈਂਡ ਆ, ਉਹ ਆਇਰਲੈਂਡ ਦੇ BBG ਤੁਸੀਂ ਦੇਖਿਆ ਉਹ ਯੂਰਪੀਅਨ ਪਾਰਲੀਮੈਂਟ ਵਿੱਚ ਬਹੁਤ ਬੋਲੇ, ਮੈਨੂੰ ਨਾ ਭੁੱਲ ਗਿਆ ਉਹਨਾਂ ਦਾ, ਤੇ ਜਦੋਂ ਦੁਬਾਰੇ ਇਲੈਕਸ਼ਨ ਹੋਈ ਉਹਨਾਂ ਨੂੰ ਹਰਾ ਦਿੱਤਾ ਗਿਆ। ਸੋ ਇਜ਼ਰਾਈਲ ਦੀ ਲੌਬੀ ਨੇ ਉਹਨਾਂ ਨੂੰ ਜਿੱਦਾਂ ਮੁੜ ਕੇ ਚੋਣ ਨਹੀਂ ਜਿੱਤਣ ਦਿੱਤੀ ਗਈ। ਸੋ ਜਿਹੜੇ ਇੱਕੋ ਹੀ BBG ਸੀਗੇ ਜਿਹੜੇ
ਉਹਦੇ ਆਇਰਲੈਂਡ ਦੇ ਸੀਗੇ, ਉਹਨਾਂ ਨੂੰ ਮੁੜ ਕੇ ਚੋਣ ਨਹੀਂ ਜਿੱਤਣ ਦਿੱਤੀ ਗਈ। ਇਟ ਮੀਨਸ ਯੂਰਪੀਅਨ ਯੂਨੀਅਨ ਚੋਂ ਬਾਹਰ ਕਰ ਦਿੱਤਾ ਗਿਆ। ਸੋ ਇਹ ਹੈਗਾ ਵੀ ਇਜ਼ਰਾਈਲ ਦੇ ਜਿਹੜੇ ਲੌਂਗ ਹੈਂਡ ਹੈਗੇ ਆ, ਲੰਬੀਆਂ ਬਾਹਾਂ ਨੇ, ਉਹ ਬਹੁਤ ਦੂਰ ਤੱਕ ਨੇ। ਸੋ ਯੂਰਪ ਕਿਸੇ ਵੀ ਢੰਗ ਨਾਲ ਜਿਹੜਾ ਇਜ਼ਰਾਈਲ ਨਾਲ, ਕਿਉਂਕਿ ਬਹੁਤ ਸਾਰੇ ਜਿਹੜੇ ਯੂਰਪੀਅਨ ਕੰਟਰੀਜ਼ ਦੇ ਜਿਹੜੇ ਲੀਡਰ ਹੈਗੇ ਆ ਉਹ ਆਪ ਜਿਊਜ਼ ਨੇ, ਉਹਨਾਂ ਦੇ ਜਿਊਜ਼ ਨਾਲ ਰਿਲੇਸ਼ਨ ਜਾਂ ਉਹਨਾਂ ਦੀ ਰਿਸ਼ਤੇਦਾਰੀਆਂ, ਬਹੁਤ ਕੁਝ ਜਿਹੜਾ ਚੱਲਦਾ ਹੈਗਾ। ਸੋ ਉਹ ਜਿਊਜ਼ ਸਟੇਟ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਨਾਲ ਤਬਾਹ ਹੁੰਦਿਆਂ ਨਹੀਂ ਦੇਖ ਸਕਦੇ। ਆਪਣੀਆਂ ਉਹ ਮਨ ਦੀਆਂ ਭਾਵਨਾਵਾਂ ਨੂੰ ਕਾਬੂ ਰੱਖ ਕੇ ਜਿਹੜਾ ਹੈਗਾ ਉਹ ਬਹੁਤ ਬਹੁਤ ਆਪਾਂ ਕਹਿ ਸਕਦੇ ਵੀ ਕੰਟਰੋਲਡ ਰਿਐਕਸ਼ਨ ਆ ਜਿਹੜਾ ਇਹ ਆ ਰਿਹਾ ਹੈਗਾ ਯੂਰਪ ਵੱਲੋਂ, ਬਹੁਤ ਜ਼ਿਆਦਾ ਅਬਰਪਟ ਰਿਐਕਸ਼ਨ ਨਹੀਂ ਹੈ। ਅੱਛਾ, ਇਸ ਪੂਰੇ ਕੌਨਫਲਿਕਟ ਦਾ ਚੀਨ ਦੇ ਉੱਤੇ ਕੀ ਫਰਕ ਜਿਹੜਾ ਉਹ ਪੈ ਸਕਦਾ? ਚੀਨ ਵੱਡੇ ਪੱਧਰ ਦੇ ਉੱਤੇ ਈਰਾਨ ਤੋਂ ਜ਼ਰੂਰ ਤੇਲ ਲੈਂਦਾ ਸੀਗਾ, ਸੋ ਕੀ ਉਹਦੇ ਉੱਤੇ ਅਸਰ ਪਊਗਾ ਜਾਂ ਕਿਸ ਐਂਗਲ ਦੇ ਨਾਲ ਚੀਨ ਦੇ ਉੱਤੇ ਕੋਈ ਅਸਰ ਪੈ ਸਕਦਾ ਹੈ? ਹਾਂਜੀ ਹਾਂਜੀ, ਸੋ ਚੀਨ ਦੀਆਂ ਜਿਹੜੀ ਲਾਈਫ ਲਾਈਨ ਆ ਉਹ ਕੱਟੀ ਜਾ ਰਹੀ ਹੈਗੀ ਆ। ਇਹ ਬਹੁਤ ਵੱਡਾ ਤੁਹਾਡਾ ਅਹਿਮ ਸਵਾਲ ਹੈਗਾ। ਚੀਨ ਵੈਨਜ਼ੂਏਲਾ ਤੋਂ ਤੇਲ ਲੈਂਦਾ ਸੀ ਤੇ ਈਰਾਨ ਤੋਂ ਤੇਲ ਲੈਂਦਾ ਸੀ। ਸੋ ਇਹ ਤੁਸੀਂ ਦੇਖੋ ਵੀ ਇਹ ਬਹੁਤ ਵੱਡੀ ਲਾਈਫ ਲਾਈਨ ਆ ਜਿਹੜੀ ਚੀਨ ਦੀ ਹੈਗੀ। ਹੁਣ ਚੀਨ ਕੋਲ ਕੀ ਆਪਸ਼ਨ ਬਚੀ ਆ? ਜੇ ਈਰਾਨ ਨਾਲ ਇਸ ਤਰ੍ਹਾਂ ਹੋ ਜਾਂਦਾ, ਉੱਥੇ ਜੇ ਰਜੀਮ ਚੇਂਜ ਹੋ ਜਾਂਦਾ ਹਨਾ, ਵੀ ਉੱਥੇ ਨਵੀਂ ਸਰਕਾਰ ਆ ਜੇ ਆ ਜਾਂਦੀ ਹੈਗੀ ਆ, ਅਮਰੀਕਾ ਦੀ ਪੱਖੀ ਸਰਕਾਰ ਆ ਜਿਹੜੀ ਆ ਜਾਂਦੀ ਹੈ, ਉਹ ਚੀਨ ਨੂੰ ਤੇਲ ਦੇਣਾ ਬੰਦ ਕਰ ਦਿੰਦੀ ਆ। ਵੈਨਜ਼ੂਏਲਾ ਤੋਂ ਆਲਰੇਡੀ ਮੇਰਾ ਖਿਆਲ ਉਹ ਬੰਦ ਹੋ ਗਏ ਹੋਣਗੇ। ਜੇ ਨਹੀਂ ਬੰਦ ਹੋਏ ਤਾਂ ਦੇ ਹੈਵ ਟੂ ਪੇ ਇਨ ਡਾਲਰਸ। ਸੋ ਡਾਲਰ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਜਿਹੜੀ ਪੇਮੈਂਟ ਆ ਉਹ ਕਰਨੀ ਪਵੇਗੀ। ਸੋ ਇਹ ਦੋ ਵੱਡੀਆਂ ਲਾਈਫ ਲਾਈਨਸ ਆ। ਤੁਸੀਂ ਦੇਖੋ ਵਰਲਡ ਵਾਰ 2 ਵਿੱਚ ਜਦੋਂ ਹੋਇਆ, ਉਦੋਂ ਜਾਪਾਨ ਦੀ ਵੀ ਤੇਲ ਦੀ ਲਾਈਫ ਲਾਈਨ ਕੱਟੀ ਗਈ ਸੀ, ਜਿਹਦੇ ਕਰਕੇ ਉਹਨੇ ਪਰਲ ਹਾਰਬਰ ਵਿੱਚ ਹਮਲਾ ਕਰਿਆ ਸੀ। ਸੋ ਇਹ ਬਹੁਤ ਵੱਡਾ ਜਿਹੜਾ ਕੁਐਸਚਨ ਆ ਰਿਹਾ। ਸੋ ਉਹਦੇ ਸਾਰੇ ਜਿਹੜੇ ਤੇਲ ਦੀਆਂ ਲਾਈਫ ਲਾਈਨ ਸੀਗੀਆਂ ਉਹ ਕੱਟ ਹੋ ਗਈਆਂ ਸੀ। ਸੋ ਚਾਈਨਾ ਦੀਆਂ ਜਿਹੜੀਆਂ એનર્ਜੀ ਜਿਹੜੀ ਉਹਦੀਆਂ ਨੀਡਸ ਆ, ਉਹਦੀ ਲਾਈਫ ਲਾਈਨ ਵੈਨਜ਼ੂਏਲਾ ਤੇ ਈਰਾਨ ਹੀ ਸੀਗੇ। ਇਨਡਾਇਰੈਕਟਲੀ ਇਸ ਜੰਗ ਦਾ ਜਿਹੜਾ ਹੈਗਾ ਉਹ ਅਸਰ ਚੀਨ ਤੇ ਪਵੇਗਾ। ਸੋ ਚੀਨ ਹੁਣ ਕਿਸ ਤਰ੍ਹਾਂ ਇਹਨੂੰ ਰਿਸਪੌਂਸ ਕਰਦਾ ਹੈਗਾ, ਆਇਆ ਉਹ ਰਿਟੈਲੀਏਟ ਕਰਦਾ ਹੈ ਜਾਂ ਫਿਰ ਕੋ ਆਪਣੇ ਰਿਸੋਰਸਿਸ ਲੱਭਦਾ ਹੈ ਜਾਂ ਵਾਇਆ ਇੰਡੀਆ, ਜਾਂ ਤੇ ਦੂਸਰਾ ਹੈਗਾ ਵੀ ਉਹ ਫਿਰ ਪੂਰੀ ਤਰ੍ਹਾਂ ਰਸ਼ੀਆ ਤੇ ਜਿਹੜਾ ਹੈਗਾ ਉਹ ਡਿਪੈਂਡੈਂਟ ਹੋ ਜਾਏਗਾ ਤੇਲ ਲਈ। ਸੋ ਇਹ ਇੱਕ ਤਰ੍ਹਾਂ ਨਾਲ ਇੱਕ ਨਵਾਂ ਗਲੋਬਲ ਆਰਡਰ ਆ ਜਿਹੜਾ, ਉਹਦੇ ਵਿੱਚ ਇਹ ਜਿਹੜਾ ਇਹ ਐਕਸਿਸ ਹੈਗਾ ਚੀਨ ਤੇ ਰਸ਼ੀਆ ਦਾ। ਹੁਣ ਜਿਹੜਾ ਚੀਨ ਹੈਗਾ ਉਹ ਜਿਹੜਾ ਰਸ਼ੀਆ ਉਹ ਚੀਨ ਤੇ ਡਿਪੈਂਡੈਂਟ ਸੀ, ਕਿਉਂਕਿ ਹਥਿਆਰ ਆ ਜਿਹੜੇ ਸਾਰੇ ਚੀਨ ਤੋਂ ਜਾ ਰਹੇ ਹੈਗੇ ਆ, ਜਿਹੜੇ ਮੈਨੂਫੈਕਚਰ ਹੋ ਕੇ ਹਨਾ। ਸੋ ਜਿਹੜੇ ਐਨ ਪੂਰੀ ਤਰ੍ਹਾਂ ਤਿਆਰ ਹੋ ਕੇ ਜਿਹੜੇ ਹਥਿਆਰ ਨੇ ਉਹ 80 ਤੋਂ 85% ਆ ਜਿਹੜੇ ਚੀਨ ਤੋਂ ਜਾ ਰਿਹਾ। 15% ਜਿਹੜਾ ਰਸ਼ੀਆ ਉਹ ਆਪਣੇ ਆਪ ਜਿਹੜੇ ਹੈਗੇ ਆ ਉਹ ਕਰ ਰਿਹਾ। ਹੁਣ ਇਹ ਹੋਏਗਾ ਕਿਉਂਕਿ ਹੁਣ ਚੀਨ ਦੀ ਧੌਂਸ ਸੀ ਵੀ ਰਸ਼ੀਆ ਉਹਦੇ ਅਧੀਨ ਚੱਲ ਰਿਹਾ ਸੀਗਾ, ਵੀ ਜਿਹੜਾ ਉਹ ਤੇਲ ਲੈਂਦਾ ਸੀ ਉਹਦੇ ਬਦਲੇ ਉਹ ਵੱਧ ਇਕਵਿਪਮੈਂਟ ਦੇ ਰਿਹਾ ਸੀ। ਹੁਣ ਜਦੋਂ ਚੀਨ ਹੈ ਜਿਹੜਾ ਉਹਦੇ ਤੇ ਡਿਪੈਂਡੈਂਟ ਹੋ ਜਾਵੇਗਾ ਰਸ਼ੀਆ ਤੇ ਉਹਦੇ ਲਈ, ਸੋ ਫਿਰ ਜਿਹੜਾ ਹੈਗਾ ਇਹ ਐਕਸਿਸ ਆ ਜਿਹੜਾ ਆਪਣੇ ਤੌਰ ਤੇ ਇੱਕ ਨਵਾਂ ਰਿਲੇਸ਼ਨ ਆਵੇਗਾ। ਇਹ ਡੇਂਜਰਸ ਵੀ ਹੋ ਸਕਦਾ ਹੈ ਵੈਸਟਰਨ ਵਰਲਡ ਲਈ, ਕਿਉਂਕਿ ਚੀਨ ਤੇ ਰਸ਼ੀਆ ਦਾ ਇਸ ਕਿਸਮ ਦਾ ਰਿਲੇਸ਼ਨ ਜਿਹੜਾ ਬਰਾਬਰ ਦੀ ਧਿਰ ਦੇ ਉੱਤੇ ਜਾਂ ਬਰਾਬਰ ਦੇ ਆਪਾਂ ਕਹਿ ਸਕਦੇ ਹਾਂ ਵੀ ਰਿਸ਼ਤਿਆਂ ਦੇ ਉੱਤੇ ਉਸਰੇਗਾ, ਹੋ ਸਕਦਾ ਉਹ ਬਹੁਤ ਮਜ਼ਬੂਤ ਹੋ ਜਾਏ, ਕਿਉਂਕਿ ਦੋਹਾਂ ਦੀਆਂ ਜਿਹੜੀਆਂ ਇਨਪੁਟਸ ਨੇ, ਚੀਨ ਦਾ ਜਿਹੜਾ ਟੈਕਨੋਲੋਜੀਕਲ ਨੋ ਹਾਉ ਹੈਗੀ ਆ ਔਰ ਰਸ਼ੀਆ ਦੀ ਜਿਹੜੀ ਵਾਸਟ ਜਿਹੜੀ ਇੱਕ ਤਰ੍ਹਾਂ ਨਾਲ ਯੁੱਧ ਨੀਤਕ ਜਿਹੜੀ ਲੈਂਡ ਹੈਗੀ ਆ, ਔਰ 4 ਸਾਲਾਂ ਤੋਂ ਜਿਸ ਢੰਗ ਨਾਲ ਉਹ ਪੂਰੇ ਨੈਟੋ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਟਸ ਤੋਂ ਮਸ ਨਹੀਂ ਹੋਇਆ ਔਰ ਲਗਾਤਾਰ ਉਹ ਸਰਵਾਈਵ ਕਰ ਰਿਹਾ। ਸੋ ਜਦੋਂ ਉਹਦਾ ਜੀ ਕਰਦਾ ਉਹ ਯੂਕਰੇਨ ਤੇ ਹਮਲਾ ਕਰ ਦਿੰਦਾ, ਉਹਦੇ ਮਨ 'ਚ ਜਦੋਂ ਵੀ ਆਉਂਦੀ ਆ ਉਦੋਂ ਹੀ ਮਿਜ਼ਾਈਲਾਂ ਨੇ ਜਿਹੜੀਆਂ ਉਹ ਦਾਗ ਦਿੱਤੀਆਂ ਜਾਂਦੀਆਂ। ਸੋ ਚੀਨ ਦੀ ਜਿਹੜੀ ਆਇਲ ਲਾਈਫ ਲਾਈਨ ਹੈਗੀ ਆ ਉਹ ਕੱਟੀ ਜਾ ਰਹੀ ਹੈਗੀ ਆ। ਸੋ ਇਹਦਾ ਸਭ ਤੋਂ ਵੱਡਾ ਅਸਰ ਹੈ ਜਿਹੜਾ ਈਰਾਨ ਤੇ ਹਮਲੇ ਦਾ, ਜੇ ਉੱਥੇ ਰਜੀਮ ਚੇਂਜ ਹੋ ਜਾਂਦਾ, ਹਾਲੇ ਹਮਲਾ ਹੋਇਆ, ਸੋ ਉਹਦੇ ਨਾਲ ਜੇ ਤਾਂ ਪੂਰੀ ਤਰ੍ਹਾਂ ਪ੍ਰੋ ਵੈਸਟ ਜਿਹੜਾ ਨਵਾਂ ਜਿਹੜਾ ਆਰਡਰ ਆ ਜਾਂਦਾ ਹੈਗਾ, ਸ਼ਾਹ ਵਰਗੇ ਆ ਜਾਂਦੇ ਦੁਬਾਰਾ। ਹਾਂ, ਵੀ ਜੇ ਈਰਾਨ ਕਿੰਨਾ ਇਸ ਹਮਲੇ ਦਾ ਮੁਕਾਬਲਾ ਕਰਦਾ, ਕਿੰਨਾ ਰਿਟੈਲੀਏਟ ਕਰਦਾ, ਆਇਆ ਉਹ ਜਿਹੜੀ ਸੱਤਾ ਦੀ ਤਬਦੀਲੀ ਆ ਉਹ ਹੋਣ ਦਿੰਦਾ ਜਾਂ ਨਹੀਂ ਹੋਣ ਦਿੰਦਾ, ਇਹ ਕਾਫੀ ਗੱਲਾਂ ਨੇ। ਪਰ ਜੇ ਹੋ ਜਾਂਦਾ ਹੈਗਾ ਤਾਂ ਚੀਨ ਲਈ ਜਿਹੜਾ ਹੈਗਾ એનર્ਜੀ ਦਾ ਕ੍ਰਾਈਸਿਸ ਆ ਉਹ ਆ ਸਕਦਾ, ਜਿਹਦੇ ਨਾਲ ਵਰਲਡ ਆਰਡਰ ਵਿੱਚ ਨਵੀਂ ਰਿਟੈਲੀਏਸ਼ਨ ਹੈ ਜਿਹੜੀ ਟ੍ਰੇਡ ਵਾਰ ਦੀ ਉਹ ਦੁਬਾਰੇ ਸ਼ੁਰੂ ਹੋ ਸਕਦੀ। ਸ਼ਾਹ ਦਾ ਜਿਹੜਾ ਮੁੰਡਾ ਬਾਹਰ ਆ ਐਗਜ਼ਾਈਲ 'ਚ ਆ, ਉਹਦੇ ਬਾਰੇ ਟਰੰਪ ਉਹਨਾਂ ਦਾ ਬਿਆਨ ਸੀਗਾ, ਕਹਿੰਦੇ ਵੀ ਇਹ ਤਾਂ ਗਿਆ ਨਹੀਂ ਕਦੀ ਮੁਲਕ 'ਚ, ਉਹਦੇ ਪਿੱਛੇ ਆ ਕੇ ਟਰੰਪ ਹੁਣੀ ਨਹੀਂ ਖੜੇ। ਸੋ ਕੀ ਇਹ ਲੱਗਦਾ ਵੀ ਰਜੀਮ ਚੇਂਜ, ਕਿਉਂਕਿ ਇੱਕ ਕਲੀਅਰਲੀ ਵੈਸਟ ਨੂੰ ਵੀ ਅਜੇ ਪਤਾ ਨਹੀਂ ਆ ਜਾਂ ਦੱਸ ਨਹੀਂ ਰਹੇ
ਵੀ ਮੇਨ ਮੁੱਦਾ ਕੀ ਆ ਜਿਹਦੇ ਕਰਕੇ ਹਮਲਾ, ਵੀ ਮਿਜ਼ਾਈਲ ਆ, ਨਿਊਕਲੀਅਰ ਆ, ਰਜੀਮ ਚੇਂਜ ਆ। ਵਿੱਚ ਇਹ ਕਹਿੰਦੇ ਆ ਕਈ ਜਣੇ ਰਜੀਮ ਚੇਂਜ ਕਰਨੀ ਆ, ਜਿਹੜੇ ਪੀਟ ਹੈਗਸੈਥ ਹੋ ਗਏ ਜਾਂ ਟਰੰਪ ਹੋਣੀ ਆ, ਰਜੀਮ ਚੇਂਜ ਦੀ ਗੱਲ ਵੀ ਨਹੀਂ ਕਰਦੇ, ਲੋਕਾਂ ਨੂੰ ਕਹਿੰਦੇ ਜਾ ਕੇ ਕਬਜ਼ਾ ਵੀ ਕਰ ਲਓ। ਸੋ ਅਨਕਲੀਅਰ ਜਿਹਾ ਆ। ਸੋ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਲਾਸਟ ਜਿਹੜਾ ਉਹ ਕੀ ਕਰਾਉਣਾ ਚਾਹੁੰਦੇ ਆ। ਅਸਲ 'ਚ ਹਲੇ ਇਹਨਾਂ ਨੂੰ ਇਹ ਹੈਗਾ ਵੀ ਜੰਗ ਕਿੰਨੀ ਅਨਫੋਲਡ ਹੁੰਦੀ ਆ, ਜੰਗ ਕਿੱਥੋਂ ਤੱਕ ਅਨਫੋਲਡ ਹੁੰਦੀ ਆ, ਕਿੱਧਰ ਨੂੰ ਜਾਂਦੀ ਹੈਗੀ ਆ। ਕਿਉਂਕਿ ਈਰਾਨ ਦੀਆਂ ਉਹਨਾਂ ਕੋਲ ਬੇਸ਼ੱਕ ਕੁਛ ਇਨਫੋਰਮੇਸ਼ਨ ਹੋਵੇਗੀ, ਪਰ ਉਹ ਇਨਫੋਰਮੇਸ਼ਨ ਓਪਨ ਨਹੀਂ ਹੈ। ਸਾਰੇ ਈਰਾਨ ਬਾਰੇ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ, ਜਿਹੜੀ ਹੋ ਸਕਦਾ ਉਹ ਨਾ ਹੋਵੇ। ਉਹ ਹਲੇ ਵੇਟ ਐਂਡ ਵਾਚ ਕਰ ਰਿਹਾ ਵੀ ਹਮਲੇ ਕਰ ਕਰਕੇ ਦੇਖੀ ਜਾਓ ਕਿੰਨੀ ਦੇਰ ਰਿਟੈਲੀਏਸ਼ਨ ਹੁੰਦੀ ਆ, ਕਿੰਨਾ ਕਮਜ਼ੋਰ ਹੁੰਦਾ, ਆਇਆ ਕਮਜ਼ੋਰ ਹੁੰਦਾ ਵੀ ਹੈ ਕਿ ਨਹੀਂ ਹੁੰਦੇ। ਜੇ ਤਾਂ ਉਹ ਇੰਨਾ ਕਮਜ਼ੋਰ ਹੋ ਜਾਂਦਾ ਵੀ ਹਾਂ ਬਿਲਕੁਲ ਹੀ ਉਹਦਾ ਲੜਖੜਾ ਜਾਂਦਾ, ਫਿਰ ਉੱਥੇ ਜਿਹੜੀ ਹੈਗੀ ਸੱਤਾ ਤਬਦੀਲੀ ਹੋਵੇਗੀ। ਨਹੀਂ, ਫਿਰ ਹੋ ਸਕਦਾ ਵੀ ਇਹੀ ਜਿਹੜਾ ਸੰਦੇਸ਼ ਦੇਣਾ ਹੋਵੇ ਇਜ਼ਰਾਈਲ ਨੇ ਵੀ ਅਸੀਂ ਖੁਮੇਨੀ ਨੂੰ ਮਾਰਤਾ, ਅਸੀਂ ਨਸਰੱਲਾ ਨੂੰ ਮਾਰਤਾ, ਅਸੀਂ ਜਿਹੜੇ ਹੈਗੇ ਆ ਗਾਜ਼ਾ ਦੇ ਜਿਹੜੇ ਹੈਗੇ ਆ ਹਮਾਸ ਦੀ ਲੀਡਰਸ਼ਿਪ ਮਾਰ ਦਿੱਤੀ ਹੋਈ ਹੈ। ਸੋ ਇੱਕ ਤਰ੍ਹਾਂ ਨਾਲ ਵੀ ਅਸੀਂ ਕ੍ਰਿਪਲ ਕਰਤਾ, ਡੀਕਪੈਸਿਟੇਟ ਜਿਹੜਾ ਹੈਗਾ ਉਹ ਕਰ ਦਿੱਤਾ ਹੋਇਆ। ਹੁਣ ਇਹ ਦੋਵੇਂ ਆਪਸ਼ਨਸ ਤੇ ਜਿਹੜੇ ਹੈਗੇ ਆ ਇਜ਼ਰਾਈਲ ਐਂਡ ਅਮਰੀਕਾ ਕੰਮ ਕਰ ਰਹੇ ਹੋਣਗੇ। ਰਜੀਮ ਚੇਂਜ ਮੇਰੇ ਖਿਆਲ ਉਹਨਾਂ ਦਾ ਫਾਈਨਲ ਮੋਡ ਦਾ ਹੈਗਾ, ਪਰ ਹਾਲ ਦੀ ਘੜੀ ਉਹ ਰਜੀਮ ਚੇਂਜ ਇੰਨੀ ਛੇਤੀ ਹੁੰਦਾ ਨਜ਼ਰ ਆ ਜਿਹੜਾ ਉਹ ਨਹੀਂ ਆ ਰਿਹਾ। ਇਸੇ ਕਰਕੇ ਉਹ ਰਜੀਮ ਚੇਂਜ ਤੇ ਹਲੇ ਬਹੁਤਾ ਦਬਾਅ ਨਹੀਂ ਦੇ ਰਹੇ। ਹਲੇ ਉਹ ਜੰਗ ਦੇ ਆਧਾਰ ਤੇ ਜੰਗ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੇ ਆ, ਕਿਉਂਕਿ ਜੰਗ ਇਹ ਬਹੁਤ ਲੰਬੀ ਵੀ ਨਹੀਂ ਚਲਾ ਸਕਦੇ ਇਜ਼ਰਾਈਲ ਐਂਡ ਅਮਰੀਕਾ, ਕਿਉਂਕਿ ਸਾਰੇ ਮਿਡਲ ਈਸਟ ਤੋਂ ਬਹੁਤ ਜ਼ਿਆਦਾ ਜਿਹੜਾ ਟ੍ਰੇਡ ਔਰ ਜਿਹੜੇ ਇਹਨਾਂ ਦੇ ਸਿਟੀਜ਼ਨਸ ਉੱਥੇ ਬੈਠੇ ਆ, ਤੇ ਉੱਥੇ ਜਿਹੜਾ ਹਵਾਈ ਅੱਡਿਆਂ ਤੇ ਕਿਆਸ ਹੋ ਰਿਹਾ ਹੈਗਾ, ਇਹ ਜੇ 15 ਦਿਨ ਵੀ ਚੱਲ ਗਿਆ ਤਾਂ ਇਹ ਬਹੁਤ ਵੱਡਾ ਕ੍ਰਾਈਸਿਸ ਆ ਜਿਹੜਾ ਇਕਨੋਮੀ ਲਈ ਤੇ ਸੁਸਾਇਟੀ ਦੀ ਆ ਜਾਏਗਾ। ਸੋ ਮੈਨੂੰ ਲੱਗਦਾ ਵੀ ਇਹ ਬਹੁਤ ਲੰਬੀ ਜੰਗ ਆ, ਗਾਜ਼ਾ ਵਾਂਗ 2 ਸਾਲ ਨਹੀਂ ਚਲਾ ਸਕਦੇ, ਹੋਰ 10-15 ਦਿਨਾਂ ਤੱਕ ਹੀ ਹਾਲੇ ਤੱਕ ਮੈਨੂੰ ਇਹ ਲੱਗਦਾ। ਪਰ ਪਤਾ ਨਹੀਂ ਵੀ ਇਹ ਵੀ ਜੇ ਉਹ ਕ੍ਰਿਪਲ ਹੁੰਦੇ ਆ ਬਹੁਤ ਜ਼ਿਆਦਾ, ਫਿਰ ਰਜੀਮ ਚੇਂਜ ਦਾ ਅੱਗੇ ਜਿਹੜਾ ਹੈਗਾ ਆ ਸਕਦਾ। ਫਿਰ ਜੇ ਰਜੀਮ ਚੇਂਜ ਹੁੰਦਾ ਫਿਰ ਉਹਦੇ ਚੋਂ ਜਿਹੜਾ ਹੈਗਾ ਸਾਰਾ ਇਹ ਵੈਸਟ ਦਾ ਜਿਹੜਾ ਕੰਟਰੋਲ ਹੋਵੇਗਾ। ਪਰ ਤੁਸੀਂ ਦੇਖੋ ਵੀ ਇਹ ਵੀ ਖਬਰਾਂ ਨੇ ਵੀ ਜਿਹੜਾ 1979 ਵਿੱਚ ਰੈਵੋਲੂਸ਼ਨ ਹੋਇਆ ਉਹ ਵੀ USA ਤੇ UK ਦੀ ਹਮਾਇਤ ਨਾਲ ਹੀ ਹੋਇਆ, ਜਦੋਂ ਸ਼ਾਹ ਦਾ ਤਖਤਾ ਪਲਟਿਆ ਗਿਆ ਮੋਨਾਰਕੀ ਦਾ ਨਾ। ਸੋ ਇਹ ਜਿਹੜੇ ਖੁਮੀਨੀ ਵਾਲਾ ਸਾਰਾ ਪਰਸੈਪਸ਼ਨ ਆਈ ਹੈਗੀ ਆ, ਇਹ UK ਐਂਡ USA ਦੀ ਮਦਦ ਨਾਲ ਹੀ ਜਿਹੜੀ ਆਈ ਸੀ, ਸੋ ਜਿਹੜੀ ਮੁੜ ਕੇ ਉਹਨਾਂ ਦੇ ਖਿਲਾਫ ਸਾਹਮਣੇ ਆ ਗਈ। ਕੀ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਆਪਾਂ ਹੁਣ ਚੀਨ ਦੀ ਗੱਲ ਕਰ ਰਹੇ ਸੀਗੇ, ਕੀ ਚੀਨ ਹਮਲਾਵਰ ਰੁਖ ਅਖਤਿਆਰ ਕਰ ਸਕਦਾ? ਜਿਹੜਾ ਸਾਊਥ ਚਾਈਨਾ ਸੀ ਦਾ ਰੌਲਾ ਆ ਜਾਂ ਤਾਈਵਾਨ ਵਾਲਾ, ਕੀ ਮੌਕੇ ਨੂੰ ਦੇਖਦੇ ਹੋਏ 2 ਫਰੰਟਾਂ ਦੇ ਉੱਤੇ ਅਮਰੀਕਾ ਨੂੰ ਲੜਾਉਣ ਬਾਰੇ ਸੋਚ ਸਕਦਾ? ਚੀਨ ਦਾ ਹੈਗਾ ਵੀ ਚੀਨ ਸਿੱਧੇ ਹਮਲੇ ਵਿੱਚ ਜ਼ਿਆਦਾ ਨਹੀਂ ਪੈਂਦਾ, ਉਹ ਜਿਹੜਾ ਹੈਗਾ ਵੀ ਇਨਡਾਇਰੈਕਟ ਲੜਾਈ ਆ ਜਿਹੜੀ ਉਹ ਲੜ ਸਕਦਾ। ਸਾਊਥ ਚਾਈਨਾ ਸੀ ਤੇ ਜਾਂ ਤਾਈਵਾਨ ਵਾਲਾ ਪ੍ਰੈਸ਼ਰ ਆ ਜਿਹੜਾ ਉਹ ਵਧਾ ਸਕਦਾ ਅਮਰੀਕਾ ਤੇ, ਕਿਉਂਕਿ ਤਾਈਵਾਨ ਇੱਕ ਤਰ੍ਹਾਂ ਨਾਲ ਉਹਦੇ ਲਈ ਜਿਹੜਾ ਹੈਗਾ ਇੱਕ ਕਮਜ਼ੋਰ ਕੜੀ ਆ ਅਮਰੀਕਾ ਦੀ ਨਾ। ਸੋ ਤਾਈਵਾਨ ਤੇ ਪ੍ਰੈਸ਼ਰ ਵਧਾ ਸਕਦਾ ਜਾਂ ਹੋਰ ਆਪਣੇ ਕੁਝ ਅਲਾਈਜ਼ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਮੈਨੂਵਰ ਕਰ ਸਕਦਾ ਹੈਗਾ, ਜਿਹਦੇ ਨਾਲ ਅਮਰੀਕਾ ਤੇ ਪ੍ਰੈਸ਼ਰ ਪੈ ਜਾਵੇ ਵੀ ਉਹਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਵੇ। ਹੁਣ ਜੇ ਕਹੀਏ ਵੀ ਉਹ ਇਰਾਨ ਦੇ ਨਾਲ ਸਪਸ਼ਟ ਆ ਕੇ ਜਿਹੜਾ ਖੜ ਜਾਏਗਾ ਰਸ਼ੀਆ ਤੇ ਚੀਨ, ਵੀ ਉਹ ਅਮਰੀਕਾ ਦੀਆਂ ਮਿਜ਼ਾਈਲਾਂ ਦਾ ਮੁਕਾਬਲਾ ਮਿਜ਼ਾਈਲਾਂ ਨਾਲ ਕਰਨਗੇ, ਇਸ ਤਰ੍ਹਾਂ ਨਹੀਂ ਹੋਵੇਗਾ। ਸੋ ਇਸ ਤਰ੍ਹਾਂ ਨਾਲ ਫਿਰ ਹੈਗੀ ਆ ਵਰਲਡ ਵਾਰ 3 ਦੀ ਜਿਹੜੀ ਹੈਗੀ ਇੱਕ ਤਰ੍ਹਾਂ ਨਾਲ ਆਗਾਜ਼ ਆ, ਉਹ ਹੋ ਸਕਦਾ ਹੈਗਾ। ਚੀਨ ਮੈਨੂਵਰ ਕਰੇਗਾ, ਐ ਨਹੀਂ ਹੈਗਾ ਵੀ ਉਹ ਬਿਲਕੁਲ ਚੁੱਪ ਬੈਠੇਗਾ। ਇਹਨਾਂ ਤੋਂ ਕੈਪੇਬਲ ਦਾ ਜਿਹੜਾ ਉਹ ਹੈਗਾ ਵੀ ਉਹ ਅਮਰੀਕਾ ਨੂੰ ਅੱਖਾਂ ਦਿਖਾ ਸਕੇ। ਬੇਸ਼ੱਕ ਉਹ ਡਾਇਰੈਕਟ ਕਨਫਰੰਟੇਸ਼ਨ, ਉਹ ਵੀ ਇਕਨੋਮੀ ਦੇ ਕਰਕੇ ਵੀ ਇਕਨੋਮੀ ਸਾਰੀ ਤਬਾਹ ਹੋ ਜਾਏਗੀ, ਨਵੇਂ ਫਰੰਟਾਂ ਤੇ ਸਾਰੀ ਇਕਨੋਮੀ ਮਿਲਟਰੀ ਤੇ ਜਿਹੜੀ ਹੈਗੀ ਕੇਂਦਰਿਤ ਹੋ ਜਾਏਗੀ। ਉਹ ਨਹੀਂ ਚਾਹੁੰਦਾ ਵੀ ਜਿਹੜੀ ਘੱਟੋ ਘੱਟ 40 ਸਾਲਾਂ ਦੀ ਪਿਛਲੇ 40 ਸਾਲਾਂ ਦੀ ਮਿਹਨਤ ਨਾਲ ਇਕਨੋਮਿਕਲੀ ਇਸ ਬੈਲੈਂਸਡ ਸਿਚੁਏਸ਼ਨ ਵਿੱਚ ਆਇਆ ਚਾਈਨਾ, ਵੀ ਉਹਨੂੰ ਇੱਕੋ ਝਟਕੇ ਨਾਲ ਤੋੜ ਦਿੱਤਾ ਜਾਵੇ। ਸੋ ਉਹ ਮੈਨੂਵਰ ਕਰਨਗੇ। ਸੋ ਦੇ ਆਰ ਕਲੈਵਰ ਇਨਫ ਐਂਡ ਦੇ ਆਰ ਵਾਈਜ਼ ਇਨਫ। ਸੋ ਉਹ ਅਗਲੇ ਦਿਨਾਂ ਦੌਰਾਨ ਜਾਂ ਅਗਲੇ ਮਹੀਨਿਆਂ ਦੌਰਾਨ ਉਹ ਕਿਸ ਕਿਸਮ ਦਾ ਡਿਪਲੋਮੈਟਿਕ ਐਂਡ ਮਿਲਟਰੀ ਮੈਨੂਵਰ ਕਰਦੇ ਹੈਗੇ ਆ, ਉਹ ਅਨਲੀਸ਼ ਹੋਵੇਗਾ ਵੀ ਇਹ ਅਮਰੀਕਾ ਤੇ ਇਜ਼ਰਾਈਲ ਆ ਈਰਾਨ ਦੇ ਇਸ ਕ੍ਰਾਈਸਿਸ ਨੂੰ ਕਿਸ ਢੰਗ ਨਾਲ ਤੈਅ ਕਰਨ ਦਾ ਯਤਨ ਕਰਦੇ। ਇੰਨਾ ਤੇ ਕੱਚਾ ਚਾਈਨਾ ਵੀ ਨਹੀਂ ਹੈਗਾ ਵੀ ਉਹ ਇੰਨੀ ਛੇਤੀ ਰਜੀਮ ਚੇਂਜ ਹੋਣ ਦਊਗਾ। ਈਵਨ ਰਸ਼ੀਆ ਵੀ ਰਜੀਮ ਚੇਂਜ ਆ ਜਿਹੜਾ ਨਹੀਂ ਹੋਣ ਦੇਊਗਾ। ਉਹ ਡਾਇਰੈਕਟਲੀ ਇਨਡਾਇਰੈਕਟਲੀ ਆ ਜਿਹੜਾ ਕਿਤੇ ਨਾ ਕਿਤੇ ਉਹ ਯਤਨ ਕਰਨਗੇ ਵੀ ਇਹੀ ਰਜੀਮ ਆ ਜਿਹੜਾ ਚੱਲਦਾ ਰਹੇ, ਤਾਂ ਕਿ ਉਹਨਾਂ ਦੀਆਂ ਜਿਹੜੀਆਂ
ਆਇਲ ਨੀਡਸ ਦਾ ਤੇ ਹੋਰ એનર્ਜੀ ਦੀ ਜਿਹੜੀਆਂ ਨੀਡਸ ਆ ਉਹ ਬਣੀਆਂ ਰਹਿਣ। ਜੀ, ਜੀ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਰਹੇ ਹਾਂ। ਸਟ੍ਰੇਟ ਆਫ ਹਾਰਮੁਜ਼ ਨੂੰ ਜਿਹੜਾ ਈਰਾਨ ਵਾਲੇ ਕਹਿੰਦੇ ਬੰਦ ਕੀਤਾ ਹੈ, ਅੱਜ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਿਰਫ ਚੀਨ ਵਾਲੇ ਵੈਸਲ ਜਿਹੜੇ ਉਹ ਤੇਲ ਵਾਲੇ ਲੰਘਣ ਦੇਵਾਂਗੇ, ਬਾਕੀ ਜਿਹੜੇ ਉਹ ਰੋਕੀ ਰੱਖਣੇ ਆ। ਸੋ ਨਰਮੀ ਤਾਂ ਇਹ ਮਤਲਬ ਦਿਖਾ ਹੀ ਰਹੇ ਆ, ਆਪਸੀ ਜਿਹੜੇ ਉਹ ਰਿਸ਼ਤਾ ਤਾਂ ਫਿਰ ਨਿਭਾ ਹੀ ਰਹੇ। ਹਾਂਜੀ ਹਾਂ, ਨਿਸ਼ਚਾ ਨਿਭਾ ਰਹੇ ਆ। ਇਹਦੇ ਨਾਲ ਇਹ ਹੋਊਗਾ ਵੈਸਟ ਵਿੱਚ ਤੇਲ ਦੀਆਂ ਕੀਮਤਾਂ ਵੱਧ ਜਾਣਗੀਆਂ। ਜਿਹੜੇ ਜਿੰਨੇ ਕੁ ਉੱਥੇ ਖੜੇ ਨੇ ਟੈਂਕਰ, ਤੋਂ ਆਪਾਂ ਦੇਖ ਸਕਦੇ ਹਾਂ ਜਿਹੜੇ ਜਹਾਜ਼ ਖੜੇ ਨੇ ਸਮੁੰਦਰੀ, ਸੋ ਇੰਨੀ ਜ਼ਿਆਦਾ ਜਿਹੜੀ ਵੈਸਟਰਨ ਸਪਲਾਈ ਆਉਣੀ, ਸੋ ਉਹਦੇ ਚੋਂ ਇੱਕ ਚੰਕ ਆਫ ਜਿਹੜਾ ਹੈਗਾ ਟੈਂਕਰ ਦਾ ਉਹ ਜੇ ਚਾਈਨਾ ਨੂੰ ਚਲੇ ਜਾਂਦੇ ਹੈਗੇ ਆ, ਸੋ ਬਾਕੀ ਜਿਹੜੇ ਉੱਥੇ ਬਲੌਕ ਲੱਗਿਆ ਹੋਊਗਾ ਜਾਂ ਤਾਂ ਉਹ ਦੂਰੋਂ ਘੁੰਮ ਕੇ ਆਉਣਗੇ। ਸੋ ਉਹਦੇ ਨਾਲ ਅਗਲੇ ਦਿਨਾਂ ਦੌਰਾਨ ਜਿਹੜੀਆਂ ਹੈਗੀਆਂ ਉਹ ਤੇਲ ਦੀਆਂ ਕੀਮਤਾਂ ਵੈਸਟਰਨ ਕੰਟਰੀਜ਼ ਵਿੱਚ ਆ ਜਿਹੜੀਆਂ ਵੱਧ ਸਕਦੀਆਂ ਹੈਗੀਆਂ। ਸੋ ਜੇ ਚੀਨ ਨਾਲ ਹਲੇ ਇੰਨੇ ਜ਼ਿਆਦਾ ਰਿਲੇਸ਼ਨ ਆਪਾਂ, ਮੈਂ ਕਿਹਾ ਨਾ ਵੀ ਚੀਨ ਇੰਨੀ ਛੇਤੀ ਰਜੀਮ ਚੇਂਜ ਆ ਜਿਹੜਾ ਨਹੀਂ ਹੋਣ ਦੇਗਾ। ਸੋ ਰਸ਼ੀਆ ਜਿਹੜਾ ਇੰਨੀ ਛੇਤੀ ਰਜੀਮ ਚੇਂਜ ਨਹੀਂ ਹੋਣ ਦੇਗਾ। ਰਸ਼ੀਅਨ ਇੰਟੈਲੀਜੈਂਸ ਆ ਜਿਹੜੀ ਉਹ ਕੈਪੇਬਲ ਇਨਫ ਹੈਗੀ ਆ। ਸੋ ਉਹ ਇੰਨੀ ਕੋ ਕੈਪੇਬਲ ਉਹ ਹੈਗੀ ਆ ਵੀ ਹਲੇ ਇਹਨੂੰ ਕਨਫਰੰਟ ਆ ਜਿਹੜਾ ਉਹ ਕਰ ਸਕੇ। ਬੇਸ਼ੱਕ ਇਜ਼ਰਾਈਲ ਨਾਲ ਉਹਨਾਂ ਦੇ ਨੇੜਲੇ ਸੰਬੰਧ ਹੈਗੇ ਆ, ਸੋ ਉਹਨਾਂ ਦੀ ਬਹੁਤ ਜ਼ਿਆਦਾ ਕਨਫਰੰਟੇਸ਼ਨ ਇਜ਼ਰਾਈਲ ਨਾਲ ਨਹੀਂ ਹੈਗੀ। ਪਰ ਜਦੋਂ ਉਹਨਾਂ ਦੇ ਆਪਣੇ ਹਿੱਤ ਨੇ, ਜਿਹੜੀਆਂ ਆਪਣੀਆਂ એનર્ਜੀ ਦੀਆਂ ਨੀਡਸ ਨੇ ਜਾਂ ਹੋਰ ਜਿਹੜੀਆਂ ਮਿਲਟਰੀ ਨੀਡਸ ਨੇ, ਕਿਉਂਕਿ ਰੂਸ ਦੀਆਂ ਮਿਲਟਰੀ ਨੀਡਸ ਨੂੰ ਪੂਰਾ ਕਰਦਾ ਸੀ ਈਰਾਨ ਕਿਤੇ ਨਾ ਕਿਤੇ। ਸੋ ਉਹਦੇ ਲਈ ਜਿਹੜਾ ਹੈਗਾ ਹੁਣ ਰਸ਼ੀਅਨ ਇੰਟੈਲੀਜੈਂਸ ਐਂਡ ਚਾਈਨੀਜ਼ ਇੰਟੈਲੀਜੈਂਸ ਆ ਜਿਹੜੀ ਬਿਹਾਈਂਡ ਦੀ ਸੀਨ ਆ ਜਿਹੜੀ ਉਹ ਕਾਰਜ ਕਰਦੀ ਨਜ਼ਰ ਆਏਗੀ। ਸੋ ਜੇ ਚੀਨ ਨੂੰ ਇਹ ਟੈਂਕਰਾਂ ਦੀ ਲਾਈਫ ਲਾਈਨ ਜਾ ਰਹੀ ਹੈਗੀ ਆ ਤੇਲ ਦੀ, ਸੋ ਉਹਦੇ ਚੋਂ ਇਹ ਹੋ ਸਕਦਾ ਹੈਗਾ ਵੀ ਜਿਹੜਾ ਚਾਈਨਾ ਹੈਗਾ ਆਰਥਿਕ ਤੌਰ ਤੇ ਈਵਨ ਮਿਲੀਟੈਰੀਲੀ, ਸੋ ਉਹਨਾਂ ਨੂੰ ਮਿਲਟਰੀ ਇਕਵਿਪਮੈਂਟਸ ਆ ਜਿਹੜਾ ਉਹ ਸਪਲਾਈ ਹੋਣ ਲੱਗ ਜਾਵੇ ਚਾਈਨਾ ਤੋਂ। ਜਾਂ ਫਿਰ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਜੰਗ 'ਚ ਹੋਇਆ ਸੀਗਾ ਵੀ ਜਿਹੜਾ ਉੱਪਰਲਾ ਸਿਸਟਮ ਆ ਉਹਨੂੰ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਜਿਹੜਾ ਚਾਈਨਾ ਕਰੇਗਾ, ਕਿਉਂਕਿ ਉਹਨਾਂ ਦਾ ਜਿਹੜਾ ਗੂਗਲ ਦਾ GPS ਆ ਉਹਦੇ ਵਾਂਗ ਚਾਈਨਾ ਦਾ ਆਪਣਾ ਇੱਕ GPS ਵੱਖਰਾ ਆ। ਉਹ ਗੂਗਲ ਤੇ ਜਾਂ ਵੈਸਟਰਨ ਜਿਹੜੇ GPS ਸਿਸਟਮਸ ਆ ਉਹਨਾਂ ਤੇ ਡਿਪੈਂਡ ਨਹੀਂ ਕਰਦੇ। ਸੋ ਉਹ ਕਿੰਨਾ ਕੈਪੇਬਲ ਹੈਗਾ ਇਸ ਨੈਵੀਗੇਸ਼ਨ ਨੂੰ ਤੋੜਨ ਦਾ ਜਾਂ ਉਹਨੂੰ ਜਾਮ ਕਰਨ ਦਾ, ਇਹ ਸਾਰੇ ਮੈਨੂਵਰ ਆ ਜਿਹੜਾ ਚਾਈਨਾ ਉਹ ਕਰ ਸਕਦਾ ਹੈ। ਜੀ। ਈਰਾਨ ਦਾ ਜਿਹੜਾ ਸੁਪਰੀਮ ਲੀਡਰ ਆਇਤੁੱਲਾ ਖਾਮੇਨੀ ਜਿਹੜਾ ਆ, ਉਸ ਦੀ ਮੌਤ ਹੋਈ ਆ, ਉਸ ਦੀ ਅਸੈਸੀਨੇਟ ਕਹਿੰਦੇ ਵੀ ਕੀਤਾ, ਉਸ ਨੂੰ ਮਾਰ ਦਿੱਤਾ ਗਿਆ, ਉਹ ਆਪਣੇ ਕੰਪਾਊਂਡ 'ਚ ਸੀਗਾ। ਇਹ ਗੱਲ ਸਾਹਮਣੇ ਆਈ ਵੀ ਪੁਤਿਨ ਨੇ ਉਹਨੂੰ ਕਿਹਾ ਸੀਗਾ ਵੀ ਸਾਡੇ ਕੋਲ ਇਤਲਾਹ ਆ ਵੀ ਤੈਨੂੰ ਉਹਨਾਂ ਨੇ ਮਾਰ ਦੇਣਾ, ਤੂੰ ਨਿਕਲ ਜਾ। ਪਰ ਉਹਨੇ ਕਿਹਾ ਵੀ ਮੈਂ ਜਾਣਾ ਨਹੀਂ, ਆਪਣੇ ਮੈਂ ਮੁਲਕ ਵਾਲਿਆਂ ਦੇ ਜਿਹੜਾ ਉਹ ਨਾਲ ਖੜਾ ਆ। ਉਸ ਦੀ ਇਸ ਤਰੀਕੇ ਦੀਆਂ ਗੱਲਾਂ ਨੂੰ ਕਿਵੇਂ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ, ਕਿਵੇਂ ਜਿਹੜਾ ਉਹ ਦੇਖਿਆ ਜਾ ਰਿਹਾ ਆ? ਕੀ ਉਹ ਆਪਣੇ ਲੋਕਾਂ 'ਚ ਇੱਕ ਜਜ਼ਬਾ ਭਰਨ ਦੀ ਇੱਕ ਕੋਸ਼ਿਸ਼ ਸੀਗੀ, ਜਾਂ ਕੀ ਉਸ ਦੇ ਪਿੱਛੇ ਸੋਚ ਸੀਗੀ ਜਾਂ ਕਾਰਨ ਸੀ ਜਿਹੜਾ ਖਾਮੇਨੀ ਉੱਥੋਂ ਗਿਆ ਹੀ ਨਹੀਂ? ਹਾਂਜੀ, ਇਹ ਆਮ ਤੌਰ ਤੇ ਹੁੰਦਾ ਵੀ ਜਿਹੜੇ ਰਿਲੀਜੀਅਸ ਲੀਡਰ ਹੈਗੇ ਆ ਉਹ ਨਹੀਂ ਇਸ ਤਰ੍ਹਾਂ ਜਿਹੜੇ ਜਾਂਦੇ ਹੈਗੇ। ਸੋ ਉਹਨੇ ਜਿਹੜਾ ਹੈਗਾ ਇੱਕ ਰਿਲੀਜੀਅਸ ਲੀਡਰ ਵਾਲੀ ਜਿਹੜੀ ਹੈਗੀ ਆ ਉਹ ਨਿਭਾਈ ਹੈਗੀ ਆ। ਹਾਂ, ਉਹ ਰਿਲੀਜੀਅਸਲੀ ਕਿੰਨਾ ਕੁ ਪਰਪੱਕ ਸੀ ਜਾਂ ਕਿੰਨਾ ਕੁ ਨਹੀਂ ਪਰਪੱਕ, ਇਹ ਤਾਂ ਉਹ ਜਾਣਦਾ ਹੈਗਾ। ਪਰ ਇਸ ਮੌਕੇ ਤੇ ਜਿਹੜੇ ਵੈਸਟਰਨ ਕੰਟਰੀਜ਼ ਦੇ ਲੀਡਰ ਹੁੰਦੇ ਆ ਉਹ ਨਿਕਲ ਜਾਂਦੇ ਹੈਗੇ। ਪਰ ਇੱਕ ਤਾਂ ਹੈਗਾ ਵੀ ਉਹ ਜਾਏਗਾ ਕਿੱਥੇ, ਕਿਉਂਕਿ ਚਾਰੇ ਪਾਸਿਓਂ ਤਾਂ ਇੱਕ ਤਰ੍ਹਾਂ ਨਾਲ ਇੱਕ ਜਾਂ ਦੋ ਮੁਲਕ ਹੀ ਆ, ਰੂਸ, ਰਸ਼ੀਆ 'ਚ ਜਾਂ ਚੀਨ ਜਾਂ ਇਹੀ ਸੀਗੇ। ਫਿਰ ਹੈਗਾ ਵੀ ਛੱਡ ਕੇ ਜਾਣਾ। ਫਿਰ ਜਦੋਂ ਛੱਡ ਕੇ ਚਲੇ ਜਾਂਦਾ ਬੰਦਾ, ਫਿਰ ਉਹਦੇ ਚੋਂ ਹੈਗਾ ਵੀ ਮੁੜ ਕੇ ਆਉਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਜਾਂਦੀਆਂ। ਛੱਡ ਕੇ ਮੁਲਕ ਨੂੰ ਚਲਿਆ ਜਾਂਦਾ, ਫਿਰ ਉਹ ਉਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਨਹੀਂ ਰਹਿੰਦੇ ਹੈਗੇ। ਇਸ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਫੈਸਲਾ ਲਿਆ ਵੀ ਇੱਥੇ ਹੀ ਜਿਹੜਾ ਰਹਿ ਕੇ ਜੰਗ ਲੜੀ ਜਾਵੇ। ਅੱਛਾ, ਇੱਕ ਦਿਨ ਪਹਿਲਾਂ ਅਵਤਾਰ ਸਿੰਘ ਜੀ ਇਜ਼ਰਾਈਲ ਦੇ ਵਿੱਚ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਉੱਥੇ ਜਾ ਕੇ ਆਉਂਦਾ, 1-2 ਦਿਨ ਦਾ ਜਿਹੜਾ ਉਹਦਾ ਦੌਰਾ ਹੁੰਦਾ ਆ। ਸੋ ਕੀ ਭਾਰਤ ਨੇ ਦਿਖਾ ਦਿੱਤਾ ਵੀ ਉਹ ਹੁਣ ਵੈਸਟਰਨ ਅਲਾਇੰਸ ਦੇ ਨਾਲ, ਅਮਰੀਕਾ ਇਜ਼ਰਾਈਲ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਆ ਕੇ ਖੜ ਗਿਆ ਹੈ? ਕੱਲਾ ਇਹ ਨਹੀਂ, ਸੋ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਵੀ ਪਾਕਿਸਤਾਨ ਦਾ ਜਿਹੜਾ ਨੰਬਰ ਆਉਣਾ, ਸੋ ਭਾਰਤ ਉਹ ਗੇਮ ਖੇਡ ਰਿਹਾ ਹੈ। ਓਕੇ, ਮੈਂ ਦੇਖ ਰਿਹਾ, ਸੌਰੀ ਮੈਂ ਤੁਹਾਡੀ ਗੱਲ ਨੂੰ ਕੰਟੀਨਿਊ ਕਰਿਆ, ਮੈਂ ਦੇਖ ਰਿਹਾ ਸੀ ਪਿਛਲੇ ਕੁਛ ਦਿਨਾਂ ਦੇ ਵਿੱਚ ਰਾਜਨਾਥ ਦੇ ਬੜੇ ਤੱਤੇ ਬਿਆਨ ਪਾਕਿਸਤਾਨ ਨੂੰ ਲੈ ਕੇ ਜਿਹੜੇ ਉਹ ਆ ਰਹੇ। ਹਾਂਜੀ, ਬਿਲਕੁਲ ਉਹ ਉਹੀ ਹੈਗਾ, ਕਿਉਂਕਿ ਇਜ਼ਰਾਈਲ ਨੇ ਜਿਹੜਾ ਹੈਗਾ ਭਾਰਤ ਨੂੰ ਵਿਸ਼ਵਾਸ ਦਵਾਇਆ ਹੋਇਆ ਵੀ ਈਰਾਨ ਵਾਲਾ ਕੰਡਾ ਕੱਢਣ ਤੋਂ ਬਾਅਦ ਅਸੀਂ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਤਬਾਹ ਕਰਨਾ ਹੈਗਾ। ਸੋ ਇਹ ਭਾਰਤ ਦੇ ਹੱਕ ਵਿੱਚ ਆ ਜਿਹੜਾ ਜਾਂਦਾ ਹੈਗਾ। ਸੋ ਜਿਹੜੀ ਹੁਣ ਉੱਥੇ ਬਲੋਚਿਸਤਾਨ ਵਿੱਚ ਲੜਾਈ ਚੱਲ ਰਹੀ ਆ ਤੇ ਜਿਹੜਾ ਅਫਗਾਨਿਸਤਾਨ ਵਿੱਚ ਜੋ ਕੁਝ ਹੋ ਰਿਹਾ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਇਜ਼ਰਾਈਲ ਦਾ ਹੈਗਾ। ਅਫਗਾਨਿਸਤਾਨ
ਇਸ ਵੇਲੇ ਪੂਰੀ ਤਰ੍ਹਾਂ ਇਜ਼ਰਾਈਲ ਦੀ ਕਲੋਨੀ ਬਣਿਆ ਹੋਇਆ। ਸੋ ਅਫਗਾਨਿਸਤਾਨ ਨੂੰ ਇਜ਼ਰਾਈਲ ਪੈਸੇ ਵੀ ਦੇ ਰਿਹਾ, ਉਹਨਾਂ ਦੀਆਂ ਇਕਨੋਮਿਕ ਲੋੜਾਂ ਵੀ ਪੂਰੀਆਂ ਕਰ ਰਿਹਾ, ਉਹਨਾਂ ਦੀਆਂ ਹਥਿਆਰਾਂ ਦੀ ਲੋੜ ਵੀ ਪੂਰੀ ਹੋ ਰਹੀ ਹੈ। ਸੋ ਬਿਹਾਈਂਡ ਦੀ ਸੀਨ ਉਹਦੇ ਨਾਲ ਜਿਹੜਾ ਹੈਗਾ ਭਾਰਤ ਹੈ ਜਿਹੜਾ ਜੁੜਿਆ ਹੋਇਆ। ਸੋ ਜਿਹੜਾ ਕੁਝ ਬਲੋਚਿਸਤਾਨ ਵਿੱਚ ਹੋ ਰਿਹਾ ਉਹ ਇਜ਼ਰਾਈਲ ਕਰਵਾ ਰਿਹਾ ਹੈਗਾ, ਤਾਂ ਕਿ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਹੱਥ ਪਾਉਣ ਤੱਕ ਜਿਹੜਾ ਹੈਗਾ ਪਹਿਲਾ ਡੰਡਾ ਸਰ ਕਰਿਆ ਜਾਵੇ। ਸੋ ਬਲੋਚਿਸਤਾਨ ਦੀ ਸਮੁੱਚੀ ਲੜਾਈ ਜਿਹੜਾ ਹੈਗਾ ਇਜ਼ਰਾਈਲ ਲੜ ਰਿਹਾ ਹੈਗਾ, ਭਾਰਤ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਨੈਤਿਕ ਹਮਾਇਤ ਜਿਹੜਾ ਕਰਦਾ ਹੈ। ਅਫਗਾਨਿਸਤਾਨ ਵਿੱਚ ਵੀ ਇਜ਼ਰਾਈਲ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਉਹ ਉੱਥੇ ਜਿਹੜਾ ਹੈਗਾ ਸਰਗਰਮ ਹੈਗਾ। ਇਸੇ ਕਰਕੇ ਭਾਰਤ ਅਫਗਾਨਿਸਤਾਨ ਵਿੱਚ ਇੱਕ ਆਪਣਾ ਜਿਹੜਾ ਚੰਗਾ ਮੁਕਾਮ ਬਣਾ ਸਕਿਆ ਹੋਇਆ। ਸੋ ਜਿਹੜਾ ਭਾਰਤ ਦਾ ਇਜ਼ਰਾਈਲ ਦੇ ਹੱਕ ਵਿੱਚ ਇੰਨਾ ਖੁੱਲ੍ਹੇਆਮ ਖੜ ਜਾਣਾ, ਕਿਉਂਕਿ ਭਾਰਤ ਦੀ ਨੀਤੀ ਨੌਨ ਅਲਾਈਨਡ ਨੀਤੀ ਰਹੀ ਹੈ ਕਿ ਵੀ ਅਸੀਂ ਦੋਹਾਂ ਧਿਰਾਂ ਵਿੱਚੋਂ ਕਿਸੇ ਦੇ ਇੱਕ ਨਾਲ ਵੀ ਨਹੀਂ ਹੈਗੇ। ਸੋ ਲਗਾਤਾਰ ਨੌਨ ਅਲਾਈਨਡ ਮੂਵਮੈਂਟ ਦਾ ਭਾਰਤ ਜਿਹੜਾ ਲੀਡਰ ਰਿਹਾ ਹੈਗਾ। ਸੋ ਇਹ ਪਹਿਲੀ ਵਾਰ ਹੈ ਵੀ ਭਾਰਤ ਨੇ ਆਪਣੀ ਨੌਨ ਅਲਾਈਨਡ ਜਿਹੜੀ ਨੀਤੀ ਹੈਗੀ ਆ ਉਹਨੂੰ ਛੱਡ ਕੇ ਇਜ਼ਰਾਈਲ ਦੀ ਹਮਾਇਤ ਕਰੀ ਆ। ਸੋ ਇਸੇ ਕਰਕੇ ਹੀ ਹੈਗਾ। ਸੋ ਰਾਜਨਾਥ ਸਿੰਘ ਐਵੇਂ ਨਹੀਂ ਬਿਆਨ ਦੇ ਰਹੇ, ਜਿਹੜਾ ਉਹ ਕਹਿੰਦੇ ਆ ਨਾ ਵੀ ਆਪਰੇਸ਼ਨ ਸੰਧੂਰ ਹਲੇ ਜਾਰੀ ਹੈ, ਇਟ ਇਜ਼ ਜਾਰੀ, ਉਹ ਜਾਰੀ ਹੈ। ਆਹ ਬਲੋਚਿਸਤਾਨ ਵਿੱਚ ਜਿਹੜਾ ਜਾਰੀ ਹੈ, ਉਧਰ ਅਫਗਾਨਿਸਤਾਨ ਪਾਕਿਸਤਾਨ ਦੇ ਬਾਰਡਰ ਤੇ ਜਿਹੜਾ ਚੱਲ ਰਿਹਾ, ਇਟ ਇਜ਼ ਦੀ ਪਾਰਟ ਆਫ ਸੰਧੂਰ। ਇਹ ਸੰਧੂਰ ਆਪਰੇਸ਼ਨ ਦਾ ਹੀ ਪਾਰਟ ਹੈਗਾ। ਇਜ਼ਰਾਈਲ ਇਹਦੇ ਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈਗਾ, ਔਰ ਉਹਨਾਂ ਨੇ ਅਗਲਾ ਨਿਸ਼ਾਨਾ ਈਰਾਨ ਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕਰਨ ਤੋਂ ਬਾਅਦ ਅਗਲਾ ਨਿਸ਼ਾਨਾ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਤਬਾਹ ਕਰਨਾ ਹੈਗਾ। ਸੋ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਤਬਾਹੀ ਹੈ ਜਿਹੜੀ ਉਹ ਭਾਰਤ ਦੇ ਬਹੁਤ ਵੱਡੇ ਹਿੱਤਾਂ ਵਿੱਚ ਜਿਹੜੀ ਜਾਂਦੀ ਹੈ, ਮਿਲੀਟੈਰੀਲੀ ਵੀ ਤੇ ਡਿਪਲੋਮੈਟਿਕਲੀ। ਸੋ ਜਦੋਂ ਉਹਨਾਂ ਨੂੰ ਇਹ ਲੱਗਦਾ ਹੈਗਾ ਇੱਕ ਤਰ੍ਹਾਂ ਨਾਲ ਉਹਦੇ ਮਿਲਟਰੀ ਪ੍ਰੋਗਰਾਮ ਨੂੰ ਤਬਾਹ ਕਰਨ ਦਾ ਮਤਲਬ ਵੀ ਪਾਕਿਸਤਾਨ ਦੇ ਟੁਕੜੇ ਕਰਨ ਤੱਕ ਉਹ ਜਿਹੜਾ ਹੈਗਾ ਸੋਚਦੇ, ਫਿਰ ਟੁਕੜੇ ਕਰਨੇ ਜਿਹੜੇ ਸੌਖੇ ਆ ਜਿਹੜੇ ਹੋ ਸਕਦੇ ਆ। ਇਸ ਕਰਕੇ ਭਾਰਤ ਆਪਣੇ ਨੀਤੀਗਤ ਫੈਸਲਿਆਂ 'ਚ ਬਹੁਤ ਜਿਸ ਤਰ੍ਹਾਂ ਇੱਕ ਵਧੀਆ ਖੇਡ ਹੈ ਜਿਹੜੀ ਖੇਡ ਰਿਹਾ, ਵਧੀਆ ਡਿਪਲੋਮੇਸੀ ਕਰ ਰਿਹਾ ਆਪਣੇ ਹਿਸਾਬ ਨਾਲ। ਉਹਨੂੰ ਲੱਗਦਾ ਕਿ ਉਹਦੇ ਲਈ ਵੱਡੇ ਜਿਹੜੀ ਸਿਰਦਰਦੀ ਆ ਪਾਕਿਸਤਾਨ ਤੋਂ ਹੀ ਜਿਹੜੀ ਹੈਗੀ ਆ ਲਗਾਤਾਰ ਪਿਛਲੇ 70-75 ਸਾਲਾਂ ਤੋਂ ਜਦੋਂ ਦਾ ਪਾਕਿਸਤਾਨ ਕ੍ਰੀਏਟ ਹੋਇਆ, ਉਹਨੂੰ ਕਿਸੇ ਤਰ੍ਹਾਂ ਨਾਲ ਤੰਗ ਕਰਨਾ ਜਾਂ ਤੋੜਨਾ, ਬੰਗਲਾਦੇਸ਼ ਦਾ ਨਿਕਲਣਾ, ਉਹ ਤੋਂ ਬਾਅਦ ਹੁਣ ਉਹਨੂੰ ਪਾਕਿਸਤਾਨ ਨੂੰ ਕਿਉਂਕਿ ਇੰਡੀਅਨ ਇੰਟੈਲੀਜੈਂਸ ਦਾ ਹੈ ਨਾ ਵੀ 4 ਟੋਟੇ ਕਰ ਦਿਓ ਪਾਕਿਸਤਾਨ ਦੇ, 4 ਵੱਖਰੇ ਵੱਖਰੇ ਮੁਲਕ ਆ ਜਿਹੜੇ ਉਹ ਬਣਾ ਦਿਓ। ਸੋ ਉਹਨਾਂ ਨੂੰ ਉਹ ਜਿਹੜਾ ਹੈਗੀ ਆ ਉਹਨੂੰ ਉਹਦੀ ਜਿਹੜੀ ਕਮਜ਼ੋਰ ਨੀਤੀ ਹੈਗੀ ਆ ਉਹਨੂੰ ਕਮਜ਼ੋਰ ਕਰਨ ਦੀ ਇਜ਼ਰਾਈਲੀ ਨੀਤੀ ਹੈਗੀ ਆ। ਸੋ ਭਾਰਤ ਇਸੇ ਕਰਕੇ ਡਟ ਕੇ ਇਜ਼ਰਾਈਲ ਨਾਲ ਖੜਾ ਹੈਗਾ। ਉਹਦੇ ਆਪਣੇ ਨੀਤੀ ਔਰ ਆਪਣੇ ਹਿੱਤਾਂ ਵਿੱਚ ਜਾਂਦਾ ਹੈਗਾ ਇਜ਼ਰਾਈਲ ਦੇ ਨਾਲ ਖੜਨਾ, ਕਿਉਂਕਿ ਭਵਿੱਖ ਵਿੱਚ ਜਿਹੜਾ ਹੈਗਾ ਪਾਕਿਸਤਾਨ ਨੂੰ ਉਹ ਇੱਕ ਤਰ੍ਹਾਂ ਨਾਲ ਨਿਊਟਰਲਾਈਜ਼ ਕਰ ਸਕਦੇ ਆ ਹਥਿਆਰਾਂ ਦੇ ਮਾਮਲੇ ਵਿੱਚ। ਤੇ ਫਿਰ ਦੂਜੇ ਪਾਸੇ ਟਰੰਪ ਹੁਣਾਂ ਦੀ ਨੇੜਤਾ ਪਾਕਿਸਤਾਨ ਦੇ ਨਾਲ ਇੰਨੀ ਜਿਹੜੀ ਉਹ ਆ ਰਹੀ ਹੈ, ਸੋ ਇਹ ਕੀ ਐਂਗਲ ਕੀ ਬਣ ਰਿਹਾ? ਹੁਣ ਤੁਸੀਂ ਦੇਖੋ, ਜਦੋਂ ਮਾਰਕੋ ਰੂਬੀਓ ਕਹਿੰਦਾ ਵੀ ਸਾਨੂੰ ਮਜਬੂਰ ਕਰਤਾ ਇਜ਼ਰਾਈਲ ਨੇ ਸੋ ਜੇ ਹਨਾ ਵੀ ਹਮਲਾ ਕਰਨ ਲਈ, ਸੋ ਇਜ਼ਰਾਈਲ ਮੁੜ ਕੇ ਪਾਕਿਸਤਾਨ ਤੇ ਹਮਲਾ ਕਰਨ ਲਈ ਵੀ ਮਜਬੂਰ ਤਾਂ ਕਰ ਹੀ ਸਕਦਾ, ਜਾਂ ਉੱਥੇ ਜੋ ਕੁਝ ਵੀ ਉਹਨਾਂ ਨੇ ਜਿਹੜਾ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹਨੂੰ ਖਤਮ ਕਰਨ ਲਈ ਜਦੋਂ ਐਡੇ ਵੱਡੇ ਹਮਲੇ ਤੇ ਉਹ ਕਹਿੰਦੇ ਵੀ ਅਸੀਂ ਮਜਬੂਰ ਹੋ ਗਏ ਹੋਏ ਆ। ਸੋ ਚਾਹੇ ਜਿੰਨੇ ਮਰਜ਼ੀ ਵਧੀਆ ਰਿਲੇਸ਼ਨ ਆ ਜਿਹੜੇ ਹੋਣ ਅਮਰੀਕਾ ਦੇ, ਸੋ ਜੇ ਇਜ਼ਰਾਈਲੀ ਲੌਬੀ ਮਜ਼ਬੂਤ ਹੋਏ ਤਾਂ ਇਹ ਵੀ ਜਿਹੜਾ ਹੈਗਾ ਪਾਕਿਸਤਾਨ ਦਾ ਵੀ ਜਿਹੜਾ ਹੈਗਾ ਉਹ ਕਰਵਾ ਸਕਦੇ ਹੈਗੇ ਕਿਸੇ ਨਾ ਕਿਸੇ ਢੰਗ ਨਾਲ। ਜੀ 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 ਇਹ ਸਾਰੇ ਹੁਣ ਮਾਮਲੇ 'ਚ ਕਾਫੀ ਕੁਛ ਜਿਹੜਾ ਹੋ ਗਿਆ, ਭਾਰਤ ਵੈਸਟ ਦੇ ਨਾਲ ਕਿਤੇ ਨਾ ਕਿਤੇ ਆ ਗਿਆ, ਰਸ਼ੀਆ ਵਾਲੇ ਤੇਲ ਵਾਲੀ ਗੱਲ ਵੀ ਹੋ ਗਈ, ਉਹ ਬੰਦ ਕਰ ਰਹੇ ਆ। ਇਹ ਸਾਰੀਆਂ ਚੀਜ਼ਾਂ ਇਜ਼ਰਾਈਲ ਦੇ ਨਾਲ ਬੇਸਿਕਲੀ ਉਹਨਾਂ ਦੇ ਖੇਮੇ 'ਚ ਆ ਕੇ ਜਿਹੜਾ ਉਹ ਬਹਿ ਗਿਆ। ਉਧਰ ਆਪਾਂ ਇੱਕ ਹੋਰ ਐਂਗਲ ਵੀ ਦੇਖੀਏ ਅਵਤਾਰ ਸਿੰਘ ਜੀ, ਵੀ ਜਿਹੜਾ ਕੈਨੇਡਾ ਆ, ਹੁਣ ਕੈਨੇਡਾ ਪ੍ਰਧਾਨ ਮੰਤਰੀ ਉੱਥੇ ਗਿਆ ਹੋਇਆ, ਜਾਣ ਤੋਂ ਪਹਿਲਾਂ ਕੈਨੇਡਾ ਵਾਲੇ ਇੰਡੀਆ ਨੂੰ ਕਲੀਨ ਚਿੱਟ ਦੇ ਦਿੰਦੇ ਆ, ਫਿਰ ਉਸ ਤੋਂ ਮਗਰੋਂ ਇੰਡੀਅਨ ਕੌਂਸਲੇਟ ਦੀ ਗੱਲ ਜਿਹੜੀ ਉੱਥੋਂ ਦੀ ਅਖਬਾਰ ਰਿਲੀਜ਼ ਕਰਦੀ ਵੀ ਉਹਨਾਂ ਦਾ ਆਹ ਬੰਦਾ ਸੀਗਾ ਜਿਹੜਾ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਸ਼ਾਮਲ ਸੀ, ਪਰ ਕੈਨੇਡਾ ਉਧਰ ਕਲੀਨ ਚਿੱਟ ਦੇ ਰਿਹਾ ਆ। ਕੀ ਭਾਰਤ ਨੂੰ ਖੁੱਲ੍ਹਾ ਛੱਡਣ ਦੇ ਲਈ ਜਾਂ ਇਸ ਪੂਰੇ ਐਂਗਲ 'ਚੋਂ ਜਾਂ ਜਿਹਦੇ 'ਚ ਫਸਿਆ ਸੀ ਉਸ ਤੋਂ ਕੱਢਣ ਦੀ ਤਿਆਰੀ ਹੋ ਚੁੱਕੀ ਹੈ ਵੈਸਟ ਦੇ ਵੱਲੋਂ? ਨਹੀਂ, ਇਹ ਵੈਸਟ ਦਾ ਨਹੀਂ ਹੈਗਾ, ਕੈਨੇਡਾ ਦੇ ਆਪਣੇ ਜਿਹੜੇ ਹੈਗੇ ਆ ਆਪਣੀ ਉਹਦੀ ਸਿਰਦਰਦੀ ਹੈਗੀ ਆ। ਸੋ ਯੂਰੇਨੀਅਮ ਦੀ ਮੇਰੇ ਖਿਆਲ $50 ਬਿਲੀਅਨ ਦੀ ਜਿਹੜੀ ਡੀਲ ਹੋਈ ਹੈਗੀ ਆ। ਸੋ ਕੈਨੇਡਾ ਪੈਸੇ ਲਈ ਪਾਈ ਲਈ ਜਿਹੜੇ ਹੈਗੇ ਆ, ਇਹ ਜਿਹੜੇ ਮੁਲਕ ਨੇ ਉਹ ਹੋਇਆ ਇੱਕ ਤਰ੍ਹਾਂ ਨਾਲ ਪੈਸਾ ਚਾਹੀਦਾ ਹੈਗਾ ਉਹਨਾਂ ਨੂੰ ਇਕੋਨਮੀ ਨੂੰ ਬੂਸਟ ਕਰਨ ਲਈ। ਸੋ ਸਿਰਫ ਜਿਹੜੇ ਆਪਾਂ ਕਹੀਏ ਨਾ ਵੀ ਮਾਰਕ ਕਾਰਨੀ ਹੈਗੇ ਆ, ਉਹਦਾ ਦੂਜੇ ਜਿਹੜੇ ਪਹਿਲੇ ਸੀਗੇ ਉਹਨਾਂ ਦੇ ਪ੍ਰਾਈਮ ਮਿਨਿਸਟਰ
ਹਾਂ ਟਰੂਡੋ। ਟਰੂਡੋ ਨਾਲੋਂ ਵੱਖਰਾ ਫਰਕ ਹੈਗਾ। ਸੋ ਜਿਹੜੇ ਮਾਰਕ ਕਾਰਨੀ ਆ ਉਹਨੂੰ ਆਪਾਂ ਡਾਕਟਰ ਮਨਮੋਹਨ ਸਿੰਘ ਦੇ ਵਾਂਗੂ ਦੇਖ ਸਕਦੇ ਹੈਗੇ। ਸੋ ਡਾਕਟਰ ਮਨਮੋਹਨ ਸਿੰਘ ਵਿੱਚ ਠੀਕ ਆ, ਉਹ ਵੱਡਾ ਇਕੋਨੋਮਿਸਟ ਸੀਗਾ, ਪਰ ਕੌਮੀਅਤ ਵਾਲਾ, ਸਿੱਖੀ ਵਾਲਾ ਜਜ਼ਬਾ ਜਾਂ ਉਸ ਤਰ੍ਹਾਂ ਦਾ ਕੌਮ ਲਈ ਇੱਕ ਤਰ੍ਹਾਂ ਨਾਲ ਕੁਝ ਕਰਨ ਦਾ ਉਹ ਜਜ਼ਬਾ ਜਿਹੜਾ ਹੋਏਗਾ ਨਹੀਂ ਹੈਗਾ। ਸੋ ਜਿਹੜਾ ਮਾਰਕ ਕਾਰਨੀ ਆ ਡਾਕਟਰ ਮਨਮੋਹਨ ਸਿੰਘ ਦੀ ਕਾਪੀ ਆ ਜਿਹੜੀ ਹੈਗੀ ਆ ਨਾ। ਸੋ ਉਸ ਤਰ੍ਹਾਂ ਉਹਨਾਂ ਨੂੰ ਸਿਰਫ ਬਿਜ਼ਨਸ ਆ ਜਿਹੜਾ ਚਾਹੀਦਾ ਹੈਗਾ। ਸੋ ਬੇਸ਼ੱਕ ਉਹ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਕੇ ਆਪਣਾ ਜਿਹੜਾ ਸਮਝੌਤਾ ਜਿਹੜਾ ਯੂਰੇਨੀਅਮ ਦਾ ਹੋਣਾ ਉਹਦੇ ਤੇ ਸਹੀ ਪਾਉਣ ਦਾ ਯਤਨ ਕਰ ਰਹੇ ਆ, ਪਰ ਜਿਹੜੀ ਫੋਰਨ ਮਿਨਿਸਟਰ ਹੈਗੀ ਆ ਅੱਜ ਉਹ ਸਵਾਲਾਂ ਵਿੱਚ ਘਿਰਦੀ ਨਜ਼ਰ ਆਈ ਆ। ਉਹਨੇ ਕਲੀਅਰ, ਕਿਉਂਕਿ ਵਾਰ-ਵਾਰ ਭਾਰਤੀ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕਲੀਨ ਚਿੱਟ ਦੇ ਦਿੱਤੀ ਹੈਗੀ ਹੈ, ਪਰ ਉਹ ਇਹ ਨਹੀਂ ਕਹਿ ਸਕੇ ਵੀ ਅਸੀਂ ਵੀ ਉਹਨਾਂ ਨੇ ਪੁੱਛਿਆ ਵੀ ਕੀ ਭਾਰਤ ਸ਼ਾਮਲ ਹੈ ਜਾਂ ਨਹੀਂ। ਉਹਨੇ ਗੋਲ-ਮੋਲ ਗੱਲਾਂ ਕਰੀਆਂ ਵੀ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਬਾਅਦ ਚ ਦੇਖਾਂਗੇ। ਇਹ ਕਲੀਅਰਲੀ ਨਹੀਂ ਕਹਿ ਸਕੀ, ਕਿਉਂਕਿ ਗਲੋਬ ਐਂਡ ਮੇਲ ਨੇ ਇੱਕਦਮ ਜਿਹੜੀ ਹੈਗੀ ਆ 2 ਭਾਰਤੀ ਜਿਹੜੇ ਇਨਵੈਸਟਰ ਹੈਗੇ ਉਹਨਾਂ ਦਾ ਨਾਂ ਛਾਇਆ ਕਰ ਦਿੱਤਾ ਹੈਗਾ, ਕਮਲਜੀਤ ਤੇ ਮਨੀਸ਼। ਹਾਂਜੀ। ਸੋ ਜਿਹੜੇ ਹੈਗੇ ਆ ਦੂਸਰੇ ਆਪਾਂ ਦੇਖ ਸਕਦੇ ਹਾਂ ਵੀ ਜਿਸ ਦਿਨ ਕਾਰਨੀ ਉਹਨਾਂ ਦਾ ਫੈਸਲਾ ਆਇਆ ਵੀ ਉਹ ਇੰਡੀਆ ਜਾ ਰਿਹਾ, ਉਸੇ ਦਿਨ ਹੀ ਜਿਹੜੀ ਆਰਸੀਐਮਪੀ ਨੇ ਮਨਿੰਦਰ ਸਿੰਘ ਨੂੰ, ਜਿਹੜੇ ਕੈਨੇਡਾ ਦੇ ਸਿੱਖ ਐਕਟਿਵਿਸਟ ਹੈਗੇ ਸਰੀ ਤੋਂ, ਉਹਨਾਂ ਦੀ ਜਾਨ ਨੂੰ ਖਤਰੇ ਦਾ ਦੁਬਾਰਾ ਜਿਹੜਾ ਹੈਗਾ ਉਹ ਜਿਹੜੀ ਹੈਗੀ ਹੈ ਖਬਰ ਛਾਇਆ ਹੋਈ ਹੈ ਔਰ ਵੱਡੀ ਪੱਧਰ ਤੇ ਛਾਇਆ ਹੋਈ ਹੈ। ਸੋ ਕੈਨੇਡਾ ਦਾ ਮੀਡੀਆ ਲਗਾਤਾਰ ਇਹਨਾਂ ਨੂੰ ਜਿਹੜਾ ਹੈਗਾ, ਜਿਹੜਾ ਇੰਗਲਿਸ਼ ਮੀਡੀਆ ਹੈਗਾ, ਉਹ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਰਿਹਾ। ਸੋ ਮੀਡੀਆ ਬਹੁਤ ਡਟ ਕੇ ਆਪਾਂ ਕਹਿ ਸਕਦੇ ਵੀ ਸਿੱਖ ਹਿੱਤਾਂ ਲਈ ਜਿਹੜੀ ਇੱਥੇ ਕਤਲੋਗਾਰਤ ਹੋ ਰਹੀ ਹੈ, ਜਿਹੜੇ ਕੌਂਸੂਲੇਟ ਵੱਲੋਂ ਜਿਹੜੇ ਚਲਾਏ ਜਾ ਰਹੇ ਹੈਗੇ ਆ ਐਕਸਟੋਰਸ਼ਨ ਦੇ ਤੇ ਕਤਲੋਗਾਰਤ ਦੇ ਜਿਹੜੇ ਅੱਡੇ ਚਲਾਏ ਜਾ ਰਹੇ ਆ, ਜਿਹਦੇ ਬਾਰੇ ਈਵਨ ਸੀਸੀਸ ਦੇ ਪੁਰਾਣੇ ਜਿਹੜੇ ਹੈਗੇ ਮੁਖੀ ਆ ਉਹ ਵੀ ਆ ਕੇ ਬੋਲੇ ਹੈਗੇ ਆ। ਮਾਰਕ ਕਾਰਨੀ ਦੀ ਸਟੇਟਮੈਂਟ ਤੋਂ ਬਾਅਦ ਵੀ ਜਿਹੜਾ ਉਹ ਆਇਆ ਨਾ ਵੀ ਅਦਾਲਤ ਵਿੱਚ ਵੀ ਗੁਪਤ ਰੱਖ ਲਿਆ ਜਾਵੇ, ਸਾਰੇ ਸਾਰਾ ਕੁਝ ਦਿਖਾਇਆ ਨਾ ਜਾਵੇ। ਸਾਬਕਾ ਮੁਖੀ ਨੇ ਇਹ ਕਿਹਾ ਹੈਗਾ ਵੀ ਬਹੁਤ ਵੱਡੀ ਥ੍ਰੈਟ ਹੈਗੀ ਆ ਇੰਡੀਅਨ ਕੌਂਸੂਲੇਟ ਆ ਜਿਹੜੇ ਸਾਡੇ ਲਈ, ਉਹ ਆ ਕੇ ਬੋਲਿਆ। ਇਟ ਮੀਨਸ ਜੈਨ ਸਟੈਟਨ ਕਰਕੇ ਨਾ ਹਾਂ, ਜਿਹੜੇ ਪੁਰਾਣੇ ਜਿਹੜੇ ਆਫੀਸਰਸ ਆ ਉਹ ਤੇ ਮੀਡੀਆ ਖਾਸ ਕਰਕੇ ਸੀਬੀਸੀ ਤੇ ਹੋਰ ਗਲੋਬ ਐਂਡ ਮੇਲ ਆ ਜਿਹੜੇ, ਉਹ ਇਸ ਕੇਸ ਨੂੰ ਜਿੰਦਾ ਰੱਖ ਰਹੇ ਹੈਗੇ ਆ। ਹੁਣ ਇੱਕ ਪਾਬੰਦੀ ਦੇ ਬਾਵਜੂਦ 2 ਭਾਰਤੀ ਡਿਪਲੋਮੈਟਾਂ ਦਾ ਨਾਂ ਆ ਜਾਣਾ, ਇਟ ਮੀਨਸ ਅਗਲੇ ਦਿਨਾਂ ਦੌਰਾਨ ਹੋਰ ਵੀ ਸਾਰਾ ਕੁਝ ਆ ਉਹ ਓਪਨ ਹੋ ਜਾਏਗਾ। ਅੱਜ ਕੱਲ ਦੇ ਇਨਫੋਰਮੇਸ਼ਨ ਦੇ ਯੁੱਗ ਵਿੱਚ ਕੁਝ ਵੀ ਗੁਪਤ ਨਹੀਂ ਰੱਖਿਆ ਜਾ ਸਕਦਾ। ਕੀ ਇਹ ਫਿਰ ਇਹ ਅਸਲ ਦੇ ਵਿੱਚ, ਕਿਉਂਕਿ ਇਹ ਕੈਨੇਡੀਅਨ ਪ੍ਰਭੂ ਸੱਤਾ, ਕੈਨੇਡੀਅਨ ਸੋਵਰਨਿਟੀ ਨੂੰ ਹੀ ਸਿੱਧਾ ਨਿਸ਼ਾਨਾ ਸੀਗਾ, ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਤੇ ਮਾਰਨਾ, ਇਹ ਜਿਹੜਾ ਪੈਟਰੀਓਟਿਜ਼ਮ ਨਿਕਲ ਰਿਹਾ ਹੈ ਇਹਨਾਂ ਅਖਬਾਰਾਂ ਦੇ ਜ਼ਰੀਏ ਕੈਨੇਡਾ ਦੇ ਵਿੱਚ। ਹਾਂਜੀ। ਸੋ ਇਹੀ ਆ ਵੀ ਉਹ ਸਾਡੀ ਧਰਤੀ ਤੇ ਇਸ ਤਰ੍ਹਾਂ ਆ ਕੇ ਕੋਈ ਦੂਜਾ ਦੇਸ਼ ਆ ਬੰਦਾ ਕਿਵੇਂ ਮਾਰ ਜਾਵੇ। ਸੋ ਉਹ ਆਪਣੀ ਪੈਟਰੀਓਟਿਕ ਤੇ ਆਪਣੇ ਜਿਹੜਾ ਕੌਮੀ ਜਜ਼ਬਾ ਹੈਗਾ ਉਹਨੂੰ ਉਹ ਕਰ ਰਹੇ ਹੈਗੇ। ਸਾਨੂੰ ਲੱਗਦਾ ਵੀ ਇਹ ਕਾਫੀ ਜ਼ਿਆਦਾ ਅੱਗੇ ਜਾਊਗਾ, ਹਨਾ। ਬੇਸ਼ੱਕ ਅਦਾਲਤ ਵਿੱਚ ਕੋਈ ਵੀ ਪਾਬੰਦੀ ਲੱਗ ਜੇ, ਪਰ ਕਿਤੇ ਨਾ ਕਿਤੇ ਜਿਹੜੇ ਅਖਬਾਰਾਂ ਦੇ ਜਾਂ ਮੀਡੀਆ ਦੇ ਸੋਰਸਿਸ ਆ ਉਹ ਸਾਰਾ ਕੁਛ ਆ ਜਿਹੜਾ ਕੱਢ ਲਿਆਉਂਦੇ, ਕਿਉਂਕਿ ਗਲੋਬ ਐਂਡ ਮੇਲ ਨੇ ਹੁਣ ਕਿਹਾ ਵੀ ਅਸੀਂ ਆਪਣੇ ਸੂਤਰ ਨੂੰ ਜਾਣਕਾਰੀ ਨਹੀਂ ਦੇ ਸਕਦੇ ਵੀ ਸੂਤਰ ਕੌਣ ਆ, ਕਿਉਂਕਿ ਹਨਾ। ਸੋ ਇਸ ਤਰ੍ਹਾਂ ਨਾਲ ਇਹ ਹੈਗਾ ਵੀ ਪੋਲੀਟੀਕਲ ਲੀਡਰਸ਼ਿਪ ਜਿੰਨੀ ਮਰਜ਼ੀ ਕਮਜ਼ੋਰ ਪੈ ਜੇ, ਪਰ ਜਿਹੜਾ ਹੈਗਾ ਜਿਹੜੀ ਮੀਡੀਆ ਹੈਗਾ ਉਹ ਕਾਫੀ ਜ਼ਿਆਦਾ ਇਸ ਕੇਸ ਤੇ ਜਿਹੜਾ ਫੋਕਸ ਕਰ ਰਿਹਾ ਹੈਗਾ। ਸੋ ਉਸ ਫੋਕਸ ਨਾਲ ਜਿਹੜਾ ਹੈਗਾ ਅੱਜ ਵਿਦੇਸ਼ ਮੰਤਰੀ ਜਿਹੜੇ ਬੀਬੀ ਜੀ ਹੈਗੇ ਆ ਉਹਨਾਂ ਨੂੰ ਉੱਥੇ ਇਹ ਕਹਿਣ ਵਿੱਚ ਜ਼ਰੂਰਤ ਨਹੀਂ ਹੋਈ ਵੀ ਹਾਂ ਵੀ ਹੈਵ ਕਲੀਅਰਡ ਇੰਡੀਆ ਫਰੋਮ ਆਲ ਦੀ ਐਕਸੈਸਿਸ ਦੇ ਹੈਵ ਡਨ ਇਨ ਕੈਨੇਡਾ। ਸੋ ਨਾ ਉਹ ਆਪਣੇ ਕੈਨੇਡੀਅਨ ਸਿਟੀਜ਼ਨ ਵਾਲੇ ਪਾਸੇ ਹੋਏ ਤੇ ਨਾ ਇੰਡੀਆ ਦੇ ਹੱਕ ਜੋ ਮਜ਼ਦਾਰ ਜੀ ਜਿਹੜੇ ਉਹ ਫਸੇ, ਜਿਹੜੇ ਉਹ ਹੈਗੇ ਆ ਅਨੀਤਾ ਆਨੰਦ ਹੋਣੀ। ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੁਣ ਮੈਂ ਵੈਸੇ ਦਾ ਨਾਂ ਅਵਤਾਰ ਸਿੰਘ ਜੀ ਮੈਂ ਤਾਂ ਕਹਿ ਰਿਹਾ ਸੀਗਾ, ਮੈਂ ਤਾਂ ਉਹ ਸਵਾਲ ਪੁੱਛਿਆ ਸੀਗਾ ਵੀ ਅਮਰੀਕਾ ਦੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋ ਗਈ, ਇਸ ਲੜਾਈ ਦੇ ਵਿੱਚ ਇੰਡੀਆ ਦੇ ਨਾਲ ਅਮਰੀਕਾ ਦੇ ਨਾਲ ਜਿਹੜਾ ਉਹ ਇੰਡੀਆ ਖੜ ਰਿਹਾ ਆ। ਅਡਾਨੀ ਨੂੰ ਜਿਹੜੇ ਵਾਰੰਟ ਜਾਰੀ ਕੀਤੇ ਹੋਏ ਸੀ ਉਹ ਐਂਗਲ ਆ, ਫਿਰ ਟ੍ਰੇਡ ਵਾਲੀ ਜਿਹੜੀ ਉਹ ਐਂਗਲ ਆ। ਮੇਰਾ ਤਾਂ ਇਹ ਪੁੱਛਣ ਦਾ ਮਕਸਦ ਸੀਗਾ ਵੀ ਕੀ ਇੰਡੀਆ ਦੇ ਨਾਲ ਹੁਣ ਰਿਸ਼ਤੇ ਅਮਰੀਕਾ ਦੇ ਵੀ ਸੁਖਾਲੇ ਹੋ ਰਹੇ ਆ? ਇੰਨੀ ਜਲਦੀ ਮੈਨੂੰ ਨਹੀਂ ਲੱਗਦਾ, ਕਿਉਂਕਿ ਮਸਲੇ ਬਹੁਤ ਜ਼ਿਆਦੇ ਆ ਨਾ। ਗੁਰਪਤਵੰਤ ਸਿੰਘ ਪੰਨੂ ਵਾਲੇ ਕਤਲ ਦਾ ਮਾਮਲਾ, ਉਹਦੇ ਵਿੱਚ ਐਕਸਟ੍ਰਾਡੀਸ਼ਨ ਮੰਗੀਆਂ ਜਾ ਸਕਦੀਆਂ ਬਹੁਤ ਵੱਡੀ ਉੱਚੀ ਪੱਧਰ ਤੱਕ। ਜਦੋਂ ਪ੍ਰਾਈਮ ਮਿਨਿਸਟਰ ਆਫਿਸ ਦੇ ਅਫਸਰਾਂ ਤੱਕ ਦਾ ਨਾਂ ਆਉਂਦਾ ਉਹਦੇ ਵਿੱਚ ਐਕਸਟ੍ਰਾਡੀਸ਼ਨ, ਉਹ ਵਿੰਡੋ ਖੁੱਲੀ ਹੈਗੀ ਆ। ਉਹ ਕਿਹਦੀ ਐਕਸਟ੍ਰਾਡੀਸ਼ਨ ਮੰਗਦੇ ਆ। ਫਿਰ ਅਡਾਨੀ ਵਾਲਾ ਕੇਸ ਕਿਉਂਕਿ ਇੱਥੇ ਇਹ ਤਾਂ ਹੈ ਨਹੀਂ ਵੀ ਜੱਜ ਨੂੰ ਧਮਕੀ ਦਿੱਤੀ ਵੀ ਐਂ ਕਰ ਲਾ ਜਾਂ ਨਾ ਕਰ ਲਾ, ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਜਾ ਕੇ ਜਿਹੜਾ ਹੈਗਾ ਉਹ ਕਰਨਾ ਪਵੇਗਾ ਨਾ। ਸੋ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਰਿਆ ਸੀਗਾ ਵੀ ਅਡਾਨੀ ਤੇ ਅੰਬਾਨੀ ਆਪ ਡਾਇਰੈਕਟਲੀ ਜਿਹੜੀ ਹੈਗੀ ਹੈ ਲੌਬਿੰਗ ਆ ਉਹ ਕਰਨ ਲੱਗੇ ਹੋਇਆ। ਸੋ ਹਲੇ ਇਹ ਨਹੀਂ ਲੱਗ ਰਿਹਾ ਵੀ ਅਮਰੀਕਾ ਨਾਲ ਇੰਡੀਆ ਦੇ ਰਿਲੇਸ਼ਨਸ ਆ ਸਹੀ ਹੋ ਰਿਹਾ। ਉਹ ਇਜ਼ਰਾਈਲ ਦੀ ਪਿੱਠ ਤੇ ਜਿਸ ਤਰ੍ਹਾਂ ਖੜੇ ਆ, ਉਹ ਯਤਨ ਕਰ ਰਹੇ ਆ ਇਜ਼ਰਾਈਲੀ ਲੌਬੀ ਦੇ ਥਰੂ ਅਮਰੀਕਾ ਨਾਲ ਚੰਗੇ ਰਿਲੇਸ਼ਨ ਕ੍ਰੀਏਟ। ਠੀਕ ਹੈ। ਹਲੇ
ਉਹ ਟਰਾਈ ਕਰ ਰਹੇ ਆ, ਪਰ ਹਲੇ ਰਿਲੇਸ਼ਨ ਵਧੀਆ ਨਹੀਂ ਹੋਏ, ਹਨਾ। ਸੋ ਉੱਥੇ ਥੋੜਾ ਜਿਹਾ ਔਖਾ, ਉਹ ਕੈਨੇਡਾ ਵਾਲਾ ਸਿਸਟਮ ਨਹੀਂ ਹੈਗਾ ਵੀ ਹਾਂ ਛੇਤੀਆਂ ਸਰ ਜਾਏਗਾ। ਅਮਰੀਕਾ ਨਾਲ ਜਿਹੜੇ ਰਿਲੇਸ਼ਨ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ, ਉਹ ਬਹੁਤ ਸਾਰੀਆਂ ਮਲਟੀਪਲ ਘਟਨਾਵਾਂ ਹੋ ਚੁੱਕੀਆਂ ਨੇ, ਜਿਹਦੇ ਤੇ ਅਮਰੀਕਨ ਪ੍ਰਸ਼ਾਸਨ ਨੂੰ ਆਖਾ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹੈ। ਜੇ ਇੱਕ ਅੱਧੀ ਘਟਨਾ ਤੇ ਉਹਨਾਂ ਨੇ ਕੰਪਰੋਮਾਈਜ਼ ਕਰ ਵੀ ਲਿਆ, ਤਾਂ ਬਾਕੀ ਦੀਆਂ ਨੇ ਜਿਹੜੀਆਂ ਉਹ ਅੱਗੇ ਦੁਬਾਰੇ ਖੜੀਆਂ ਰਹਿਣਗੀਆਂ। ਅਵਤਾਰ ਸਿੰਘ ਜੀ, ਇੱਥੇ ਸਿੱਖਾਂ ਦੇ ਲਈ ਕੀ ਸਬਕ ਆ? ਇੱਕ ਦੋ ਮੁਖੀ ਸਵਾਲ ਹੋਊਗਾ। ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਜੋ ਇਸ ਟਾਈਮ ਜੀਓ ਪੋਲੀਟੀਕਲੀ ਇਹ ਜੋ ਕੌਨਫਲਿਕਟ ਹੋ ਰਿਹਾ, ਜਿਹੜੀ ਨਵੀਂ ਤਬਦੀਲੀ ਆ ਰਹੀ ਆ, ਇਸ ਨੂੰ ਸਿੱਖਾਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਣਾ ਚਾਹੀਦਾ? ਹਾਂਜੀ ਹਾਂਜੀ, ਸੋ ਇਹ ਬਹੁਤ ਅਹਿਮ ਸਵਾਲ ਆ, ਕਿਉਂਕਿ ਆਪਣਾ ਸਿੱਖਾਂ ਨਾਲ ਰਿਲੇਸ਼ਨ ਜਿਹੜਾ ਰਹਿੰਦਾ, ਸਾਰੇ ਪ੍ਰੋਗਰਾਮਾਂ ਤੋਂ ਬਾਅਦ ਆਪਾਂ ਇਹ ਜ਼ਰੂਰ ਕਰਦੇ ਹੈਗੇ ਆ। ਸਿੱਖਾਂ ਨੂੰ ਜਿਹੜਾ ਹੈਗਾ ਦਰਪੇਸ਼ ਸਮੱਸਿਆ ਦੇ ਸੰਬੰਧ ਵਿੱਚ ਆਪਣੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ। ਸਭ ਤੋਂ ਪ੍ਰਮੁੱਖ ਸਿੱਖਾਂ ਦੇ ਆਪਣੇ ਹਿੱਤ ਹੋਣੇ ਚਾਹੀਦੇ ਹੈਗੇ ਆ। ਜਿਹੜੀ ਕੌਮ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਡਿਪਲੋਮੇਸੀ ਨਹੀਂ ਕਰ ਸਕਦੀ, ਉਹ ਕੌਮ ਅੱਜ ਵੀ ਗਈ ਤੇ ਕੱਲ ਵੀ ਗਈ। ਸੋ ਸਾਨੂੰ ਭਾਵੁਕਤਾ ਚੋਂ ਜਾਂ ਜਿਹੜੀ ਹੈਗੀ ਸੈਂਟੀਮੈਂਟਸ ਚੋਂ ਜਿਹੜਾ ਹੈਗਾ ਕਿਸੇ ਦੇ ਵਿਰੋਧ ਵਿੱਚ ਜਾਂ ਹੱਕ ਵਿੱਚ ਖੜਨ ਦੀ ਲੋੜ ਨਹੀਂ ਹੈ। ਸੋ ਮੈਂ ਨੈਸ਼ਨਲਿਜ਼ਮ ਦਾ ਸਟੂਡੈਂਟ ਆ, ਨੈਸ਼ਨਲਿਜ਼ਮ ਦੀ ਪੜ੍ਹਾਈ ਕਰਦਿਆਂ ਮੈਨੂੰ ਇੱਕ ਕਿਤਾਬ ਹੱਥ ਲੱਗੀ ਸੀ, ਸਨਸ ਅਗੇਂਸਟ ਫਾਦਰਸ। ਜਿਹੜੇ ਪੁੱਤਰ ਨੇ ਉਹ ਪਿਤਾ ਦੇ ਵਿਰੁੱਧ ਖੜ ਗਏ। ਕਾਹਦੇ ਲਈ? ਕਿਉਂਕਿ ਆਜ਼ਾਦੀ ਦੀ ਜੋਤ ਜਗ ਚੁੱਕੀ ਸੀ। ਜਿਹੜੇ ਪਿਤਾ ਸੀਗੇ, ਜਿਹੜੇ ਬਜ਼ੁਰਗ ਸੀ, ਉਹ ਨਹੀਂ ਸੀ ਚਾਹੁੰਦੇ ਵੀ ਕੌਮ ਆਜ਼ਾਦ ਹੋਵੇ, ਪਰ ਪੁੱਤਰਾਂ ਨੇ ਆਪਣੇ ਪਿਤਾ ਨਾਲੋਂ ਰਿਸ਼ਤਾ ਤੋੜ ਲਿਆ ਸੀ ਵੀ ਸਾਡਾ ਤੁਹਾਡੇ ਨਾਲ ਕਿੰਨਾ ਵੀ ਮੋਹ ਪਿਆਰ ਹੋਵੇ, ਕਿੰਨੀਆਂ ਵੀ ਭਾਵਨਾਤਮਕ ਤੰਦਾਂ ਹੋਣ, ਵੀ ਆਰ ਅਗੇਂਸਟ ਯੂਰ ਵਿਊਜ਼, ਵੀ ਆਰ ਅਗੇਂਸਟ ਯੂ। ਸੋ ਜਦੋਂ ਆਜ਼ਾਦੀ ਦੀ ਜਾਂ ਕੌਮ ਦੇ ਹਿੱਤਾਂ ਦੀ ਗੱਲ ਹੁੰਦੀ ਆ, ਉਹਦੇ ਵਿੱਚ ਭਾਵਨਾਵਾਂ ਦੇ ਵਹਿਣ ਵਿੱਚ ਨਹੀਂ ਵਿਆਹ ਜਾ ਸਕਦਾ। ਆਪਣੇ ਪਿਤਾ ਨੂੰ ਛੱਡਿਆ ਜਾ ਸਕਦਾ, ਮਾਂ ਨੂੰ ਛੱਡਿਆ ਜਾ ਸਕਦਾ। ਆਜ਼ਾਦੀ ਔਰ ਕੌਮ ਦੇ ਹਿੱਤ ਸਭ ਤੋਂ ਪ੍ਰਮੁੱਖ ਹੁੰਦੇ ਆ। ਸੋ ਸਿੱਖ ਨੇ ਕਿਸੇ ਭਾਵਨਾਵਾਂ ਦੇ ਵਿੱਚ ਵਹਿਣ ਵਿੱਚ ਨਾ ਵਹਿਣ ਪੈਣ। ਦਰਪੇਸ਼ ਸਮੱਸਿਆ ਦੇ ਸੰਦਰਭ ਵਿੱਚ ਸਿੱਖਾਂ ਦੇ ਹਿੱਤ ਕਿਹੜੀ ਧਿਰ ਪੂਰਦੀ ਆ ਤੇ ਕਿਹੜੀ ਧਿਰ ਨਾਲ ਖੜਨ ਨਾਲ ਸਿੱਖਾਂ ਦੇ ਹਿੱਤ ਪੂਰੇ ਜਾਂਦੇ ਆ। ਸਿੱਖਾਂ ਨੂੰ ਇਸ ਸੰਦਰਭ ਚੋਂ ਹੀ ਜਿਹੜੀ ਆਪਣੀ ਰਾਜਨੀਤੀ ਤੇ ਡਿਪਲੋਮੇਸੀ ਅੱਗੇ ਵਧਾਉਣੀ ਚਾਹੀਦੀ ਆ। ਕਿਸੇ ਵੀ ਭਾਵਨਾ, ਭਾਵੁਕਤਾ ਜਾਂ ਹੋਰ ਕਿਸਮ ਦੇ ਰਿਸ਼ਤਿਆਂ ਨੂੰ ਪਿਛਾਂਹ ਧੱਕ ਕੇ ਡਿਪਲੋਮੇਸੀ ਵਿੱਚ ਕਦੇ ਵੀ ਭਾਵਨਾ ਨਹੀਂ ਚੱਲਦੀ, ਕਦੇ ਵੀ ਭਾਵੁਕਤਾ ਨਹੀਂ ਚੱਲਦੀ। ਡਿਪਲੋਮੇਸੀ ਸਪਸ਼ਟ ਹਾਲਾਤ ਦੇ ਸੰਦਰਭ ਵਿੱਚ ਫੌਰੀ ਔਰ ਜਿਹੜੇ ਹੈਗੇ ਲੌਂਗ ਟਰਮ ਦੇ ਫੈਸਲੇ ਕਰਨ ਦਾ ਨਾਂ ਹੈਗੇ ਆ। ਸੋ ਸਿੱਖ ਫੌਰੀ ਔਰ ਲੌਂਗ ਟਰਮ ਦੇ ਫੈਸਲੇ ਜਿਹੜੇ ਕੌਮ ਦੇ ਹਿੱਤਾਂ ਲਈ ਜਿਹੜੇ ਜ਼ਰੂਰੀ ਨੇ ਉਹ ਕਰਨ। ਕਿਸੇ ਸੈਂਟੀਮੈਂਟ ਵਿੱਚ ਜਾਂ ਭਾਵਨਾਵਾਂ ਦੇ ਵੇਗ ਵਿੱਚ ਬਹਿ ਕੇ ਜਿਹੜੇ ਹੈਗੇ ਆ ਉਹ ਸਮਝੌਤੇ ਨਾ ਕਰਨ। ਸੋ ਬੇਸਿਕਲੀ ਉਹੀ ਜੋ ਹਰ ਮੁਲਕ ਕਰਦਾ ਆ ਆਪਣੇ ਹਿੱਤਾਂ ਦੇ ਲਈ, ਉਹੀ ਬੰਦਾ ਕਈ ਵਾਰੀ ਉਹ ਦੁਸ਼ਮਣ ਹੁੰਦਾ ਮੁਲਕ ਦੂਜਾ, ਬਾਅਦ 'ਚ ਉਹ ਦੋਸਤ ਵੀ ਹੋ ਜਾਂਦਾ। ਹਾਂਜੀ ਹਾਂਜੀ, ਸੋ ਜੇ ਸਿੱਖਾਂ ਨੂੰ ਵਰਤ ਹੋ ਰਿਹਾ ਤੇ ਸਿੱਖਾਂ ਨੂੰ ਵੀ ਇਹਨਾਂ ਨੂੰ ਵਰਤਣਾ ਹੀ ਚਾਹੀਦਾ। ਹਾਂ ਬਿਲਕੁਲ ਬਿਲਕੁਲ, ਇਸ ਤਰ੍ਹਾਂ ਵੀ ਤੁਹਾਡੀ ਕੌਮ ਦੇ ਔਰ ਤੁਹਾਡੇ ਜਿਹੜੀ ਕੌਮ ਦੀ ਹੋਂਦ ਦੇ ਹਿੱਤ ਆ, ਤੁਹਾਡੀ ਪੋਲੀਟੀਕਲ ਸੋਵਰੈਨਿਟੀ ਦੇ ਹਿੱਤ ਆ, ਉਹ ਕਿਹੜੀ ਧਿਰ ਨਾਲ ਖੜ ਕੇ ਹੁੰਦੇ ਆ। ਸੋ ਇਹਦੇ ਵਿੱਚੋਂ ਕੋਈ ਸੈਂਟੀਮੈਂਟ ਨਹੀਂ, ਕੋਈ ਭਾਵਨਾ ਨਹੀਂ, ਕੋਈ ਸਾਡੇ ਨਾਲ ਕਿਸੇ ਨਾਲ ਕੀ ਰਿਸ਼ਤਾ, ਡਜ਼ਨਟ ਮੈਟਰ। ਆਪਣੀ ਕੌਮ ਦੇ ਹਿੱਤਾਂ ਦੀ ਪੂਰਤੀ ਲਈ ਅੱਗੇ ਆਓ ਤੇ ਉਹਦੇ ਲਈ ਉਸ ਡਿਪਲੋਮੇਸੀ ਨੂੰ ਅੱਗੇ ਵਧਾਓ ਜਿਹੜੀ ਭਾਵੁਕਤਾ ਤੋਂ ਉੱਪਰ ਹੋਵੇ, ਜਿਹੜੀ ਹੰਝੂਆਂ ਤੋਂ ਉੱਪਰ ਹੋਵੇ। ਸੋ ਡਿਪਲੋਮੇਸੀ ਵਿੱਚ ਕਦੀ ਹੰਝੂ ਨਹੀਂ ਵਹਾਏ ਜਾਂਦੇ। ਡਿਪਲੋਮੇਸੀ ਵਿੱਚ ਸਪਸ਼ਟ ਦਰਪੇਸ਼ ਸਮੱਸਿਆ ਔਰ ਦਰਪੇਸ਼ ਚੁਣੌਤੀ ਦੇ ਸੰਦਰਭ ਵਿੱਚ ਫੌਰੀ ਔਰ ਲੌਂਗ ਟਰਮ ਦੇ ਫੈਸਲੇ ਲਏ ਜਾਂਦੇ ਆ। ਸੋ ਨਾਨ ਅਲਾਈਨਡ ਰਹਿਣ ਦਾ ਹੀ ਫਾਇਦਾ ਹੈ। ਹਾਂਜੀ ਹਾਂਜੀ, ਬਿਲਕੁਲ ਨਾਨ ਅਲਾਈਨਡ ਰਹਿਣ ਦਾ ਫੈਸਲਾ ਹੈ। ਸੋ ਜਿਹੜਾ ਸਾਡੇ ਹਿੱਤ ਵੈਸਟ ਨਾਲ ਜੁੜਨ ਨਾਲ ਹੈਗੇ ਆ। ਸੋ ਵੈਸਟ ਨੇ ਸਿੱਖਾਂ ਨੂੰ ਕਿੰਨਾ ਕੁਝ ਦਿੱਤਾ, ਜਦੋਂ ਸਾਡੇ ਤੇ ਜ਼ੁਲਮ ਹੋ ਰਹੇ ਸੀ, ਵੈਸਟ ਨੇ ਜਿਹੜਾ ਹੈਗਾ ਉਹ ਸਾਨੂੰ ਸੰਭਿਆ, ਸਾਨੂੰ ਪੋਲੀਟੀਕਲ ਅਜ਼ਾਇਲਮਾਂ ਦਿੱਤੀਆਂ। ਅਸੀਂ ਆਪਣੇ ਵੱਡੇ ਬਿਜ਼ਨਸ ਉਸਾਰ ਕੇ ਅੱਜ ਵੈਸਟਰਨ ਸੁਸਾਇਟੀ ਵਿੱਚ ਇੰਟੀਗ੍ਰੇਟ ਜਿਹੜੇ ਹੋਏ ਗਏ। ਸੋ ਵੈਸਟ ਨਾਲ ਵਿਗਾੜ ਕੇ ਸਾਨੂੰ ਹੈਗਾ ਵੀ ਕੁਝ ਵੀ ਫਾਇਦਾ ਨਹੀਂ ਹੋਵੇਗਾ। ਲੱਖ ਤੁਹਾਡੀਆਂ ਭਾਵਨਾਵਾਂ ਹੋਣ, ਲੱਖ ਕਿਸ ਕਿਸਮ ਦੀਆਂ ਧਾਰਮਿਕ ਜਾਂ ਹੋਰ ਜਿਹੜੀਆਂ ਜਜ਼ਬਾਤ ਆ ਤੁਹਾਡੇ ਤੇ ਭਾਰੂ ਹੋਣ, ਪਰ ਵੈਸਟ ਨਾਲ ਕਨਫਰੰਟ੍ਰੇਸ਼ਨ ਵਿੱਚ ਆ ਕੇ ਸਿੱਖਾਂ ਨੂੰ ਕੋਈ ਵੀ ਫਾਇਦਾ ਨਹੀਂ ਹੈ। ਸੋ ਵੈਸਟ ਨਾਲ ਹਮੇਸ਼ਾ ਅਲਾਈ ਰਹਿ ਕੇ ਹੀ ਸਿੱਖਾਂ ਦਾ ਜਿਹੜਾ ਪੋਲੀਟੀਕਲ ਭਵਿੱਖ ਆ ਉਹ ਬਚਾਇਆ ਜਾ ਸਕਦਾ। ਪਰ ਇੱਥੇ ਇੱਕ ਫਿਰ ਅਵਤਾਰ ਸਿੰਘ ਜੀ ਸਵਾਲ ਆਉਂਦਾ, ਜਿੱਦਾਂ ਹੁਣ ਕੈਨੇਡਾ ਵਾਲਿਆਂ ਨੇ ਤਾਂ ਬੇਸਿਕਲੀ ਸਿੱਖਾਂ ਨੂੰ ਵਰਤ ਕੇ ਯੂਜ਼ ਐਂਡ ਥਰੋ ਵਾਲਾ ਕੰਮ ਕਰਤਾ ਭਾਰਤ ਦੇ ਨਾਲ, ਆਪਣੇ ਜਿਹੜੇ ਟਰੇਡ ਆ ਉਸ ਨੂੰ ਕਰਨ ਖਾਤਰ। ਸੋ ਮੇਰਾ ਸਵਾਲ ਅਗਲਾ ਇਸੇ ਸੰਬੰਧ ਦੇ ਵਿੱਚ ਆ, ਸਿੱਖ ਜਿੱਦਾਂ ਤੁਸੀਂ ਕਹਿ ਰਹੇ ਵੀ ਅਲਾਈ ਇਹਨਾਂ ਦੇ ਹੋਣਾ ਚਾਹੀਦਾ, ਪਰ ਉਹ ਜਿੱਦਾਂ ਯੂਜ਼ ਐਂਡ ਥਰੋ ਕਰ ਜਾਂਦੇ, ਇੱਥੇ ਫਿਰ ਸਿੱਖਾਂ ਨੂੰ ਆਪਣੀ ਪਾਲਿਸੀ ਕੀ ਬਣਾਉਣੀ ਚਾਹੀਦੀ? ਕਿੱਦਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ? ਕੀ ਆਪਾਂ ਜ਼ਿਆਦਾ ਡਿਪੈਂਡੈਂਟ ਤਾਂ ਨਹੀਂ ਹੋ ਜਾਂਦੇ ਵੈਸਟ ਦੇ ਉੱਤੇ ਫਿਰ?
ਨਹੀਂ ਉਹਦੇ ਚ ਆ ਵੀ ਜਿਹੜੀ ਡਿਪਲੋਮੇਸੀ ਵਿੱਚ ਡੈਵੀਏਟ ਕਰਨਾ ਪੈਂਦਾ ਹੈਗਾ। ਯੂਜ਼ ਐਂਡ ਥਰੋ ਤਾਂ ਹੁਣ ਉਹਨਾਂ ਨੇ ਭਾਰਤ ਨੂੰ ਵੀ ਕਰਿਆ ਸੀਗਾ, ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜ ਕੇ ਕਹਿ ਦਿੱਤਾ ਹਨ ਵੀ ਇੱਕ ਦੁਸ਼ਮਣ ਮੁਲਕ ਹੈਗਾ। ਸੋ ਇਹਦੇ ਵਿੱਚ ਡਿਪਲੋਮੇਸੀ ਵਿੱਚ ਜਿਹੜੀਆਂ ਬਹੁਤ ਸੁਪਰ ਪਾਵਰ ਹੁੰਦੀਆਂ ਉਹ ਯੂਜ਼ ਐਂਡ ਥਰੋ ਕਰਦੀਆਂ। ਪਾਕਿਸਤਾਨ ਨੂੰ ਯੂਜ਼ ਐਂਡ ਥਰੋ ਹੋਇਆ, ਹੋਰ ਕਿੰਨੇ ਮੁਲਕ ਆ ਜਿਹੜੇ ਯੂਜ਼ ਐਂਡ ਥਰੋ ਹੋਇਆ। ਜਿਹੜਾ ਕੈਨੇਡਾ ਨੇ ਯੂਜ਼ ਐਂਡ ਥਰੋ ਕਰਿਆ ਇਹ ਵਕਤੀ ਹੈ, ਇਹ ਫੋਰ ਐਵਰ ਨਹੀਂ ਹੈ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ। ਇਹ ਕੁਝ ਮਹੀਨਿਆਂ ਦੀ ਉਹ ਗੱਲ ਹੈਗੀ ਆ। ਸੋ ਇਹ ਬਹੁਤ ਲੰਬਾ ਸਮਾਂ ਨਹੀਂ ਚੱਲੇਗਾ। ਸੋ ਜਿਹੜੀ ਜਿੰਨੇ ਡਿਪਲੋਮੈਟਿਕ ਗਲੋਬਲ ਡਿਪਲੋਮੇਸੀ ਨੂੰ ਮੈਂ ਸਮਝਦਾ, ਸੋ ਮਾਰਕ ਇਹ ਸਾਰਾ ਐਕਸਪੋਜ਼ ਹੋਣਾ ਮਾਰਕ ਕਾਰਨੀ ਦਾ, ਔਰ ਵੱਡੀ ਪੱਧਰ ਤੇ ਮੀਡੀਆ ਨੇ ਤੇ ਉਹਨਾਂ ਦੇ ਜਿਹੜੇ ਇੰਟੈਲੀਜੈਂਸ ਦੇ ਆਫੀਸਰਸ ਰਹੇ ਆ ਸਾਬਕਾ, ਉਹਨਾਂ ਨੇ ਜਿਹੜਾ ਐਕਸਪੋਜ਼ ਕਰਨਾ ਹੈਗਾ। ਸੋ ਇਹ ਇੰਨਾ ਜ਼ਿਆਦਾ ਸਿੱਖਾਂ ਨੂੰ ਡਰਨ ਦੀ ਲੋੜ ਨਹੀਂ ਵੀ ਕੈਨੇਡਾ ਨੇ ਸਾਨੂੰ ਯੂਜ਼ ਐਂਡ ਥਰੋ ਕਰ ਦਿੱਤਾ, ਵਕਤੀ ਗੱਲਾਂ ਨੇ। ਸੋ ਮਾਰਕ ਕਾਰਨੀ ਵੀ ਕਿੰਨੀ ਕੁ ਦੇਰ ਰਹਿ ਜਾਊਗਾ, 2-4 ਸਾਲ ਹੀ ਹੋਰ ਰਹਿ ਜਾਊਗਾ। ਉਹ ਤੋਂ ਬਾਅਦ ਮੁੜ ਕੇ ਜਿਹੜੇ ਹਾਲਾਤ ਆ, ਸੋ ਇਹ ਜਿਹੜੀ ਡਿਪਲੋਮੇਸੀ ਵਿੱਚ ਜਿਹੜੇ ਹੈਗੇ ਆ, ਸੋ ਆਪਾਂ ਨੂੰ ਆਪਣੇ ਜਿਹੜੇ ਹੈਗੇ ਹੌਸਲੇ ਔਰ ਆਪਣੇ ਜਜ਼ਬੇ ਤੇ ਦ੍ਰਿੜ ਰਹਿਣਾ ਚਾਹੀਦਾ ਹੈਗਾ। ਇਹ ਵਕਤੀ ਆ ਜਿਹੜਾ ਕੈਨੇਡਾ ਦਾ ਹੈਗਾ, ਔਰ ਵਕਤੀ ਵੀ ਕੁਝ ਮਹੀਨਿਆਂ ਦਾ ਹੀ ਮੈਨੂੰ ਲੱਗਦਾ। ਇਹ ਸਾਰਾ ਕੁਝ ਐਕਸਪੋਜ਼ ਆ ਜਿਹੜਾ ਇੱਥੇ ਹੋਣਾ। ਸੋ ਇਹਦੇ ਚੋਂ ਡਰਨ ਦੀ ਲੋੜ ਨਹੀਂ, ਮਜ਼ਬੂਤ ਹੋ ਕੇ ਆਪਣੇ ਇਰਾਦਿਆਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ ਚਾਹੀਦਾ। ਸੋ ਇਹਨਾਂ ਸਮਿਆਂ ਦੇ ਵਿੱਚ ਜਦੋਂ ਇਦਾਂ ਲੱਗਦਾ ਹੁੰਦਾ ਵੀ ਆਪਾਂ ਡਾਵਾਂਡੋਲ ਹੋ ਰਹੇ, ਆਪਾਂ ਨੂੰ ਪਤਾ ਨਹੀਂ ਵੀ ਕੀ ਕਰਨਾ ਆ, ਕਿਵੇਂ ਆ, ਸੋ ਉੱਥੇ ਭਵਿੱਖ ਦੇ ਵਿੱਚ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਥਿੰਕ ਟੈਂਕਾਂ ਦੀ, ਹੋਰ ਸਾਰੀਆਂ ਚੀਜ਼ਾਂ ਦੀ, ਜਦੋਂ ਆਪਣੇ ਕੋਲ ਕੋਈ ਰਾਹ ਨਹੀਂ ਜਾਂ ਪਤਾ ਨਹੀਂ ਆ ਕਿਹੜੇ ਪਾਸੇ ਨੂੰ ਜਾਣਾ, ਉਦੋਂ ਫਿਰ ਆਪਾਂ ਖੁਆਰ ਹੋ ਰਹੇ ਹੁੰਦੇ ਆ। ਸੋ ਇੱਥੇ ਇੰਨੀਆਂ ਓਪਰਚੁਨਿਟੀਜ਼ ਆਉਂਦੀਆਂ ਆ ਵੀ ਆਪਾਂ ਇਕੱਠੇ ਹੋ ਕੇ ਕੁਝ ਬਣਾ ਲਈਏ, ਕੁਝ ਕਰ ਲਈਏ, ਫਿਰ ਪਿੱਛੇ ਕਿਉਂ ਰਹਿ ਜਾਂਦੇ ਆ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ। ਹਾਂਜੀ, ਇਹੀ ਹੈ ਵੀ ਅਸੀਂ ਆਰਗੇਨਾਈਜ਼ਡਲੀ ਕੋਈ ਆਪਣੀਆਂ ਸੰਸਥਾਵਾਂ ਨਹੀਂ ਉਸਾਰ ਸਕੇ। ਜਿਹੜੇ ਮੁਲਕ ਉਸਰਨੇ ਆ ਜਾਂ ਕੌਮਾਂ ਦੀ ਜਿਹੜੀ ਹੋਂਦ ਆ, ਉਹ ਸੰਸਥਾਵਾਂ ਤੋਂ ਬਿਨਾਂ ਤੇ ਵਿਦਵਾਨਾਂ ਤੋਂ ਬਿਨਾਂ ਨਹੀਂ ਹੁੰਦੀ। ਸੋ ਅਸੀਂ ਸਿਰਫ ਨਾਅਰੇ ਮਾਰਦੇ ਹਾਂ, ਸਾਨੂੰ ਲੱਗਦਾ ਵੀ ਨਾਅਰਿਆਂ ਨਾਲ ਹੀ ਕੌਮ ਬਚਾਈ ਜਾ ਸਕਦੀ ਹੈ, ਜਾਂ 2027 ਦੀਆਂ ਪੰਜਾਬ ਦੀਆਂ ਚੋਣਾਂ ਜਿੱਤ ਕੇ ਕੌਮ ਬਚਾਈ ਜਾ ਸਕਦੀ ਹੈ। ਇਟ ਇਜ਼ ਨਾਟ ਗੋਇੰਗ ਟੂ ਦੈਟ ਵੇ। ਸੋ ਇਹ ਨਹੀਂ ਹੋਣਾ। ਜਦੋਂ ਤੱਕ ਕੌਮ ਦੇ ਭਵਿੱਖ ਲਈ ਸੁਹਿਰਦ ਸਾਡੇ ਜਿਹੜੇ ਪੋਲੀਟੀਕਲ ਲੀਡਰ ਆ, ਜਦੋਂ ਤੱਕ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਥਿੰਕ ਟੈਂਕ ਤੇ ਵਿਦਵਾਨਾਂ ਦੀ ਸਿਧਾਂਤਕਾਰੀ ਬਹੁਤ ਜ਼ਰੂਰੀ ਹੈਗੀ ਆ, ਉਹ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਵਧੋਗੇ। ਇਹ ਖੁਆਰੀਆਂ ਤਾਂ ਹੁੰਦੀਆਂ ਜਦੋਂ ਅੱਜ ਕੈਨੇਡਾ ਨੂੰ ਤੁਸੀਂ ਕਹਿੰਦਾ ਵੀ ਯੂਜ਼ ਐਂਡ ਥਰੋ ਕਰ ਲਿਆ, ਤੁਹਾਡੇ ਆਪਣੇ ਥਿੰਕ ਟੈਂਕ ਹੁੰਦੇ, ਉਹ ਮੈਨੂਵਰ ਕਰਦੇ, ਉਹ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਜਿਹੜਾ ਹੈਗਾ ਉਹ ਕ੍ਰੀਏਟ ਕਰਦੇ। ਉਹਦੇ ਲਈ ਬਹੁਤ ਸਾਰੇ ਰਿਸੋਰਸਿਸ ਐਂਡ ਜਿਹੜੇ ਹੈਗੇ ਸਿਧਾਂਤਕਾਰੀ। ਫਿਰ ਤੁਹਾਡੀ ਕੌਮੀ ਸਿਧਾਂਤਕਾਰੀ ਕੀ ਹੈ? ਤੁਹਾਡੀ ਲਹਿਰ ਜਿਹੜੀ 40 ਸਾਲ ਪਹਿਲਾਂ ਚੱਲੀ 1984 ਤੋਂ ਬਾਅਦ, ਉਹਦੀ ਕੋਈ ਵੀ ਜਿਹੜੀ ਹੈਗੀ ਆ ਸਿਧਾਂਤਕ ਵਿਆਖਿਆ ਨਜ਼ਰ ਨਹੀਂ ਆ ਰਹੀ ਹਨਾ ਵੀ ਉਹ ਕਾਹਤੋਂ ਹੈਗੀ। ਅਸੀਂ ਮੈਂ ਯਤਨ ਕਰਿਆ ਥੋੜਾ ਜਿਹਾ, ਜਾਂ ਡਾਕਟਰ ਜਸਵੀਰ ਸਿੰਘ ਦੀ ਜਿਹੜੀ ਹੁਣ ਕਿਤਾਬ ਆਈ ਹੈਗੀ ਉਹਦੇ 'ਚ ਯਤਨ ਹੋ ਰਿਹਾ। ਸੋ ਇਹ ਬਹੁਤ ਵੱਡੀ ਘਾਲਣਾ ਹੈਗੀ ਆ, ਕੌਮਾਂ ਦੀ ਹੋਂਦ ਨੂੰ ਬਚਾਉਣ ਲਈ ਬਹੁਤ ਵੱਡੀ ਘਾਲਣਾ ਹੈਗੀ ਆ। ਸੋ ਤੁਸੀਂ ਦੇਖੋ ਵੀ 1784 ਵਿੱਚ ਹਿੰਦੂ ਵਿਦਵਾਨ ਆ ਜਿਹੜੇ ਉਹ ਗੁਲਾਮ ਹੋ ਜਾਂਦੇ। 1780 ਦੇ ਕਰੀਬ ਆ ਜਿਹੜੇ ਬੰਗਾਲ ਵਿੱਚ ਈਸਟ ਇੰਡੀਆ ਕੰਪਨੀ ਪਹੁੰਚ ਆਉਂਦੀ ਹੈ। 1765 ਤੋਂ 80 ਦੇ ਵਿੱਚ ਜਿੱਦਾਂ ਜਿਹੜੇ ਪਹਿਲੇ ਪੈਰ ਆ 1765 ਚ ਜਿਹੜੇ ਪੈ ਜਾਂਦੇ ਆ, ਪਰ 1880 ਤੱਕ ਉਹ ਪੂਰੀ ਤਰ੍ਹਾਂ ਸਮਰੱਥ ਹੋ ਜਾਂਦੇ ਆ। ਕਿੰਨੇ ਸਾਲ ਲੱਗੇ? 150 ਸਾਲ ਲੱਗੇ ਉਹਨਾਂ ਨੂੰ। ਉਹਨਾਂ ਦੇ ਵਿਦਵਾਨਾਂ ਨੇ ਜਿੰਨਾ ਕੰਮ ਕਰਿਆ ਅਸੀਂ ਸੋਚ ਵੀ ਨਹੀਂ ਸਕਦੇ। ਹਿੰਦੂ ਵਿਦਵਾਨਾਂ ਨੇ ਆਪਣੀ ਆਜ਼ਾਦੀ ਲਈ ਇੰਨਾ ਕੰਮ ਕਰਿਆ। ਇੰਨਾ ਜ਼ਿਆਦਾ ਕੰਮ ਕਰਨਾ ਪੈਂਦਾ ਆਜ਼ਾਦੀ ਲਈ, ਪੈਰ ਤੇ ਲੜਨਾ ਪੈਂਦਾ ਸਿਧਾਂਤਕਾਰੀ ਲਈ। ਸੋ ਸਿੱਖਾਂ ਵਿੱਚੋਂ ਸਿਧਾਂਤਕਾਰੀ ਨਜ਼ਰ ਨਹੀਂ ਆ ਰਹੀ। ਜਿੰਨੀ ਸਿੱਖ ਪੋਲੀਟੀਕਲ ਲੀਡਰਸ਼ਿਪ ਆ ਜਿਹੜੀ ਵੈਸਟ ਨਾਲ ਇੰਟਰੈਕਟ ਕਰ ਰਹੀ ਆ, ਉਹਨੂੰ ਇਹ ਸਮਝਣਾ ਪਵੇਗਾ ਵੀ ਸਿੱਖਾਂ ਦੀ ਲਹਿਰ ਦੀ ਸਿਧਾਂਤਕਾਰੀ ਤੋਂ ਬਿਨਾਂ, ਔਰ ਉਸ ਸਿਧਾਂਤਕਾਰੀ ਚੋਂ ਤੁਹਾਡਾ ਭਵਿੱਖ ਆ ਜਿਹੜਾ ਨਿਕਲਣਾ, ਤਾਂ ਹੀ ਜਿਹੜੀਆਂ ਹੈਗੀਆਂ ਆਹ ਜਿਹੜੀਆਂ ਛੋਟੀਆਂ ਹਾਰਾਂ ਨੇ ਜਿਹਦੇ ਨਾਲ ਨਿਰਾਸ਼ ਹੋ ਜਾਂਦੇ ਆ, ਇਹ ਹਾਰਾਂ ਜਿੱਤਾਂ ਵਿੱਚ ਬਦਲੀਆਂ ਜਾ ਸਕਦੀਆਂ ਜੇ ਸਿਧਾਂਤਕ ਤੌਰ ਤੇ ਤੁਹਾਡੇ ਕੋਲ ਇੱਕ ਪੂਰਾ ਥਿੰਕ ਟੈਂਕ, ਇੱਕ ਨਹੀਂ ਕਈ ਥਿੰਕ ਟੈਂਕ, ਐਜੂਕੇਸ਼ਨ ਦਾ, ਪੋਲਿਟਿਕਸ ਦਾ, ਇਕੋਨਮੀ ਦਾ, ਰਿਲੀਜਨ ਦਾ ਤੇ ਡਿਪਲੋਮੇਸੀ ਦੇ ਬਹੁਤ ਸਾਰੇ ਥਿੰਕ ਟੈਂਕ ਆ। ਇਹਨਾਂ ਦੀ ਕੋਲੈਬੋਰੇਸ਼ਨ ਆ ਜਿਹੜੀ, ਉਹ ਫਿਰ ਤੁਹਾਡੇ ਲਈ ਇੱਕ ਵੱਡਾ ਜਿਹੜਾ ਨਿਸ਼ਾਨਾ ਸਰ ਕਰਨ ਦਾ ਯਤਨ ਕਰੇਗੀ। ਕੌਣ ਕਰੂਗਾ, ਕਿੱਦਾਂ ਹੋਊਗਾ? ਆਈ ਨੋ ਆਪਾਂ ਕਹਿ ਦਿੰਦੇ ਆ, ਪਰ ਹਮਲਾ ਕਿੱਥੇ ਜਿਹੜਾ ਉਹ ਵੱਜੇ? ਕੀ ਇਹ ਸੋਚ ਕੇ ਵੀ ਜਿਹੜੇ ਸਿੱਖ ਆ ਉਹ ਘਬਰਾ ਜਾਂਦੇ, ਯਾਰ ਹਾਏ ਆਪਾਂ ਨੂੰ ਇੰਨਾ ਕੁਝ ਕਰਨਾ ਪੈਣਾ, ਤਾਂ ਛੱਡੋ ਪਰ ਆਪਾਂ ਇਦਾਂ ਹੀ ਕਰੀ ਚੱਲਦੇ। ਹਾਂ ਨਹੀਂ, ਇਹ ਫਿਰ ਤਾਂ ਹੀ ਇਹ ਕਮਜ਼ੋਰੀ ਹੈ ਤੁਹਾਡੀ ਵੀ ਅਸੀਂ ਏਦਾਂ ਹੀ ਕਰੀ ਜਾਂਦੇ ਆ ਵੀ ਇਸ ਤਰ੍ਹਾਂ ਨਾਅਰੇ ਮਾਰੀ ਜਾਓ ਜਾਂ ਹੋਰ ਕਰ ਲਓ। ਇਸ ਤਰ੍ਹਾਂ ਨਹੀਂ ਬਣਦੇ ਹੁੰਦੇ। ਇਸ ਤਰ੍ਹਾਂ ਕੌਮਾਂ ਦੀ ਹੋਂਦ ਆ ਜਿਹੜੀ ਨਹੀਂ ਬਚਦੀ। ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਇੰਨੀ ਆ ਵੀ ਅਸੀਂ ਬਚੇ ਹੋਏ ਹੈਗੇ ਆ, ਵੀ ਉਹਨਾਂ ਦੀਆਂ ਸ਼ਹਾਦਤਾਂ, ਛੋਟੇ ਬੱਚਿਆਂ ਦੀਆਂ, ਗੁਰੂ ਦੀ ਘਾਲਣਾ, ਕੱਲੀ ਸ਼ਹਾਦਤਾਂ ਨਹੀਂ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਇੱਕ
ਸਿਧਾਂਤਕ ਗ੍ਰੰਥ ਜਿਹੜਾ ਮਿਲਿਆ ਹੈਗਾ, ਉਹ ਗੁਰਬਾਣੀ ਜਿਹੜੀ ਹੈਗੀ ਆ, ਉਹ ਆਮ ਕੋਈ ਉਹ ਨਹੀਂ ਹੈਗੀ, ਕੋਈ ਆਮ ਵਿਚਾਰ ਨਹੀਂ ਹੈਗਾ। ਉਹ ਬਹੁਤ ਬਹੁਤ ਵੱਡੀ ਰੂਹਾਨੀ ਜਿਹੜੀ ਪਰਪੱਕਤਾ ਹੈਗੀ ਹੈ, ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਰੀ ਹੈ, ਇਸੇ ਕਰਕੇ ਅਸੀਂ ਬਚੇ ਹੋਏ ਹਾਂ। ਵਰਨਾ ਜਿਸ ਕਿਸਮ ਦੀਆਂ ਕਮਜ਼ੋਰੀਆਂ ਔਰ ਜਿਸ ਕਿਸਮ ਦੀ ਡੈਵੀਏਸ਼ਨ ਸਾਡੇ ਵਿੱਚ ਹੈ, ਇਹ ਸਾਨੂੰ ਕਦੋਂ ਦੀ ਤਬਾਹ ਕਰ ਦਿੰਦੇ। ਸਿਰਫ ਗੁਰੂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਜਿਹੜੀ ਉਸ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਇਤਿਹਾਸ ਸਿਰਜਿਆ ਗਿਆ, ਉਹਦੀਆਂ ਬਖਸ਼ਿਸ਼ਾਂ ਕਾਰਨ ਹੀ ਅਸੀਂ ਬਚੇ ਹੋਏ ਆ। ਜੇ ਸਿੱਖ ਲੀਡਰਸ਼ਿਪ ਹਲੇ ਵੀ ਨਾ ਸਮਝੀ ਸਿਧਾਂਤਕਾਰੀ ਦੇ ਮੁੱਦੇ ਨੂੰ, ਤਾਂ ਫਿਰ ਉਹ ਪਛੜ ਜਾਵੇਗੀ। ਸੋ ਉਹ ਕੌਮ ਦਾ ਭਵਿੱਖ ਨਾਲ ਖਿਲਵਾੜ ਕਰ ਰਹੀ ਹੋਵੇਗੀ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਇਸ ਟਾਈਮ ਘਟਨਾਕ੍ਰਮ ਚੱਲ ਰਿਹਾ ਆ ਉਸ ਦੀ ਡੂੰਘਾਈ ਦੇ ਵਿੱਚ ਜਾਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ। ਆਉਂਦੇ ਸਮਿਆਂ ਦੇ ਵਿੱਚ ਹੋਰ ਅਪਡੇਟਸ ਦੇ ਨਾਲ, ਹੋਰ ਗੱਲਾਂ ਬਾਤਾਂ ਦੇ ਨਾਲ, ਹੋਰ ਵਿਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਦ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਫਿਰ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ